ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਹੁਣ ਨਿਸ਼ਾਨ ਸਾਹਿਬ ਚੜਾਉਣ ਦੀ ਸੈਰੇਮਨੀ ਸ਼ੁਰੂ ਕਰ ਰਹੇ ਹਾਂ। I would like to invite once again Mayor Daniel Jerryman ਤੇ ਉਹਨਾਂ ਦੇ ਸਹਿਯੋਗ ਦੇ ਲਈ ਗਿਆਨੀ ਮਨਜੀਤ ਸਿੰਘ ਜੀ, ਸਰਦਾਰ ਸੰਸਾਰ ਸਿੰਘ ਜੀ, ਸਰਦਾਰ ਹੁਕਮ ਸਿੰਘ ਜੀ, ਸਰਦਾਰ ਸਤਨਾਮ ਸਿੰਘ ਵਿਰਕ ਜੀ, ਜਤਿੰਦਰ ਸਿੰਘ ਖਤਰਾ ਜੀ ਅਤੇ ਡਾਕਟਰ ਅਮਰਜੀਤ ਸਿੰਘ ਜੀ ਵੀ ਪਹੁੰਚਣ ਆਪਣੇ ਨਿਸ਼ਾਨ ਸਾਹਿਬ ਚੜਾਉਣ ਦੀ ਤਿਆਰੀ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਨੂੰ ਅੱਗੇ ਕਰ ਦਿਓ ਥੋੜਾ ਜਿਹਾ। अच्छा दो बंदे सिंह जी मैनू नहीं पता जी, जो मैनू बोले सो निहाल। पटना के साथ ਕੋਈ ਨਹੀਂ ਉਹਨਾਂ ਨੂੰ ਚੱਕ ਲਿਆ ठीक है ਉਹਨੂੰ ਪੁੱਛ ਲੈਂਦੇ ਆਪਾਂ ਹੈ ਜੀ। ਆਪਣਾ ਜਿਹੜਾ ਨਗਰ ਕੀਰਤਨ ਦਾ ਸੀਕੁਐਂਸ ਹੈ, ਜਿਹੜੇ ਫਲੋਟ ਜਿਸ ਰੂਟ ਵਿੱਚ ਜਾਣੇ ਸੀਕੁਐਂਸ ਵਿੱਚ ਉਹਦਾ ਆਵਰਨ हो गया बहुत जी ਬੱਚਿਆਂ ਨੇ ਸ਼ਬਦ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਪਹਿਲਾਂ ਦੇਹ ਸ਼ਿਵਾ ਵਰ ਮੋਹੇ ਬਸ ਆਪਣਾ ਸਹੀ ਵਧੀਆ ਬਾਬਾ ਜੀ ਗੁੱਡ ਜੋੜ ਬਾਬੇ ਉਹ ਜਗਾਰਾ ਤੇ ਲਾ ਲੈਣ ਲੋ, ਜਗਾਰਾ ਨਹੀਂ ਲਾਉਂਦੀ ਕਰ ਚਲਵਾ ਦੇ शुभ कर मन ते कब न करो बोले सो निहाल साची अकाल बोले सो निहाल साची अकाल। मैं ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਸਾਨੂੰ ਸਿੱਖਾਂ ਨੂੰ ਇੱਕ ਪਲੇਟਫਾਰਮ ਦਿੱਤਾ ਹੈ ਜਿਸ ਤੇ ਅਸੀਂ ਆਪਣੀ ਰਿਲੀਜਨ ਨੂੰ, ਆਪਣੀ ਸਿੱਖੀ ਰਹਿਤਾਂ ਨੂੰ, ਆਪਣੇ ਸਿੱਖੀ ਕਲਚਰ ਨੂੰ ਦੂਸਰਿਆਂ ਨੂੰ ਦਿਖਾ ਸਕੀਏ ਤੇ ਆਪਣੇ ਨੂੰ ਅਸੀਂ ਇੱਕ ਤਰ੍ਹਾਂ ਡਿਫਰੈਂਟ ਕੌਮ ਐਜ਼ ਅ ਡਿਫਰੈਂਟ ਕੌਮ ਪ੍ਰੈਜ਼ੈਂਟ ਕਰ ਸਕੀਏ। ਸੋ ਸਭ ਤੋਂ ਪਹਿਲਾਂ ਜੋ ਸਾਡਾ ਸੀਕੁਐਂਸ ਹੈ ਉਸ ਵਿੱਚ ਮੋਟਰਸਾਈਕਲ ਪਰੇਡ ਚੱਲੇਗੀ। ਪਹਿਲਾਂ ਉਸ ਦੇ ਪਿੱਛੇ ਨਗਾਰਾ ਚੱਲੇਗਾ, ਉਸ ਦੇ ਪਿੱਛੇ ਨਿਸ਼ਾਨ ਸਾਹਿਬ ਅਤੇ ਅਮਰੀਕਨ ਫਲੈਗ, ਉਸ ਤੋਂ ਪਿੱਛੇ ਬੈਨਰ ਵਾਲੀ ਗੱਡੀ ਚੱਲੇਗੀ, ਉਸ ਤੋਂ ਪਿੱਛੇ ਬੈਂਡ ਚੱਲੇਗਾ, ਉਸ ਤੋਂ ਪਿੱਛੇ ਸੇਵਾਦਾਰ ਬੀਬੀਆਂ ਨੇ ਆਪਣੀ ਸੇਵਾ ਨਿਭਾਉਣੀ ਹੈ। ਸੋ ਵਿਊਅਰਸ, ਕਾਰਟਰੇਟ ਨਿਊ ਜਰਸੀ ਦੇ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਜਿਹੜਾ ਨਗਰ ਕੀਰਤਨ ਹੈ ਉਹ ਬੜੀ ਧੂਮਧਾਮ ਨਾਲ, ਬੜੀ ਸ਼ਰਧਾ ਨਾਲ ਸਿੱਖ ਸੰਗਤਾਂ ਨੂੰ ਸਜਾਇਆ ਜਾ ਰਿਹਾ ਹੈ। ਔਰ ਸਿੰਘ ਸਭਾ ਗੁਰੂ ਘਰ ਦੇ ਜਿਹੜੀ ਪ੍ਰਬੰਧਕ ਕਮੇਟੀ ਹੈ ਮੇਰੇ ਨਾਲ ਮੌਜੂਦ ਨੇ, ਉਹਨਾਂ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਿਆਰਾ ਸਿੰਘ ਜੀ, ਕੀ ਕਹਿਣਾ ਚਾਹੋਗੇ? 326ਵੇਂ ਵਿਸਾਖੀ ਦੇ ਦਿਹਾੜੇ ਅਤੇ 17ਵੇਂ ਨਗਰ ਕੀਰਤਨ ਦੇ ਕਾਰਜ ਸੰਬੰਧ ਵਿੱਚ ਕਾਟੜ ਵਿਖੇ ਇਕੱਤਰ ਹੋਏ ਸਮੂਹ ਗੁਰੂ ਨਾਨਕ ਲੇਵਾ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜਿੱਦਾਂ ਆਪਾਂ ਸਭ ਜਾਣਦੇ ਹਾਂ ਕਿ 1699 ਦੀ ਵਿਸਾਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਖਾਲਸਾ ਪੰਥ ਤਿਆਰ ਕੀਤਾ ਸੀਗਾ, ਜਿਹੜਾ ਕਿ ਸਿੱਖ ਦਾ ਨਾਂ ਦਿੱਤਾ ਅਤੇ ਪੂਰੀ ਦੁਨੀਆ ਤੋਂ ਅਲੱਗ ਨਜ਼ਰ ਆਉਂਦਾ ਸੀਗਾ। ਉਸ ਦੀ ਹੋਂਦ ਨੂੰ ਅਗਾਂਹ ਵਧਾਉਂਦੇ ਹੋਏ ਆਪਾਂ ਅਨੇਕਾਂ ਉਪਾਅ ਕਰਦੇ ਹਾਂ, ਜਿਸ ਤਰ੍ਹਾਂ ਨਗਰ ਕੀਰਤਨ ਕੱਢਣੇ, ਲੰਗਰ ਲਾਣੇ ਜਾਂ ਹੋਰ ਵੀ ਬਹੁਤ ਸੇਵਾਵਾਂ ਕਰਨੀਆਂ ਹਨ ਤੇ ਹਰ ਜਥੇਬੰਦੀਆਂ ਆਪਣੇ ਆਪਣੇ ਤਰੀਕੇ ਨਾਲ ਬਹੁਤ ਜ਼ਿਆਦਾ ਜ਼ੋਰ ਲਗਾ ਰਹੀਆਂ ਹਨ। ਅਤੇ ਇਸ ਤੋਂ ਉਪਰੰਤ ਸਾਨੂੰ ਹੋਰ ਵੀ ਅੱਗੇ ਵਧਣ ਦੀ ਲੋੜ ਹੈ ਤਾਂ ਕਿ ਜੇ ਆਪਣੇ ਜਿਹੜੇ ਪੰਜਾਬ ਦੇ ਵਿੱਚ ਜਾਂ ਆਪਣੇ ਮਾਤ ਭੂਮੀ ਦੇ ਵਿੱਚ ਅਨੇਕਾਂ ਲੋੜਵੰਦ ਸੱਜਣ ਹਨ, ਖਾਸ ਕਰਕੇ ਬੰਜਾਰਾ ਤੇ ਸਿਲਗਰ ਬਰਾਦਰੀ ਬਹੁਤ ਜ਼ਿਆਦਾ ਗਰੀਬ ਹੈ ਤੇ ਪਰਪੱਕ ਸਿੱਖੀ ਵਿੱਚ ਹਨ ਤੇ ਉਹਨਾਂ ਦੀ ਬਾਂਹ ਫੜਨ ਦੀ ਲੋੜ ਹੈ ਤਾਂ ਕਿ ਅਸੀਂ ਉਹਨਾਂ ਨੂੰ ਅੱਗੇ ਲਿਆ ਕੇ ਉੱਚ ਵਿੱਦਿਆ ਦੇ ਕੇ ਸਰਕਾਰ ਅਤੇ ਸਿਆਸਤ ਵਿੱਚ ਉਹਨਾਂ ਨੂੰ ਵਧਾਈਏ। ਜਿਸ ਤਰ੍ਹਾਂ ਕਿ ਅਜੇਪਾਲ ਸਿੰਘ ਬੰਗਾ ਹੋਣੀ ਜਾਂ ਕੈਨੇਡਾ ਵਿੱਚ ਅਨੇਕਾਂ ਸਿੱਖ ਸਿਆਸਤਦਾਨਾਂ ਨੇ ਆਪਣੀ ਪੱਗ ਦਾ ਨਾਂ ਉੱਚਾ ਕੀਤਾ, ਇਸ ਤਰ੍ਹਾਂ ਹੀ ਆਪਾਂ ਹੋਰ ਅੱਗੇ ਆਪਣੇ ਬੱਚਿਆਂ ਨੂੰ ਭੇਜ ਕੇ ਨਾਂ ਉੱਚਾ ਕਰੀਏ। ਜਿਹੜੀ ਅਸੀਂ ਚੀਜ਼ਾਂ ਉਹਨਾਂ ਤੋਂ ਮੰਗਦੇ ਹਨ ਸਾਡੇ ਬੱਚੇ ਖੁਦ ਉਹਨਾਂ ਨੂੰ ਦੇਣ। ਇਸ ਤੋਂ ਉਪਰੰਤ TV 84 ਦਾ ਬਹੁਤ ਬਹੁਤ ਧੰਨਵਾਦ ਹੈ, ਜਿਹੜਾ ਕਿ ਸਾਡੇ ਛੋਟੇ ਤੋਂ ਛੋਟਾ ਇਵੈਂਟ ਵੀ ਪੂਰੀ ਦੁਨੀਆ ਨੂੰ ਪਹੁੰਚਾਉਂਦੇ ਹਨ ਤੇ ਸਾਨੂੰ ਇਹਨਾਂ ਦੀ ਵੀ ਤਨ ਮਨ ਧਨ ਨਾਲ ਮਦਦ ਕਰਨੀ ਚਾਹੀਦੀ ਹੈ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਪਰਮਿੰਦਰ ਸਿੰਘ। ਹਾਂਜੀ, ਸੋ ਵਿਊਅਰਸ ਪਰਮਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸਾਖੀ ਸਾਡਾ ਕੌਮੀ ਤਿਉਹਾਰ ਹੈ। ਵਿਸਾਖੀ ਸਾਡਾ ਮੌਸਮੀ ਤਿਉਹਾਰ ਹੈ। ਵਿਸਾਖੀ ਵਾਲੇ ਦਿਨ ਕਣਕਾਂ ਦੀ ਵਾਢੀ ਸ਼ੁਰੂ ਹੁੰਦੀ ਹੈ ਤੇ ਕਿਸਾਨ ਢੋਲ ਢਮੱਕੇ ਨਾਲ ਕਣਕਾਂ ਦੀ ਵਾਢੀ ਤੇ ਭੰਗੜੇ ਪਾ ਕੇ ਖੁਸ਼ੀਆਂ ਮਨਾਉਂਦੇ ਹਨ। ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਸ਼ੁਰੂ ਕੀਤੀ। ਵਿਸਾਖੀ ਵਾਲੇ ਦਿਨ ਗੋਇੰਦਵਾਲ ਦੀ ਜੋ ਬੌਡੀ ਸੀ ਉਹਦਾ ਕਲ ਟੁੱਟਿਆ ਸੀ, ਉਸ ਦਿਨ ਵੀ ਵਿਸਾਖੀ ਦਾ ਦਿਨ ਸੀ। ਤੇ ਵਿਸਾਖੀ ਵਾਲੇ ਦਿਨ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉਹਨਾਂ ਨੇ ਇਸ਼ਾਰਾ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਬਾਬਾ ਬਕਾਲੇ ਨੇ ਤੇ ਵਿਸਾਖੀ ਵਾਲੇ ਦਿਨ ਹੀ ਖਾਲਸਾ ਦੀ ਸਿਰਜਣਾ ਕੀਤੀ ਗਈ ਹੈ। ਸੋ ਇਸ ਖਾਲਸਾ ਸਿਰਜਣਾ ਦਿਵਸ ਨੂੰ ਮਨਾਉਂਦੇ ਹੋਏ ਪੂਰੀ ਸਮੁੱਚੀ ਮਾਨਵਤਾ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਠਾਠਾ ਮਾਰਦਾ ਇਕੱਠ ਇਸ ਨਗਰ ਕੀਰਤਨ ਦੀ ਰੌਣਕ ਨੂੰ ਵਧਾਉਣ ਲਈ ਤੁਸੀਂ ਜਿਸ ਤਰ੍ਹਾਂ ਕਿ ਦੇਖ ਰਹੇ ਹੋ ਕਿ ਦੂਰ ਦਰੇਡੇ ਤੋਂ ਸਿੱਖ ਜਥੇਬੰਦੀਆਂ ਵੀ ਆਈਆਂ ਨੇ ਔਰ ਸਿੱਖ ਸੰਗਤਾਂ ਨੇ ਆਪਾਂ ਵਿਚਾਰ ਵੀ ਸੁਣਦੇ ਆ ਔਰ ਸਿੱਖ ਬੰਦੇ ਜਿਹੜੇ ਜਥੇਬੰਦੀਆਂ ਨੇ ਉਹੀ ਜਿਹੜੇ ਮੈਂਬਰ ਨੇ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਆ ਅੱਜ ਦੀ ਸਿੱਖ ਡੇ ਪਰੇਡ ਬਾਰੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਦਾਸ ਬੂਟਾ ਸਿੰਘ ਖੜੌਦ, ਕਨਵੀਨਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਅਸੀਂ ਅੱਜ ਨਿਊ ਜਰਸੀ ਦਾ ਸ਼ਹਿਰ ਕਾਰਟਰੇਟ, ਜਿਹਨੂੰ ਛੋਟਾ ਨਾਂ ਤੁਸੀਂ ਕਰਤਾਰਪੁਰ ਕਹਿ ਸਕਦੇ ਆ, ਕਿ ਮੈਂ ਸਮਝਦਾ ਕਿ ਈਸਟ ਕੋਸਟ ਦੇ ਵਿੱਚ ਇੱਕ ਇਹੋ ਜਿਹਾ ਛੋਟਾ ਟਾਊਨ ਹੈ ਜਿਹੜਾ ਨਿਊਯਾਰਕ ਦੀ ਵੱਖੀ ਦੇ ਵਿੱਚ ਵਸਿਆ ਹੋਇਆ ਤੇ ਇੱਥੇ ਸਿੱਖਾਂ ਦੀ ਬਹੁਤ ਵੱਡੀ ਗਿਣਤੀ ਆ। 1971 ਦੇ ਵਿੱਚ ਸਿਰਫ ਇੱਥੇ 2 ਸਿੱਖ ਪਰਿਵਾਰ ਆਏ ਸੀਗੇ, ਜਿਹੜਾ ਕੋਟਾ ਅਮਰੀਕਾ ਨੇ ਖੋਲ੍ਹਿਆ ਸੀ ਡਿਪਲੋਮਾ ਇੰਜੀਨੀਅਰਿੰਗ ਦੇ ਥੱਲੇ। ਉਹ ਵੀਜ਼ੇ ਉਦੋਂ ਓਪਨ ਕੀਤੇ ਸੀ ਅਮਰੀਕਾ ਨੇ। ਉਸ ਵੇਲੇ ਸਾਡੇ ਨਿਊ ਜਰਸੀ ਦੇ ਵਿੱਚ ਸਿੱਖਾਂ ਦੀ ਇਮੀਗ੍ਰੇਸ਼ਨ ਆਈ, ਉਹਨਾਂ 'ਚੋਂ 2 ਸਿੱਖ ਪਰਿਵਾਰ ਇੱਥੇ ਕਾਰਟਰੇਟ ਦੇ ਵਿੱਚ ਵੀ ਆਏ। ਤੁਸੀਂ ਮੇਰੇ ਪਿੱਛੇ ਵੇਖ ਰਹੇ ਆ ਵੀ ਜਿੱਥੇ ਖਾਲਸੇ ਦਾ ਨਿਸ਼ਾਨ ਸਾਹਿਬ ਚੜ੍ਹਿਆ, ਇਹ ਅਮਰੀਕਾ ਦਾ ਪਹਿਲਾ ਟਾਊਨ ਹੈ ਜਿੱਥੇ ਕਿ ਇਹੋ ਜਿਹੀ ਸ਼ੁਰੂਆਤ ਹੋਈ ਤੇ ਖਾਲਸੇ ਦਾ ਨਿਸ਼ਾਨ ਜਿਹੜਾ ਆ ਉਹ ਟਾਊਨਸ਼ਿਪ ਦੀ ਬਿਲਡਿੰਗ ਦੇ ਉੱਤੇ ਚੜ੍ਹਿਆ। ਜਿਹੜਾ ਅੱਜ ਦਾ ਦਿਹਾੜਾ ਆ, ਮੈਂ ਸਮਝਦਾ ਕਿ ਇਹ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਹੈ। ਸੋ ਮੈਂ ਤਾਂ ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸੇ ਨੂੰ ਸਾਜਿਆ, ਉਹਨਾਂ ਨੇ ਇੱਕ ਇਹਨੂੰ ਸਾਵਰਨ ਰੂਪ ਰੇਖਾ ਦਿੱਤੀ ਕਿ ਖਾਲਸਾ ਮੇਰਾ ਸਾਵਰਨ ਹੈ, ਬਾਦਸ਼ਾਹ ਵੀ ਆ ਤੇ ਪਾਤਸ਼ਾਹ ਵੀ ਆ। ਤੇ ਅੱਜ ਦਾ ਮੈਸੇਜ ਜਿਹੜਾ ਆ, ਮੈਂ ਕਹਿੰਦਾ ਵੀ ਇੱਥੋਂ ਇਹੀ ਜਾਣਾ ਚਾਹੀਦਾ ਕਿ ਅਸੀਂ ਸਾਵਰਨ ਹੋਈਏ। ਖਾਸ ਕਰਕੇ 3 ਨਿਊਕਲੀਅਰ ਮੁਲਕਾਂ ਦੇ ਵਿਚਾਲੇ ਸਾਡੀ ਸਟੇਟ ਹੈ, ਜਿਹਦਾ ਡਰ ਹਮੇਸ਼ਾ ਸਾਨੂੰ ਬਣਿਆ ਰਹਿੰਦਾ, ਜਿਹਦੀ ਗੱਲ ਸਰਦਾਰ ਸਿਮਰਨਜੀਤ ਸਿੰਘ ਮਾਨ ਪਿਛਲੇ 35 ਸਾਲ ਤੋਂ ਕਰ ਰਹੇ ਨੇ ਕਿ ਅਗਰ ਨਿਊਕਲੀਅਰ 2 ਤਾਕਤਾਂ ਭਿੜ ਗਈਆਂ ਜਿਨ੍ਹਾਂ ਦੀ 1000 ਸਾਲ ਪੁਰਾਣੀ ਦੁਸ਼ਮਣੀ ਆ ਪਾਕਿਸਤਾਨ ਤੇ ਇੰਡੀਆ ਦੀ, ਤੇ ਸਾਡੀ ਸੱਭਿਅਤ ਹਮੇਸ਼ਾ ਲਈ ਖਤਮ ਹੋ ਜਾਊਗੀ। ਸੋ ਆਪਾਂ ਉਸ ਸੱਭਿਅਤ ਨੂੰ ਕਾਇਮ ਰੱਖਣ ਲਈ ਉਸ ਸਟੇਟ ਲਈ ਸਾਰੇ ਕੰਮ ਕਰੀਏ। ਤੁਹਾਡਾ ਧੰਨਵਾਦ ਬਹੁਤ TV 84 ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਕਾਰਟਰੇਟ, ਜੋ ਅਮਰੀਕਾ ਦੇ ਈਸਟ ਕੋਸਟ ਨਿਊਯਾਰਕ ਦੇ ਨਾਲ ਲੱਗਦਾ ਸ਼ਹਿਰ ਹੈ, ਉੱਥੇ ਇਕੱਠੇ ਹੋਏ ਆ। ਹਰ ਸਾਲ ਦੀ ਤਰ੍ਹਾਂ 1699 ਇਸ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ
ਖਾਲਸੇ ਨੂੰ ਸੰਪੂਰਨਤਾ ਦਿੱਤੀ ਸੀ, ਖਾਲਸਾ ਸਾਜਿਆ ਸੀ, ਉਹਦੀ ਯਾਦ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਜਿੰਨੀ ਵੀ ਸੰਗਤਾਂ ਹਨ ਇਸ ਦਿਨ ਨੂੰ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੀਆਂ ਹਨ। ਅਸੀਂ ਵੀ ਇਸ ਕਾਟਰੇਟ ਸ਼ਹਿਰ ਦੇ ਵਿੱਚ ਜਿੱਥੇ ਆਪਣੇ ਸਿੱਖਾਂ ਦੀ ਬਹੁਤਾਤ ਆਬਾਦੀ ਹੈ, ਹਰ ਸਾਲ ਦੀ ਥਾਂ ਇੱਥੇ ਵੀ ਨਗਰ ਕੀਰਤਨ ਕੱਢਿਆ ਜਾਂਦਾ ਹੈ। ਅੱਜ ਦੂਰ ਦੁਰਾਡੇ ਤੋਂ ਸੰਗਤਾਂ ਇਕੱਠੀਆਂ ਹੋ ਕੇ ਇੱਕ ਭਾਵਨਾ, ਇੱਕ ਸ਼ਰਧਾ ਦੇ ਵਿੱਚ ਇਹ ਨਗਰ ਕੀਰਤਨ ਕੱਢਣ ਜਾ ਰਹੀਆਂ ਹਨ। ਮੈਂ ਸਾਰੀ ਦੁਨੀਆ ਦੇ ਵਿੱਚ ਵਸਦੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਸਭ ਨੂੰ ਇਸ ਦਿਨ ਦੇ ਉੱਤੇ ਵਧਾਈ ਦਿੰਦਾ ਔਰ ਅਰਦਾਸ ਕਰਨਾ ਸੱਚੇ ਪਾਤਸ਼ਾਹ ਸਿੱਖਾਂ ਦੀ ਚੜ੍ਹਦੀ ਕਲਾ ਬਖਸ਼ੀ, ਸਭ ਦਾ ਭਲਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਟੀਵੀ 84 ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜੋ ਸਿੱਖਾਂ ਦੀ ਆਵਾਜ਼, ਪੰਥਕ ਮੁੱਦੇ ਸਾਰੇ ਸੰਸਾਰ ਤੇ ਪਹੁੰਚਾਉਂਦੇ ਨੇ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਨਗਰ ਕੀਰਤਨ ਦਾ ਪ੍ਰੋਗਰਾਮ ਜਾਂ ਬੋਰੋ ਵਿੱਚ ਨਿਸ਼ਾਨ ਸਾਹਿਬ ਚਲਾਉਣ ਦਾ, ਇਹ ਇੱਕ ਸਿੱਖੀ ਦੇ ਪ੍ਰਚਾਰ ਦਾ ਜ਼ਰੀਆ ਆ। ਇਹ ਜਿਹੜੀਆਂ ਪਰੇਡਾਂ ਆ, ਨਗਰ ਕੀਰਤਨ ਆ, ਇਹਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਲਵਾਇਆ ਕਰੋ ਤਾਂ ਕਿ ਇੱਥੇ ਦੇ ਸਿਸਟਮ ਨੂੰ ਪਤਾ ਲੱਗੇ ਵੀ ਸਿੱਖ ਕਿੰਨੀ ਗਿਣਤੀ 'ਚ ਹੈ ਇੱਥੇ। ਤੇ ਦੂਸਰਾ ਨਾਲ ਸਿੱਖੀ ਪਹਿਚਾਣ ਦੀ ਗੱਲ ਹੁੰਦੀ ਆ, ਅਸੀਂ ਕੌਣ ਆ। ਬਹੁਤੇ ਲੋਕ ਤਾਂ ਸਾਨੂੰ ਮੁਸਲਮਾਨ ਹੀ ਸਮਝਦੇ ਰਹੇ ਆ। ਇਹ ਪ੍ਰਚਾਰ ਸਦਕਾ ਹੀ ਅੱਜ ਸਿੱਧ ਹੋ ਗਿਆ। ਅੱਜ ਸਿੱਖ ਦਾ USA ਵਿੱਚ ਕੀ ਹਰ ਸੰਸਾਰ ਦੇ ਕੋਨੇ-ਕੋਨੇ ਵਿੱਚ ਸਿੱਖਾਂ ਦਾ ਅੱਜ ਪੂਰਾ ਮਾਣ ਹੋ ਰਿਹਾ ਆ। ਤੇ ਭਾਵੇਂ ਕਿ ਸਾਨੂੰ ਅਮਰੀਕਾ ਵਿੱਚ ਆ ਕੇ ਵੀ ਕਤਲ ਕੀਤਾ ਜਾ ਰਿਹਾ ਆ, ਲੇਕਿਨ ਅੱਜ ਸਿੱਖਾਂ ਦੀ ਇਹਨਾਂ ਪ੍ਰੋਗਰਾਮਾਂ ਦੇ ਕਾਰਨ ਪੂਰੀ ਚੜ੍ਹਾਈ ਆ। ਤੇ ਇਸ ਤਰ੍ਹਾਂ ਪੰਥ ਦੀਆਂ ਗੂੰਜਾਂ ਪੈਂਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਸਿਕਸ ਫॉर ਜਸਟਿਸ ਦੇ ਜਿਹੜੇ ਨੁਮਾਇੰਦੇ ਨੇ ਅਵਤਾਰ ਸਿੰਘ ਪੰਧੂ ਜੀ ਮੇਰੇ ਨਾਲ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੱਕ ਸੱਚ ਦੀ ਆਵਾਜ਼ TV 84 ਜਿਹੜਾ ਕਿ ਆਪਣੇ ਘਰ ਖਾਲਿਸਤਾਨ ਦੀ ਜਿਹੜਾ ਗੱਲ ਕਰਦਾ, ਦੁਨੀਆ ਦੇ ਹਰ ਕੋਨੇ ਤੱਕ ਤੁਹਾਡੀ ਆਵਾਜ਼ ਪਹੁੰਚਦੀ ਹੈ। ਸਭ ਤੋਂ ਪਹਿਲਾਂ ਤੁਹਾਡੀ ਸਮੁੱਚੀ ਟੀਮ ਦਾ ਮੈਂ ਤਹਿ ਦਿਲ ਤੋਂ ਧੰਨਵਾਦੀ ਹਾਂ ਕਿ ਜਿਹੜੇ ਹਰ ਟਾਈਮ ਜਦੋਂ ਵੀ ਕਿਤੇ ਮੌਕਾ ਮਿਲਦਾ ਸਾਨੂੰ ਸੰਗਤਾਂ ਦੇ ਆਪਣੇ ਸਰੋਤੇ ਦੇ ਸਨਮੁਖ ਕਰਾਉਂਦੇ ਜੇ ਕਿ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਚੱਲਦੀ ਆ, ਉਸ ਦੇ ਵਾਸਤੇ ਅਸੀਂ ਆਪਣਾ ਮੈਸੇਜ ਜਿਹੜਾ ਲੋਕਾਂ ਤੱਕ ਤੁਹਾਡੇ ਮਾਧਿਅਮ ਦੇ ਰਾਹੀਂ ਪਹੁੰਚਾਉਂਦੇ ਹਾਂ। ਤੇ ਤੁਹਾਡਾ ਪਹਿਲਾਂ ਸਭ ਤੋਂ ਪਹਿਲਾਂ ਧੰਨਵਾਦ ਕਰੀਏ। ਤੇ ਅੱਜ ਨਗਰ ਕੀਰਤਨ ਜਿਹੜਾ ਇਹ ਤੇ ਅਸੀਂ ਸਾਡੀ ਸਿੱਖੀ ਦੀ ਪਹਿਚਾਣ ਆ, ਜਿਹੜੀ ਕਿ ਜਿਹੜਾ ਪਿਛਲਾ ਮਹੀਨਾ ਲੰਘਿਆ ਖਾਲਸਾ ਸਾਜਨਾ ਦਿਵਸ, ਉਸ ਨੂੰ ਸਮਰਪਿਤ ਆ। ਤੇ ਸਿਟੀ ਹਾਲ ਦੇ ਵਿੱਚ ਅੱਜ ਨਿਸ਼ਾਨ ਸਾਹਿਬ ਝੂਲਣਾ, ਇਹ ਵੀ ਬੜੀ ਵੱਡੀ ਗੱਲ ਹੁੰਦੀ ਆ। ਭਾਵੇਂ ਜਗ੍ਹਾ ਛੋਟੀਆਂ ਹੁੰਦੀਆਂ ਨੇ ਪਰ ਸਿਟੀ ਹਾਲ ਹੀ ਆ, ਜਿੱਥੇ ਮਤਲਬ ਰਿਪਰੈਜ਼ੈਂਟ ਜਿਹੜੇ ਆ ਅਮਰੀਕਨਸ ਕਰਦੇ ਨੇ। ਤੇ ਉਹਦੇ ਵਾਸਤੇ ਸਿੱਖ ਕੌਮ ਨੂੰ ਮਾਣ ਮਹਿਸੂਸ ਹੁੰਦਾ ਕਿ ਜਦੋਂ ਸਾਡਾ ਨਿਸ਼ਾਨ ਸਾਹਿਬ ਜਿਹੜਾ ਵਾ ਇਸ ਥਾਂ ਦੇ ਉੱਤੇ ਚੜ੍ਹਦਾ ਵਾ। ਨਾਲ ਦੂਸਰਾ ਅੱਜ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਰਹਿਨੁਮਾਈ ਆ ਤੇ ਖਾਲਿਸਤਾਨ ਦੇ ਝੰਡੇ ਦੀ ਛਾਂ। ਇਹ ਖਾਲਿਸਤਾਨ ਦਾ ਝੰਡਾ ਕੌਮ ਦਾ ਵਾ। ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਇਹ ਕੰਮ ਕੀਤਾ ਜਾ ਰਿਹਾ। ਤੁਹਾਨੂੰ ਪਤਾ ਜਦੋਂ ਕਿਤੇ ਵੀ ਕਿਸੇ ਵੀ ਕੰਟਰੀ ਦੇ ਵਿੱਚ ਪਹਿਲੋਂ ਕੋਈ ਉੱਥੋਂ ਦਾ ਪ੍ਰੈਜ਼ੀਡੈਂਟ ਜਾਂਦਾ, ਪ੍ਰੈਜ਼ੀਡੈਂਟ ਹੋਵੇ, ਪ੍ਰਾਈਮ ਮਿਨਿਸਟਰ ਹੋਵੇ ਜਾਂ ਕੋਈ ਹੋਰ ਹੋਵੇ, ਤੇ ਝੰਡਾ ਉਹ ਕੰਟਰੀ ਦਾ ਪਹਿਲੋਂ ਚੱਲ ਜਾਂਦਾ। ਸਿੱਖ ਕੌਮ ਦਾ ਵੀ ਅੱਜ ਹਾਲਾਤ ਉਹੀ ਨੇ, ਕਿਉਂਕਿ ਅਸੀਂ ਵੀ ਇੱਕ ਐਜ਼ ਨੇਸ਼ਨ ਦੇ ਤੌਰ ਤੇ ਵਿਚਰੇ ਦੁਨੀਆ ਦੇ ਵਿੱਚ ਆਪਣੀ ਆਵਾਜ਼ ਸਿੱਖ ਕੌਮ ਦੀ ਬੁਲੰਦ ਕੀਤੀ ਜਾ ਰਹੀ ਆ। ਤੇ ਖਾਲਿਸਤਾਨ ਦਾ ਝੰਡਾ ਪਹਿਲੋਂ ਚੱਲ ਜਾਂਦਾ, ਕੌਮ ਲੈ ਜਾਂਦੀ ਆ, ਤੇ ਉਸ ਤੋਂ ਬਾਅਦ ਜਿਹੜੇ ਖਾਲਿਸਤਾਨੀ ਭਰਾ ਨੇ ਹੌਲੀ ਹੌਲੀ ਕਰਮੀ ਉਹ ਵੀ ਆ ਜਾਂਦੇ ਨੇ। ਤੇ ਫਿਰ ਉਹਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਛਤਰ ਛਾਇਆ ਹੇਠ ਆਪਾਂ ਜਿਹੜੀ ਆ ਇਹ ਕੰਮ ਕਰ ਰਹੇ ਹਾਂ। ਤੇ ਅੱਜ ਤੁਹਾਡੇ 84 TV ਦਾ ਧੰਨਵਾਦ ਸਭ ਤੋਂ ਪਹਿਲਾਂ, ਤੇ ਦੂਸਰਾ ਸਿੱਖ ਕੌਮ ਦਾ ਧੰਨਵਾਦ ਜਿਹੜੇ ਇਸ ਨਗਰ ਕੀਰਤਨ ਦੇ ਵਿੱਚ ਇਸ ਪਰੇਡ ਦੇ ਵਿੱਚ ਆ ਰਹੇ ਨੇ। ਤੇ ਆਪਾਂ ਸਾਰਿਆਂ ਦਾ ਧੰਨਵਾਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਸੋ ਵਿਊਅਰਸ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਨਗਰ ਕੀਰਤਨ ਦਾ ਜਿਹੜਾ ਆਗਾਜ਼ ਹੋ ਚੁੱਕਿਆ ਹੈ ਔਰ ਹਰਜਿੰਦਰ ਸਿੰਘ ਜਿਹੜੇ ਪਾਇਨ ਹਿੱਲ ਤੋਂ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਖਾਲਸਾ ਸਿਰਜਣਾ ਦਿਵਸ ਦੀਆਂ ਬਿਲੇਟਡ ਜਿਹੜੀਆਂ ਵਧਾਈਆਂ ਹੋਣ ਸਾਰਿਆਂ ਨੂੰ। ਇਹ ਜਿਹੜੀ ਨਿਊ ਜਰਸੀ ਦੀ ਜਿਹੜੀ ਅੱਜ 17ਵੀਂ ਪਰੇਡ ਹੋ ਰਹੀ ਹੈ ਨਗਰ ਕੀਰਤਨ ਕਾਰਟਰੇਟ ਗੁਰੂ ਘਰ ਵੱਲੋਂ, ਉਹ ਇਟਸ ਵੈਰੀ ਇੰਪੋਰਟੈਂਟ। ਦਿਸ ਇਜ਼ ਦੀ ਲਾਰਜੈਸਟ
ਪਰੇਡ ਜਿਹੜੀ ਨਿਊ ਜਰਸੀ ਦੀ ਹੈਗੀ ਹੈ ਤੇ ਬੜੀ ਸਕਸੈਸਫੁਲ ਹੈ। ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਇੱਥੇ ਹੁੰਦੀ ਹੈ ਵਿਚ ਇਜ਼ ਨਾਟ ਡਨ ਐਨੀਵੇਅਰ ਐਲਸ ਇਜ਼ ਤੇ ਖਾਲਿਸਤਾਨ ਦਾ ਸਾਡਾ ਨਿਸ਼ਾਨ ਸਾਹਿਬ ਦਾ ਫਲੈਗ ਜਿਹੜਾ ਟਾਊਨ ਹਾਲ ਦੇ ਵਿੱਚ ਉਹ ਰੇਜ਼ ਕੀਤਾ ਜਾਂਦਾ ਹੈ ਵਿਚ ਇਜ਼ ਅ ਯੂਨੀਕ ਅਚੀਵਮੈਂਟ which is the recognition with Sikh nation jada is alive and well, and we are fighting for our sovereignty. So we will continue to fight for it, and we will never miss our important festival. Like Vaisakhi is one of the most important festivals of Sikhs. So Khalsa di jab sirjana hui si, so ਉਹਦੀ celebration ਵਿੱਚ ਸਾਰੀ ਸੰਗਤ ਇੱਥੇ ਇਕੱਠੀ ਹੋਈ ਹੈ। ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you so much. तो व्यूअर्स जिस तरह कि तुसी देख रहे हो कि गुरु ग्रंथ साहिब दी रहनुमाई हेठ इस नगर कीर्तन का आगाज हो चुका है। सो बहुत ही वधिया माहौल है, बहुत ही वधिया जिहड़ा वैदर है और मेयर मेरे नाल मौजूद ने, उन्होंने भी गलबात करन जा रहे हैं। हाय, हाउ आर यू मेयर? How are you today? You want to say something about today? Certainly. This is our 17th annual Sikh Day Parade. And, you know, our community's always been a melting pot of many cultures. And today, about 20% of our community is part of the Punjabi faith. And so we welcome everyone visiting today from around town, around the state. And wish them a beautiful day. Thank you so much. Thanks. So व्यूअर जिस तरह के बड़ी ही अदब अदाब नाल ਜਿਹੜੇ ਸਿੱਖ ਸੰਗਤਾਂ ਨੇ ਨਗਰ ਕੀਰਤਨ ਜਿਹੜੀ ਰੌਣਕ ਨੂੰ ਵਧਾ ਰਹੀਆਂ। ਸੋ ਗੱਲਬਾਤ ਕਰਾਂਗੇ। ਹੈਲੋ, ਹਾਊ ਆਰ ਯੂ? Hi. You want to say something? Sure, I'm just glad to be here for Sikh Day and the parade because we have such a large Sikh community, and I like the values of the Sikhs of community service and the strength and equality. So nice, thank you so much. Sure. ਹਾਂਜੀ, ਕੀ ਕਹਿਣਾ ਚਾਹ? ਜੀ ਗਵਰਨਰ ਆਫਿਸ ਤੋਂ ਹੈਗੇ ਨੇ। ਹਾਂਜੀ, ਸੋ ਇਹਨਾਂ ਨੇ ਸੋ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਿੱਖ ਕਮਿਊਨਿਟੀ ਨੂੰ ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਦੇਣਾ ਚਾਹੋਗੇ? So on behalf of Governor Murphy and Lieutenant Governor Tahisha Way, ਬਸ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਸੰਗਤ ਨੂੰ। It's an honor to be here as a representative of state government, and you know, on behalf of the New Jersey India Commission, you know, we're also excited that Carteret Zone, Sardar Dr. Garbir Singh Johal is also on the commission, and our representation is also great. We also have Dr. Balpreet Gutterball on the commission. We also have Sardar Bikram Singh Gill on the commission, and Sardar Gurpreet Singh Pasricha on the commission. And so the commission's perspective for the future is to strengthen and deepen the ties of New Jersey and India, and both governor as well as the state legislature sees the impact of the Sikh Punjabi community. So we have a voice at the table when it comes to deepening business ties and education ties. So it's amazing to see that for the last 17 years this parade has been going on. Yeah. And we hope and we continue to pray Chardi Kala that 100 saal vaste ਇਹ parade ਬਾਕੀ ਵੀ ਹੋਈ ਜਾਵੇ. And the power that we see right here in Carteret of the Sikh community is amazing. Yeah. So it's an honor. Yeah, thank you so much. ਅੰਮ੍ਰਿਤ ਗੁਰ ਦੇ ਪਾਇਆ ਸੁਰ ਨਾਰੀ ਮੁਨੀ ਜਨ ਅੰਮ੍ਰਿਤ ਕੋਟ ਤੇ ਸੁਰ ਨਰ ਮੁਨੀ ਜਨ ਅੰਮ੍ਰਿਤ ਕੋਟ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਊ ਜਰਸੀ ਸਟੇਟ ਦੇ ਕਾਰਟਰੇਟ ਸ਼ਹਿਰ ਵਿੱਚ ਅੱਜ 17ਵੀਂ ਸਿੱਖ ਡੇ ਪੈਰੇਡ, ਜਦੋਂ ਕਿ ਮੌਸਮ ਵੀ ਬਹੁਤ ਸੁਹਾਵਣਾ ਹੈ, ਸਜਾਈ ਜਾ ਰਹੀ ਹੈ। ਇਸ ਪੈਰੇਡ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਿਟੀ ਦੇ ਮੇਅਰ ਔਰ ਸਾਰੇ ਕਾਉਂਸਲਰਸ ਵੱਲੋਂ ਅਮਰੀਕਨ ਫਲੈਗ, ਨਿਊ ਜਰਸੀ ਦੇ ਫਲੈਗ
ਦੇ ਨਾਲ ਜਿਹੜਾ ਖਾਲਸਾ ਪੰਥ ਦਾ ਝੰਡਾ ਵੀ ਝੁਲਾਇਆ ਗਿਆ। ਇਹ ਕਾਰਟਰੇਟ ਸ਼ਹਿਰ ਸ਼ਾਇਦ ਪਹਿਲਾ ਸ਼ਹਿਰ ਹੈ ਅਮਰੀਕਾ 'ਚ ਜਿਹਦੇ 'ਚ ਕਿ ਇਹ ਝੰਡਾ ਝੁਲਾਉਣ ਦੀ ਰਸਮ ਸ਼ੁਰੂਆਤ ਹੋਈ। ਹੁਣ ਤੱਕ ਕੈਨੇਡਾ ਦੇ ਵਿੱਚ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮੰਥ ਦੇ ਤੌਰ ਤੇ ਹੁੰਦਾ ਹੈ ਤੇ ਨਿਸ਼ਾਨ ਸਾਹਿਬ ਝੁਲਾਇਆ ਜਾਂਦਾ ਹੈ। 2025 ਦਾ ਵਰ੍ਹਾ ਹੋਰ ਵੀ ਅਹਿਮੀਅਤ ਵਾਲਾ ਹੈ ਕਿਉਂਕਿ ਜਿੱਥੇ ਇੱਕ ਪਾਸੇ ਪਿਛਲੇ ਦਿਨਾਂ 'ਚ ਲਗਭਗ 72 ਘੰਟੇ ਦਾ ਟਕਰਾਅ ਭਾਰਤ ਤੇ ਪਾਕਿਸਤਾਨ ਦੀਆਂ ਫੌਜਾਂ ਦੇ ਵਿਚਾਲੇ ਜਿਹੜਾ ਹਵਾਈ ਉਹ ਮਿਜ਼ਾਈਲਾਂ ਹੋਣ ਜਾਂ ਡਰੋਨ ਹੋਣ ਗਰਾਊਂਡ ਟਰੂਪਸ ਮੂਵ ਨਹੀਂ ਕੀਤੇ ਔਰ ਪ੍ਰੈਜ਼ੀਡੈਂਟ ਟਰੰਪ ਦੇ ਪਾਵਰ 'ਚ ਆਉਣ ਤੋਂ ਬਾਅਦ ਇਹ ਪਹਿਲਾ ਕਲੈਸ਼ ਜਿਹੜਾ ਸਾਡੇ ਭਵਿੱਖ ਦੇ ਖਾਲਿਸਤਾਨ ਦੇ ਲਈ ਵੀ ਇੱਕ ਹਾਂ ਪੱਖੀ ਸਟੈਪ ਦੇ ਤੌਰ ਤੇ ਸਾਹਮਣੇ ਆਇਆ ਹੈ ਕਿਉਂਕਿ ਕਿਸੇ ਵੀ ਜੰਗ ਦੀ ਸੂਰਤ ਵਿੱਚ ਦੋਵਾਂ ਪੰਜਾਬਾਂ ਦੀ ਤਬਾਹੀ ਨਿਸ਼ਚਿਤ ਹੈ ਔਰ ਇਸ ਵੇਲੇ ਸਿੱਖ ਕੌਮ ਤੀਸਰੇ ਫੈਕਟਰ ਦੇ ਤੌਰ ਤੇ ਬਫਰ ਸਟੇਟ ਦੇ ਤੌਰ ਤੇ ਨਿਊਕਲੀਅਰ ਆਰਮਡ ਚਾਈਨਾ ਪਾਕਿਸਤਾਨ ਇੰਡੀਆ ਦੇ ਵਿਚਾਲੇ ਇਹੀ ਇੱਕੋ ਇੱਕ ਗਰੰਟੀ ਹੈ ਪਰਮਾਨੈਂਟ ਸਟੇਬਿਲਿਟੀ ਦੀ ਪ੍ਰੋਸਪੈਰਿਟੀ ਦੀ ਔਰ ਸਿਕਿਉਰਿਟੀ ਦੀ। ਔਰ ਅਸੀਂ ਸਮਝਦੇ ਹਾਂ ਕਿਉਂਕਿ ਵਾਟਰ ਇਸ਼ੂ ਵੀ ਇੰਡੀਆ ਨੇ ਇੰਡਸ ਵਾਟਰ ਟ੍ਰੀਟੀ ਸਸਪੈਂਡ ਕੀਤੀ ਹੈ। ਹਾਲਾਂਕਿ ਵਰਲਡ ਬੈਂਕ ਦੇ ਸਰਦਾਰ ਬੰਗਾ ਨੇ ਕਿਹਾ ਕਿ ਇੰਡੀਆ ਯੂਨੀਲੈਟਰਲੀ ਇਵੇਂ ਨਹੀਂ ਕਰ ਸਕਦਾ ਪਰ ਅਸੀਂ ਸਮਝਦੇ ਹਾਂ ਕਿ ਇੰਡਸ ਵਾਟਰ ਟ੍ਰੀਟੀ ਦੇ ਵਿੱਚ ਵੀ ਸਤਲੁਜ ਬਿਆਸ ਤੇ ਰਾਵੀ ਇਹ ਸਾਡੇ ਪੰਜਾਬ ਦੇ ਦਰਿਆ ਮੰਨੇ ਗਏ ਸਨ ਔਰ ਚਨਾਬ ਜੇਹਲਮ ਤੇ ਇੰਡਸ ਇਹ ਪਾਕਿਸਤਾਨ ਦੇ ਦਰਿਆ ਸਨ ਤੇ ਜੇ ਹੁਣ ਇੰਡਸ ਵਾਟਰ ਟ੍ਰੀਟੀ ਵੀ ਦੁਬਾਰਾ ਖੋਲ੍ਹਣੀ ਹੈ ਔਰ ਭਾਰਤ ਪਾਕਿਸਤਾਨ ਜਿਵੇਂ ਟਰੰਪ ਨੇ ਕਿਹਾ ਕਿ ਦੋਨੋਂ ਮੁਲਕ ਕਿਸੇ ਨਿਊਟਰਲ ਥਾਂ ਦੇ ਉੱਤੇ ਆਪਸੀ ਗੱਲਬਾਤ ਕਰਨ ਅਸੀਂ ਸਮਝਦੇ ਹਾਂ ਵੀ ਸਿੱਖ ਕੌਮ ਤੀਸਰੀ ਧਿਰ ਦੇ ਤੌਰ ਤੇ ਇਸ ਗੱਲਬਾਤ ਦਾ ਹਿੱਸਾ ਹੋਣੀ ਚਾਹੀਦੀ ਹੈ ਤਾਂ ਕਿ ਸਿੱਖਾਂ ਨੂੰ ਜਿੱਥੇ ਬਫਰ ਸਟੇਟ ਖਾਲਿਸਤਾਨ ਮਿਲੇ ਉੱਥੇ ਵਾਟਰ ਇਸ਼ੂ ਦੇ ਉੱਤੇ ਵੀ ਪ੍ਰੋਪਰ ਜਿਹੜਾ ਹੈ ਉਹ ਨਿਰਣਾ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕਾਰਟਰੇਟ ਦੇ ਵਿੱਚ ਠਾਠਾ ਮਾਰਦੇ ਇਕੱਠ ਤੁਸੀਂ ਦੇਖਦੇ ਪਏ ਹੋ। ਕਾਰਟਰੇਟ ਨਿਊ ਜਰਸੀ ਦਾ ਸ਼ਹਿਰ ਜਿੱਥੇ ਕਿ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਇਹ ਨਗਰ ਕੀਰਤਨ ਜਿਹੜਾ ਸ਼ਾਨੋ ਸ਼ੌਕਤ ਦੇ ਨਾਲ ਖਾਲਸੇ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਕੱਢਿਆ ਜਾ ਰਿਹਾ। ਇੱਕ ਵਾਰ ਫਿਰ ਇਹ ਠਾਠਾ ਮਾਰਦਾ ਇਕੱਠ ਔਰ ਖਿੜਦੀ ਧੁੱਪ ਦੇ ਵਿੱਚ ਜਿਸ ਤਰੀਕੇ ਦੇ ਨਾਲ ਖਾਲਿਸਤਾਨ ਦੇ ਝੰਡੇ ਕੇਸਰੀ ਰੰਗ ਦੇ ਝੰਡਿਆਂ ਦੇ ਨਾਲ ਇਸ ਨਗਰ ਕੀਰਤਨ ਦੀ ਸ਼ਾਨੋ ਸ਼ੌਕਤ ਜਿਹੜੀ ਉਹ ਵਧੀ ਹੋਈ ਆ। ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਉਹ ਅੱਜ ਇਸ ਖੂਬਸੂਰਤ ਮੌਸਮ ਦੇ ਵਿੱਚ ਖੂਬਸੂਰਤ ਦਿਨ ਨੂੰ ਹੋਰ ਖੂਬਸੂਰਤ ਬਣਾਉਣ ਦੇ ਲਈ ਇੱਥੇ ਪਹੁੰਚੀ ਹੋਈ ਆ ਔਰ ਤੁਸੀਂ ਦੇਖ ਸਕਦੇ ਹੋ ਸੰਗਤ ਜਿਹੜੀ ਆ ਉਹ ਵੱਖ-ਵੱਖ ਪਹਿਰਾਵਿਆਂ ਦੇ ਵਿੱਚ ਨੀਲੀਆਂ ਪੀਲੀਆਂ ਦਸਤਾਰਾਂ ਦੇ ਵਿੱਚ ਇਹ ਸੁਨੇਹਾ ਦੇ ਰਹੀ ਆ ਕਿ ਅੱਜ ਖਾਲਸੇ ਦਾ ਜਾਹੋ ਜਲਾਲ ਜਿਹੜਾ ਉਹ ਕਾਰਟਰੇਟ ਦੀ ਧਰਤੀ ਦੇ ਉੱਪਰ ਦੇਖਣ ਨੂੰ ਜਿਹੜਾ ਉਹ ਦੇਖਿਆ ਜਾ ਸਕਦਾ। ਖਾਲਸੇ ਦੀ ਸਾਜਨਾ ਦਿਵਸ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਦੇ ਵਿੱਚ ਰੱਖੀ ਸੀ ਔਰ ਪ੍ਰਗਟ ਕੀਤਾ ਸੀਗਾ ਖਾਲਸਾ ਤੇ 10ਵੇਂ ਪਾਤਸ਼ਾਹ ਨੇ ਇਹ ਗੱਲ ਕਹੀ ਉਸ ਦਿਨ ਖਾਲਸੋ ਮੇਰੋ ਰੂਪ ਹੈ ਖਾਲਸੇ ਮੈਂ ਕਰੂ ਨਿਵਾਸ ਕਿ ਖਾਲਸਾ ਜਿਹੜਾ ਉਹ ਗੁਰੂ ਦਾ ਰੂਪ ਹੈ ਤੇ ਗੁਰੂ ਜਿਹੜਾ ਉਹ ਖਾਲਸੇ ਦਾ ਰੂਪ ਹੈ ਤੇ ਜੇ ਗੁਰੂ ਦੇ ਦਰਸ਼ਨ ਕਰਨੇ ਆ ਤੇ ਉਹ ਖਾਲਸੇ ਦੇ ਰੂਪ ਦੇ ਵਿੱਚ ਕਿੱਤੇ ਜਾ ਸਕਦੇ ਆ। ਸੋ ਉਸੇ ਗੱਲ ਨੂੰ ਅੱਜ ਪ੍ਰਤੱਖ ਕਰਦੇ ਆ। ਅੱਜ ਇੱਥੇ ਦੀ ਸੰਗਤ ਜਿਹੜੀ ਆ ਉਹ ਜਾਹੋ ਜਲਾਲ ਦੇ ਵਿੱਚ ਪਹੁੰਚੀ ਹੋਈ ਆ। ਸੋ ਆਓ ਆਪਾਂ ਨਾਲ ਦੀ ਨਾਲ ਇਸ ਨਗਰ ਕੀਰਤਨ ਨੂੰ ਜਿਹੜਾ ਤੁਹਾਨੂੰ ਦਿਖਾਵਾਂਗੇ ਨਾਲ ਸਾਂਝਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸੋ ਨਗਰ ਕੀਰਤਨ ਦੀ ਸ਼ੁਰੂਆਤ ਜਿਹੜੀ ਆ ਉਹ ਨਗਾਰੇ ਦੇ ਨਾਲ ਨਗਾਰਾ ਜਿਹੜਾ ਉਹ ਵੱਜਦਾ ਤੁਸੀਂ ਦੇਖਦੇ ਹੋ। ਸੋ ਨਗਾਰੇ ਦਾ ਵੱਜਣ ਦਾ ਮਕਸਦ ਇਹੀ ਹੁੰਦਾ ਕਿ ਜਾਹੋ ਜਲਾਲ ਜਦੋਂ ਗੁਰੂ ਦੀ ਸਵਾਰੀ ਆਣੀ ਆ ਤੇ ਜਿਹੜੇ ਲੋਕ ਆ ਉਹਨਾਂ ਨੂੰ ਇਸ ਗੱਲ ਦੇ ਉੱਪਰ ਦੱਸ ਦਿੱਤਾ ਜਾਏ ਕਿ ਕਿਸੇ ਰਾਜੇ ਮਹਾਰਾਜੇ ਦੀ ਸਵਾਰੀ ਆ ਰਹੀ ਆ ਔਰ ਨਗਾਰਾ ਵਜਾ ਕੇ ਇਹ ਦੱਸਣਾ ਕਿ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਆ ਰਹੇ ਆ ਔਰ ਮਹੱਲੇ ਦੇ ਵਿੱਚ ਲੋਕਾਂ ਨੂੰ ਦੁਨੀਆ ਦੇ ਵਿੱਚ ਇਸ ਗੱਲ ਦਾ ਨਗਾਰਾ ਵਜਾ ਕੇ ਦੱਸਿਆ ਜਾ ਰਿਹਾ ਕਿ ਸਿੱਖਾਂ ਦੇ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਜਿਹੜਾ ਉਹ ਆ ਰਿਹਾ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਹਾਰਾਜ ਦੀ ਜਿਹੜੀ ਭਾਵਨਾ ਨੂੰ ਰੱਖਦਿਆਂ ਸਿੱਖ ਸੜਕ ਦੀ ਸਫਾਈ ਕਰ ਰਹੇ ਆ। ਭਾਵਨਾ ਸ਼ਰਧਾ ਜਿਹੜੀ ਆ ਉਹ ਤੁਸੀਂ ਦੇਖ ਸਕਦੇ ਹੋ ਸਿੱਖਾਂ ਦੇ ਵਿੱਚ ਕਿ ਕਿੰਨੀ ਉਸ ਗੁਰੂ ਦੇ ਲਈ ਗੁਰੂ ਦੀ ਭਾਵਨਾ ਗੁਰੂ ਦੇ ਸਤਿਕਾਰ ਦੇ ਲਈ ਸੜਕਾਂ ਤੱਕ ਜਿਹੜੀ ਆ ਆਪ
ਨੰਗੇ ਪੈਰੀ ਸਾਫ਼ ਕੀਤੀਆਂ ਜਾ ਰਹੀਆਂ ਕਿ ਗੁਰੂ ਮਹਾਰਾਜ ਨੇ ਜਿਸ ਰਾਹ ਤੋਂ ਚੱਲ ਕੇ ਜਾਣਾ ਉਹ ਰਾਹ ਜਿਹੜਾ ਸਾਫ਼ ਸੁਥਰਾ ਹੋਏ। ਇਹ ਆਪਾਂ ਦੇਖ ਸਕਦੇ ਹਾਂ ਕਿ ਕਿਵੇਂ ਗੁਰੂ ਦੇ ਸਤਿਕਾਰ ਦੇ ਲਈ, ਅਦਬ ਦੇ ਲਈ, ਸਤਿਕਾਰ ਦੇ ਲਈ ਸਫਾਈ ਜਿਹੜੀ ਆ ਰੋਡ ਦੇ ਉੱਪਰ ਕੀਤੀ ਜਾ ਰਹੀ ਹੈ। ਔਰ 5 ਨਿਸ਼ਾਨਚੀ ਸਿੰਘ, ਨਿਸ਼ਾਨ ਸਾਹਿਬ 5 ਜਿਹੜੇ ਆ ਉਹ ਫੜੇ ਹੋਏ ਆ ਨਿਸ਼ਾਨਚੀਆਂ ਨੇ, ਜਿਹੜੇ ਕਿ ਅਗਵਾਈ ਕਰ ਰਹੇ ਆ ਇਸ ਨਗਰ ਕੀਰਤਨ ਦੀ। ਔਰ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ 5 ਪਿਆਰੇ ਜਿਹੜੇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਜਾਏ ਸੀਗੇ, ਜਿਹੜੇ ਪ੍ਰਗਟ ਕੀਤੇ ਸੀਗੇ। 5 ਪਿਆਰਿਆਂ ਦੇ ਰੂਪ ਦੇ ਵਿੱਚ 5 ਸਿੰਘ ਤੁਸੀਂ ਦੇਖ ਸਕਦੇ ਹੋ, ਜਿਹੜੀ ਕਿ ਅਗਵਾਈ ਕਰ ਰਹੇ ਆ ਇਸ ਨਗਰ ਕੀਰਤਨ ਦੀ, ਗੁਰੂ ਦੀ ਅਗਵਾਈ ਕਰ ਰਹੇ ਆ। ਗੁਰੂ ਦੇ ਅੱਗੇ ਚੱਲ ਕੇ ਇਹ ਅਗਵਾਈ ਜਿਹੜੀ ਆ ਉਹ 5 ਪਿਆਰਿਆਂ ਵੱਲੋਂ ਕੀਤੀ ਜਾ ਰਹੀ ਆ। ਔਰ ਠੀਕ ਉਸ ਦੇ ਬਾਅਦ ਆਪਾਂ ਦੇਖ ਸਕਦੇ ਹਾਂ ਕਿ ਮਹਾਰਾਜ ਦੀ ਪਾਲਕੀ ਸਾਹਿਬ ਸਰੂਪ, ਮਹਾਰਾਜ ਦਾ ਸਰੂਪ ਜਿਹਦੇ ਵਿੱਚ ਲਿਜਾਇਆ ਜਾ ਰਿਹਾ। ਸੋ ਤੁਸੀਂ ਦੇਖ ਸਕਦੇ ਹੋ ਪਾਲਕੀ ਸਾਹਿਬ ਜਿਹੜੀ ਆ ਉਹ ਤਿਆਰ ਬਰ ਤਿਆਰ ਆ। ਬਹੁਤ ਸੋਹਣੀ ਪਾਲਕੀ ਜਿਹੜੀ ਆ ਉਹ ਸਜਾਈ ਹੋਈ ਆ ਫੁੱਲਾਂ ਦੇ ਨਾਲ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਜਿਹੜੀ ਆ ਪਾਲਕੀ ਸਾਹਿਬ ਉਹ ਸਜਾਈ ਹੋਈ ਆ। ਔਰ ਇਸੇ ਤਰੀਕੇ ਦੇ ਨਾਲ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ 5 ਨਿਸ਼ਾਨਚੀ ਸਿੰਘਾਂ ਵੱਲੋਂ, 5 ਪਿਆਰਿਆਂ ਵੱਲੋਂ ਅਕਾਲ ਪੁਰਖ ਦਾ ਵਾਹਿਗੁਰੂ ਦਾ ਜਿਹੜਾ ਉਹ ਜਾਪ ਕੀਤਾ ਜਾ ਰਿਹਾ। आओ जी। हाँ जी कांग साहब, वाहिगुरू जी का खालसा वाहिगुरू जी की फतेह जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਊ ਜਰਸੀ ਦੇ ਵਿੱਚ ਕਾਰਟਰੇਟ ਵਿਖੇ ਜੋ ਕਿ ਨਗਰ ਕੀਰਤਨ ਵਿਸਾਖੀ ਦਿਹਾੜੇ ਨੂੰ ਲੈ ਕੇ ਸਮਰਪਿਤ ਕੱਢਿਆ ਜਾ ਰਿਹਾ ਵਾ, ਕਿਉਂਕਿ ਇਹ ਹਰ ਸਾਲ ਦੀ ਤਰ੍ਹਾਂ ਬੜੀ ਖੁਸ਼ੀ ਦੀ ਗੱਲ ਆ ਕਿ ਇਸ ਸ਼ਹਿਰ ਦੇ ਵਿੱਚ ਕਾਰਟਰ ਦੇ ਵਿੱਚ ਜਿੱਥੇ ਅੱਜ ਦੇ ਦਿਨ ਅਮਰੀਕਾ ਦਾ ਝੰਡਾ ਝੂਲਦਾ ਸਿਟੀ ਹਾਲ ਦੇ ਉੱਥੇ, ਉਹਦੇ ਨਾਲ ਦੀ ਨਾਲ ਜਿਹੜਾ ਵਾ ਕਿ ਸਾਡੇ ਖਾਲਸੇ ਦਾ ਨਿਸ਼ਾਨ ਸਾਹਿਬ ਉਹ ਵੀ ਨਾਲ ਦੀ ਨਾਲ ਝੂਠਦਾ। ਬਾਕੀ ਦੂਜੀ ਗੱਲ ਆ, ਬੜੀ ਖੁਸ਼ੀ ਦੀ ਗੱਲ ਆ ਕਿ ਸਾਰੇ ਸਿੱਖ ਹੁਣ ਇਹ ਪ੍ਰਗਟਤਾ ਚਾਹੁੰਦੇ ਨੇ ਕਿ ਸਾਡਾ ਆਪਣੇ ਕੰਟਰੀ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂਗਾ। ਇਸ ਕਰਕੇ ਸਿੱਖਾਂ ਦੀ ਜਿਹੜੀ ਆਪਣੀ ਆ ਉਹ ਹੋਂਦ ਵਾ, ਤੇ ਹਰ ਇੱਕ ਪੋਲੀਟੀਕਲ ਵਿੰਗ ਦੇ ਵਿੱਚ ਜਿਹੜਾ ਸਾਡਾ ਸਿੱਖ ਵਾ ਉਹ ਵੱਧ ਤੋਂ ਵੱਧ ਆਪਣੀ ਪਾਰਟੀਸਪੇਟ ਕਰਦਾ। ਇੱਥੇ ਵੀ ਭਾਵੇਂ ਟਾਊਨ ਛੋਟਾ ਵਾ ਪਰ ਇੱਥੋਂ ਦਾ ਮੇਅਰ, ਇੱਥੋਂ ਦੇ ਜਿੰਨੇ ਇਲੈਕਟਡ ਅਫੀਸ਼ਲ ਨਿਊ ਜਰਸੀ ਦੇ ਉਹ ਸਾਰੇ ਪਹੁੰਚੇ ਨੇ ਚੇਚੇ ਤਾਰ ਤੇ। ਮੈਂ ਆਪਣੇ ਵੱਲੋਂ ਗੁਰਦੁਆਰਾ ਸਿੱਖ ਛੱਡੀ ਵੱਲੋਂ ਸਮੂਹ ਸਿੱਖ ਜਗਤ ਨੂੰ ਅੱਜ ਦੀ ਖੁਸ਼ੀ ਦੇ ਮੌਕੇ ਦੇ ਉੱਤੇ ਲੱਖ ਲੱਖ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ Sardar. So here today we have Honorable Mayor Daniel Raman. How are you, Mayor? Good. How are you today? What a beautiful day. We're celebrating Baisakhi Day here in Carteret. This is our 17th annual Sikh Day Parade and Festival, and we look forward to a great evening. Okay. It's Congressman Frank Malone. Hi. Hi. I'm just glad to be here on Sikh Day. I love the parade because there's such a large Sikh community in Carteret and Middlesex County, and I like the values of the Sikhs, you know, equality and community service and their strength. Thank you very much. हाँ जी, आजो इधर आजो। हाँ जी बाबा जी, वाहिगुरू जी का खालसा वाहिगुरू जी की फतेह जी। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕਾਰਟਰੇਟ, ਮੈਂ ਸਮਝਦਾ ਕਿ ਈਸਟ ਕੋਸਟ ਦੇ ਵਿੱਚ ਇਹੋ ਜਿਹਾ ਟਾਊਨ ਹੈ ਜਿੱਥੇ ਸਭ ਤੋਂ ਵੱਡੀ ਸਿੱਖਾਂ ਦੀ ਗਿਣਤੀ ਆ,
ਤੇ ਅੱਜ ਇੱਥੇ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਦੇ ਵਿੱਚ ਵੱਡਾ ਨਗਰ ਕੀਰਤਨ ਹੋ ਰਿਹਾ। ਮੈਂ ਸਮਝਦਾ ਕਿ ਇਸ ਸ਼ਹਿਰ ਦੀ ਹਿਸਟਰੀ ਇਹ ਆ ਕਿ 1971 ਦੇ ਵਿੱਚ ਪਹਿਲਾਂ ਇੱਥੇ 2 ਸਿੱਖ ਵਸੇ। ਅੱਜ 4-5 ਹਜ਼ਾਰ ਤੋਂ ਵੱਧ ਦੀ ਗਿਣਤੀ ਜਿਹੜੀ ਸਿੱਖਾਂ ਦੀ ਇੱਥੇ ਆ, ਕਿਉਂਕਿ ਬਿਲਕੁਲ ਨਿਊਯਾਰਕ ਦੀ ਗੁੱਠ ਦੇ ਵਿੱਚ ਹੈ। ਤੇ ਮੈਂ ਸਮਝਦਾ ਕਿ ਅਮਰੀਕਾ ਦਾ ਪਹਿਲਾ ਸ਼ਹਿਰ ਆ ਜਿੱਥੇ ਖਾਲਸੇ ਦਾ ਨਿਸ਼ਾਨ ਸਾਹਿਬ ਚੜਾਇਆ ਗਿਆ, ਜਿਹੜਾ ਟਾਊਨਸ਼ਿਪ ਦੀ ਬਿਲਡਿੰਗ ਦੇ ਉੱਤੇ। ਸੋ ਅੱਜ ਜਿੱਥੇ ਪਰੇਡ ਜਿਹੜੀ ਆ, ਜਿਹੜਾ ਇਹ ਨਗਰ ਕੀਰਤਨ ਆ, ਜਿੱਥੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹੈ, ਉੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿੱਥੇ ਸਾਵਰਨ ਬਣਾਇਆ ਖਾਲਸੇ ਨੂੰ, ਉੱਥੇ ਸਾਵਰਨਟੀ ਦੇ ਝੰਡੇ ਵੀ ਪਿੱਛੇ ਖਾਲਿਸਤਾਨ ਦੇ ਆ ਰਹੇ ਨੇ। ਮੈਂ ਸਮਝਦਾ ਕਿ ਸਾਨੂੰ ਸਿੱਖਾਂ ਨੂੰ ਇਕੱਠੇ ਹੋ ਕੇ ਜਿਹੜਾ ਸਾਡਾ 3 ਨਿਊਕਲੀਅਰ ਮੁਲਕਾਂ ਦੇ ਵਿੱਚ ਸਾਡੀ ਸੱਭਿਅਤਾ ਹੈ ਪੰਜਾਬ, ਉਹ ਦੇਸ਼ ਨੂੰ ਆਜ਼ਾਦ ਕਰਾਈਏ ਤਾਂ ਕਿ ਅਸੀਂ ਆਜ਼ਾਦੀ ਦਾ ਨਿਕ ਮਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਾਡੇ ਅਸੈਂਬਲੀਮੈਨ ਨੇ ਅਜਮੇਰ ਜੌਲ ਜੀ। ਹਾਂਜੀ ਇਹਨਾਂ ਭਾਈ ਉਹਨਾਂ ਦੇ ਦਿੱਤੀ ਠੀਕ ਆ ਦੋਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਨਗਰ ਕੀਰਤਨ ਕੱਢ ਰਹੇ ਹਾਂ ਕਾਟਰੇਟ 'ਚ 17ਵਾਂ। ਬੜੀ ਖੁਸ਼ੀ ਹੈਗੀ ਆ ਕਿ ਸਾਰੇ ਰਲ ਮਿਲ ਕੇ ਆਪਾਂ ਨਗਰ ਕੀਰਤਨ ਹਰ ਸਾਲ ਕੱਢਨੇ ਆ 17ਵਾਂ। ਸੋ ਹਰ ਸਾਲ ਸਾਨੂੰ ਕੱਢਣਾ ਚਾਹੀਦਾ ਤੇ ਬਹੁਤ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਤੇ ਕੰਟੀਨਿਊ ਸਾਨੂੰ ਮਨਾਉਣਾ ਚਾਹੀਦਾ ਇਦਾਂ ਹੀ ਤੇ ਫਿਊਚਰ 'ਚ। ਥੈਂਕ ਯੂ ਵੈਰੀ ਮਚ। ਥੈਂਕ ਯੂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਖਾਲਸੇ ਦੇ ਪ੍ਰਗਟ ਦਿਹਾੜੇ ਦੀ ਖੁਸ਼ੀ ਦੇ ਅੰਦਰ ਕਾਟਰੇਟ ਵਿਖੇ 17ਵਾਂ ਨਗਰ ਕੀਰਤਨ ਕੱਢਿਆ ਜਾ ਰਿਹਾ ਤੇ ਪਹਿਲਾਂ ਬਾਰੋ ਹਾਲ ਦੇ ਅੱਗੇ ਕੇਸਰੀ ਪਰਚਮ ਲਹਿਰਾਇਆ ਜਾਂਦਾ। ਸੋ ਗੁਰੂ ਮਹਾਰਾਜ ਦੀ ਬੜੀ ਅਪਾਰ ਬਖਸ਼ਿਸ਼ ਹੈ ਸਾਡੇ ਟਾਊਨ ਦੇ ਵਿੱਚ। ਇਹ ਜੇ ਜੋਹਲ ਇਹ ਕੌਂਸਲਮੈਨ ਨੇ ਪਹਿਲੇ ਸਿੱਖ ਇੱਥੇ ਬੜੀ ਦੇਰ ਤੋਂ ਬੜੀ ਵਧੀਆ ਸੇਵਾ ਕਰਦੇ ਆ ਰਹੇ ਨੇ। ਅੱਜ ਪਰੇਡ ਦੇ ਵਿੱਚ ਸਾਡੇ ਨਾਲ ਇੱਥੋਂ ਦੇ ਮੇਅਰ ਰਾਈਮਨ ਜੋ ਕਿ ਉਹ ਵੀ ਮਾਰਚ ਕਰ ਰਹੇ ਨੇ, ਫਰੈਂਕ ਪਲੋਨ ਜੀ ਕਾਂਗਰਸਮੈਨ ਤੇ ਸਟੇਟ ਦੇ ਸਪੀਕਰ ਕੌਫਲਨ ਉਹ ਵੀ ਆਏ ਤੇ ਹੋਰ ਵੀ ਪੋਲੀਟੀਸ਼ੀਅਨ ਜਿਹੜੇ ਹੈਗੇ। ਹਮੇਸ਼ਾ ਟਾਊਨ ਦਾ ਵੀ ਬਹੁਤ ਸਹਿਯੋਗ ਹੁੰਦਾ, ਬੜੀ ਕਿਰਪਾ ਦੇ ਨਾਲ, ਗੁਰੂ ਸਾਹਿਬ ਦੀ ਕਿਰਪਾ ਨਾਲ ਬੜੀ ਚੜ੍ਹਦੀ ਕਲਾ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਹੁੰਦਾ। ਸੋ ਸੰਗਤਾਂ ਨੂੰ ਬੇਨਤੀ ਹੈ ਇਸ ਹੁਮ ਹਮਾ ਕੇ ਪ੍ਰੋਗਰਾਮ ਦੇ ਵਿੱਚ ਪਹੁੰਚਿਆ ਕਰੋ। ਗੁਰੂ ਮਹਾਰਾਜ ਦੀ ਬੜੀ ਬਖਸ਼ਿਸ਼ ਆ, ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਇੱਥੇ ਮਾਰਚ ਕਰ ਰਹੀਆਂ ਨੇ। ਸੋ ਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਇਕਜੁੱਟ ਹੋ ਕੇ ਇਸ ਖਾਲਸੇ ਦੇ ਪ੍ਰੋਗਰਾਮ ਨੂੰ ਹੋਰ ਦੁਨੀਆ ਦੇ ਵਿੱਚ ਅੱਗੇ ਲੈ ਕੇ ਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਹਾਂਜੀ ਬਾਬਾ ਜੀ ਜੀ ਆ ਜਾਓ ਜੀ। ਨਹੀਂ ਤੁਸੀਂ ਕਰੋ ਗੱਲਬਾਤ। ਅੱਛਾ ਪ੍ਰਧਾਨ ਕਿੱਥੇ ਆ? ਤੁਮ ਸਾਹਿਬ ਮੈਂ ਆਸ ਤਿਹਾਰਾ। ਹਾਂਜੀ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ, ਕੀ ਹਾਲ ਜਗਦੀਸ਼ ਸਿੰਘ ਜੀ? ਹਾਂਜੀ ਜੀ 17ਵੀਂ ਪਰੇਡ ਦੇ ਵਿੱਚ ਪਹੁੰਚੇ ਹੋਏ ਆ ਕਾਟਰੇਟ ਦੇ ਵਿੱਚ ਜੀ। ਹਾਂਜੀ ਕੌਮ ਦੇ ਲਈ, ਪੰਥ ਲਈ। ਹਾਂਜੀ, ਮੈਂ ਸਭ ਤੋਂ ਪਹਿਲਾਂ ਤੁਹਾਡੇ ਟੀਵੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਹੜੇ ਤੁਸੀਂ ਸਾਰੇ ਸਾਡੇ ਸਿੱਖ ਕੌਮ ਦੇ ਜਿੱਥੇ ਕਿਤੇ ਵੀ ਇਵੈਂਟ ਹੋ ਰਹੇ ਹੁੰਦੇ ਨੇ ਤੁਸੀਂ ਉਹਨਾਂ ਨੂੰ ਕਵਰ ਕਰਦੇ ਹੋ। ਜਿੱਥੇ ਤੁਸੀਂ ਸਿੱਖੀ ਦੇ ਨਾਲ ਅਥਾਹ ਸ਼ਰਧਾ ਰੱਖਦੇ ਹੋ ਉੱਥੇ ਤੁਸੀਂ ਖਾਲਿਸਤਾਨ ਦੀ ਵੀ ਹਮੇਸ਼ਾ ਆਵਾਜ਼ ਚੁੱਕਦੇ ਹੋ। ਅੱਜ ਅਸੀਂ ਕਾਟਰੇਟ ਦਾ ਸ਼ਹਿਰ ਜੋ ਨਿਊਯਾਰਕ ਦੇ ਬਿਲਕੁਲ ਹੀ ਜੜ੍ਹਾਂ 'ਚ ਹੈ, ਇੱਥੇ 17ਵਾਂ ਨਗਰ ਕੀਰਤਨ ਜਿਹੜਾ ਹੈ ਉਹ ਕੱਢਿਆ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ 1699 ਜੋ ਖਾਲਸਾ ਪੰਥ ਜਿਹੜਾ ਹੈ ਉਹਦੀ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਸੀ, ਉਹਦੀ ਯਾਦ ਦੇ ਵਿੱਚ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੈਵਾ ਜਿਹੜੇ ਸਿੰਘ ਰਹਿੰਦੇ ਨੇ, ਸੰਗਤਾਂ ਰਹਿੰਦੀਆਂ ਨੇ, ਉਹ ਇਸ ਦਿਨ ਨੂੰ ਯਾਦ ਕਰਕੇ ਮਨਾਉਂਦੀਆਂ ਹਨ। ਅੱਜ ਅਸੀਂ ਟਰਾਈ ਸਟੇਟ ਦੀਆਂ ਸੰਗਤਾਂ ਦੇ ਨਾਲ ਗੁਰਦੁਆਰਾ ਦਸ਼ਮੇਸ਼ਦਾਰ ਤੇ ਗੁਰਦੁਆਰਾ ਸਿੰਘ ਸਭਾ ਕਾਟਰੇਟ ਤੋਂ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਇਸ ਦਿਨ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ। ਇਸ ਦਿਨ ਦੇ ਉੱਤੇ ਮੈਂ ਸਾਰੀ ਸਿੱਖ ਕੌਮ ਨੂੰ ਦੂਰ ਦਰੇਡੇ ਤੋਂ ਜਿਹੜੇ ਆਏ ਉਹਨਾਂ ਨੂੰ ਸਭ ਨੂੰ ਵਧਾਈ ਦੇਣਾ ਚਾਹਾਂਗਾ ਔਰ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਅੱਜ ਦੇਖ ਰਹੇ ਹੋ ਮੇਰੇ ਤੋਂ ਪਿੱਛੋਂ ਜਿਹੜਾ ਕਿੱਦਾਂ ਸੰਗਤਾਂ ਦਾ ਇਕੱਠਾ ਮਾਰਦਾ ਇਕੱਠ ਆ, ਬਹੁਤ ਵਧੀਆ। ਹਮੇਸ਼ਾ
ਜਿਹੜੀ ਸਿੱਖ ਕੌਮ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ। ਇਹ ਨਿਊ ਜਰਸੀ ਵਿੱਚ ਇੱਕ ਸਪੈਸ਼ਲ ਜਿਹੜਾ ਕੰਮ ਹੁੰਦਾ ਜਿੱਥੇ ਨਿਸ਼ਾਨ ਸਾਹਿਬ ਚੜ੍ਹਦਾ ਹਮੇਸ਼ਾ 2-3 ਦਿਨ ਉਹ ਰਹਿੰਦਾ। ਇਹ ਸਿੱਖੀ ਦੀ ਚੜ੍ਹਦੀ ਕਲਾ ਵਾਲੀ ਗੱਲ ਆ। ਜਿਹੜੇ ਨਿਊ ਜਰਸੀ ਦੇ ਸਿੰਘ ਆ ਸਾਰੇ ਉਹ ਇਸ ਗੱਲ ਦੇ ਵਧਾਈ ਦੇ ਪਾਤਰ ਹਨ। ਬਹੁਤ ਵਧੀਆ ਕੰਮ ਕਰਦੇ ਹਨ। ਸਾਨੂੰ ਰਲ ਮਿਲ ਕੇ ਸਾਰਾ ਕੰਮ ਕਰਨਾ ਚਾਹੀਦਾ। ਹੁਣੇ ਜੋ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਹੋ ਕੇ ਹਟੀ ਆ, ਹਮੇਸ਼ਾ ਉਹ ਸਿੱਖਾਂ ਦੀ ਜਿਹੜੀ ਰੈਜੀਮੈਂਟ ਉਹਨਾਂ ਸਭ ਤੋਂ ਮੋਹਰੇ ਕੀਤੀ ਤੇ ਜਿਹੜਾ ਚੀਫ ਏਅਰ ਦਾ ਮਾਰਸ਼ਲ ਆ ਉਸ ਨੂੰ ਵੀ ਸਭ ਤੋਂ ਮੋਹਰੇ ਦਿਖਾਇਆ ਤਾਂ ਕਿ ਜਿਹੜਾ ਸਿੱਖਾਂ ਦਾ ਵੈਰ ਆ ਉਹ ਪਾਕਿਸਤਾਨ ਨਾ ਪੈ ਸਕੇ। ਪਰ ਹਮੇਸ਼ਾ ਸਿੱਖ ਇਮਾਨਦਾਰ ਆ, ਇਮਾਨਦਾਰੀ ਨਾਲ ਕੰਮ ਕਰਦੇ ਆ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਆ। ਹਮੇਸ਼ਾ ਜਦੋਂ ਵੀ ਕੋਈ ਲੜਾਈ ਲੱਗਦੀ ਆ ਖਾਸ ਕਰਕੇ ਇੰਡੀਆ ਤੇ ਪਾਕਿਸਤਾਨ ਦੀ, ਸਾਨੂੰ ਸਿੱਖਾਂ ਨੂੰ ਸਪੈਸ਼ਲ ਵਾਚ ਕਰਨਾ ਚਾਹੀਦਾ ਤਾਂ ਕਿ ਹਮੇਸ਼ਾ ਜਿਸ ਤਰ੍ਹਾਂ ਹੁਣੇ ਨਿਊਜ਼ ਆਈ ਆ ਵੀ ਜਿਹੜਾ ਆਦਮਪੁਰ 에ਅਰਫੋਰਸ ਆ ਉੱਥੇ ਮਤਲਬ ਜਿਹੜਾ ਨਿਊਕਲੀਅਰ ਇਹਨਾਂ ਨੇ ਕਾਫੀ ਲੁਕੋ ਕੇ ਰੱਖਿਆ, ਉਹ ਇਸੇ ਕਰਕੇ ਰੱਖਿਆ ਵੀ ਜਦੋਂ ਕੋਈ ਕੁਝ ਕੰਮ ਹੋਵੇ ਤੇ ਜਿਹੜਾ ਨੁਕਸਾਨ ਪੰਜਾਬ ਦਾ ਜ਼ਿਆਦਾ ਹੋਵੇ, ਸਾਨੂੰ ਹਮੇਸ਼ਾ ਬਚ ਕੇ ਇਸ ਚੀਜ਼ ਤੋਂ ਰਹਿਣਾ ਚਾਹੀਦਾ। ਅੱਜ ਨਗਰ ਕੀਰਤਨ ਦੀਆਂ ਸਾਰੇ ਨਿਊ ਜਰਸੀ ਤੇ ਜਿੰਨੇ ਸਾਡੇ ਵੀਰ ਦੂਰ ਦਰੇਡੇ ਤੋਂ ਆਏ ਆ ਸਾਰਿਆਂ ਨੂੰ ਲੱਖ ਲੱਖ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੁੱਢਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅੱਜ ਨਿਊ ਜਰਸੀ ਕਾਟ ਵਿਖੇ ਹਰ ਸਾਲ ਦੀ ਤਰ੍ਹਾਂ ਜੋ ਇਹ ਨਗਰ ਕੀਰਤਨ ਬੜੇ ਵੱਡੇ ਪੱਧਰ ਤੇ ਕੱਢਿਆ ਜਾ ਰਿਹਾ ਹੈ। ਇੱਥੋਂ ਦੀਆਂ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਬੜੀ ਵਧਾਈ ਦੇ ਪਾਤਰ ਹਨ। ਤੁਸੀਂ ਦੇਖਿਆ ਕਿ ਜਿਵੇਂ ਸਿਟੀ ਹਾਲ ਵਿਖੇ ਸਿੱਖ ਕੌਮ ਦਾ ਪ੍ਰਤੀਕ ਨਿਸ਼ਾਨ ਸਾਹਿਬ ਚੜ੍ਹਾ ਕੇ ਉਸ ਤੋਂ ਬਾਅਦ ਇਸ ਨਗਰ ਕੀਰਤਨ ਦੀ ਸ਼ੁਰੂਆਤ ਹੋਈ, ਜੋ ਕਿ ਪਾਰਕ ਦੇ ਵਿੱਚ ਜਾ ਕੇ ਇਹਦੇ ਸਟੇਜ ਲਗਾ ਕੇ ਉੱਥੇ ਸਿੱਖ ਕੌਮ ਦੇ ਬਾਰੇ ਗੱਲਾਂ ਕੀਤੀਆਂ ਜਾਣਗੀਆਂ। ਅਸੀਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਜੋ ਕਿ ਇਸ ਨਗਰ ਕੀਰਤਨ ਨੂੰ ਦੇਖ ਰਹੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਹਾਂਜੀ ਭਾਊ ਜੀ ਆਜੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਪੋਲੀਟਿਕਸ ਪੰਜਾਬ ਦਾ ਸਮੁੱਚੀ ਟੀਮ ਦਾ ਹੱਕ ਸੱਚ ਦੀ ਆਵਾਜ਼ ਜਿਹੜੀ ਕਿ ਦੁਨੀਆ ਦੇ ਹਰ ਕੋਨੇ ਦੇ ਵਿੱਚ ਪਹੁੰਚਾਉਂਦੇ ਨੇ। ਮੈਂ ਪੋਲੀਟਿਕਸ ਪੰਜਾਬ ਦੇ ਜਿੰਨੇ ਵੀ ਸਾਡੇ ਭਰਾ ਹੋਸਟ ਕਰਦੇ ਨੇ, ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ। ਉਸ ਤੋਂ ਬਾਅਦ ਅੱਜ ਆਪਾਂ ਕਰਤਾਰਪੁਰ ਜਿਹਨੂੰ ਕਹਿੰਦੇ ਨੇ ਕਾਟਰੇਟ, ਉਸ 'ਤੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵੱਲੋਂ ਜਿਹੜਾ ਨਗਰ ਕੀਰਤਨ ਸਿੱਖਾਂ ਦੀ ਪਹਿਚਾਣ ਪਰੇਡ ਜੋ ਮਰਜ਼ੀ ਕਹੋ, ਕਿਉਂਕਿ ਪੰਜ ਪਿਆਰਿਆਂ ਦੀ ਰਹਿਨਮਾਈ ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ ਹੇਠ ਖਾਲਿਸਤਾਨ ਦੇ ਝੰਡਿਆਂ ਦੀ ਛਾਂ ਦੇ ਥੱਲੇ ਇਹ ਜਿਹੜੀ ਆ ਪਰੇਡ ਹੈ ਨਿਕਲ ਰਹੀ ਆ। ਤੇ ਅਸੀਂ ਸਮੁੱਚੀ ਕੌਮ ਨੂੰ ਇਸ ਦਿਨ ਤੇ ਮੈਸੇਜ ਦਿੰਦੇ ਆ ਕਿ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਦੇ ਵਾਸਤੇ ਇਹ ਜਿਹੜਾ ਆਪਾਂ ਨਗਰ ਕੀਰਤਨ ਕਰਦੇ ਆ ਗੁਰੂ ਦੀ ਹਜ਼ੂਰੀ ਦੇ ਅੰਦਰ, ਇਹ ਤੁਹਾਡੀ ਵਿਲੱਖਣਤਾ ਦੀ ਇੱਕ ਦੇਣ ਆ ਤੇ ਵਿਲੱਖਣਤਾ ਬਾਰੇ ਦਰਸਾਉਂਦਾ ਦੁਨੀਆ ਨੂੰ ਕਿ ਅਸੀਂ ਦੁਨੀਆ ਦੇ ਨਾਲੋਂ ਵੱਖਰੇ ਆ। ਭਾਰਤ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਹੋਇਆ ਪਿਛਲੇ 75 ਸਾਲਾਂ ਤੋਂ ਤੇ ਆਪਾਂ ਲੋਕਾਂ ਦੇ ਵਿੱਚ ਜਾਗਰਤੀ ਪੈਦਾ ਕਰ ਰਹੇ ਹਾਂ ਕਿ ਆਪਾਂ ਵੱਖਰੇ ਹਾਂ। ਤੇ ਉਹ ਇੱਕ ਯੂਨਾਈਟਿਡ ਨੇਸ਼ਨ ਦੇ ਵੱਲੋਂ ਆਲ ਪੀਪਲ ਹੈਵ ਟੂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਉੱਤੇ ਜਿਹੜੀ ਉਹ ਗੱਲ ਕੀਤੀ ਜਾ ਰਹੀ ਆ, ਉਹਦੇ ਉੱਤੇ ਜਿਹੜੀਆਂ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ ਨੇ ਉਹ ਪੈ ਰਹੀਆਂ ਨੇ। 8ਵੇਂ ਕੰਟਰੀ ਦੇ ਵਿੱਚ ਇਹ ਮੁਹਿੰਮ ਚੱਲ ਰਹੀ ਆ ਤੇ ਦੁਨੀਆ ਦੇ ਹਰ ਕੋਨੇ ਦੇ ਵਿੱਚ ਜਿੱਥੇ ਜਿੱਥੇ ਵੀ ਨਗਰ ਕੀਤੇ ਨੇ ਉੱਥੇ ਜਾ ਕੇ ਵਾਸ਼ਿੰਗਟਨ ਡੀਸੀ ਦੇ ਵਿੱਚ, ਕਿਉਂਕਿ ਹਰ ਕੰਟਰੀ ਜਿਹੜਾ ਵਾਸ਼ਿੰਗਟਨ ਡੀਸੀ ਨੂੰ ਭੱਜ ਰਿਹਾ, ਜਿਹੜਾ ਪ੍ਰੈਜ਼ੀਡੈਂਟ ਹੋਵੇ ਪ੍ਰਾਈਮ ਮਿਨਿਸਟਰ ਹੋਵੇ ਉਹ ਭੱਜਦਾ ਉੱਥੇ ਆ, ਕਿਉਂਕਿ ਉੱਥੋਂ ਹਰ ਚੀਜ਼ ਜਿਹੜੀ ਆ ਲੱਭਦੀ ਆ ਜਾਂ ਦੁਨੀਆ ਦੀ ਪੋਲਿਟਿਕਸ ਵਾਸ਼ਿੰਗਟਨ ਡੀਸੀ ਤੋਂ ਚੱਲਦੀ ਆ। ਇਸ ਕਰਕੇ ਸਿੱਖ ਕੌਮ ਦੇ ਜਿਹੜਾ ਕਮਿਸ਼ਨ ਆ ਉਸ ਨੇ ਵੀ ਅਹਿਦ ਕੀਤਾ, ਉਸ ਨੇ ਦੱਸਿਆ ਸਿੱਖ ਪ੍ਰਸ਼ਾਸਨ ਦੀ ਸਮੁੱਚੀ ਟੀਮ ਨੂੰ ਕਿ ਆਪਾਂ ਅਗਲੀਆਂ ਵੋਟਾਂ ਜਿਹੜੀਆਂ ਨੇ ਉਹ ਖਾਲਿਸਤਾਨ ਦੀਆਂ ਉੱਥੋਂ ਵਾਸ਼ਿੰਗਟਨ ਡੀਸੀ ਤੋਂ ਪਾਉਣੀਆਂ ਨਾ। ਇਸ ਕਰਕੇ ਸਿੱਖ ਕੌਮ ਜਿਹੜੀ ਆ ਉਹ 17 ਅਗਸਤ ਨੂੰ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਦੀਆਂ ਵੋਟਾਂ ਜਿਹੜੀਆਂ ਵਾਸ਼ਿੰਗਟਨ ਡੀਸੀ ਦੇ ਵਿੱਚ ਪਵਾ ਰਹੀ ਆ। ਅਸੀਂ ਉਸ ਦੇ ਵਾਸਤੇ ਪ੍ਰਚਾਰ ਕਰ ਰਹੇ ਆ, ਦੱਸ ਰਹੇ ਲੋਕਾਂ ਨੂੰ ਕਿ ਆਓ ਤੇ ਜਾ ਕੇ ਆਪਣੀ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਉੱਤੇ ਵੋਟਾਂ ਪਾਓ ਜੀ। ਪ੍ਰਧਾਨ ਸਾਹਿਬ, ਆਪਾਂ ਦੇਖਿਆ ਜੀ ਕਿ ਇੰਡੀਆ ਤੇ ਪਾਕਿਸਤਾਨ ਦਾ ਕੌਨਫਲਿਕਟ ਹੋਇਆ ਔਰ ਜੇ ਉਸ ਕੌਨਫਲਿਕਟ ਨੂੰ ਰੋਕਣ ਦੇ ਵਿੱਚ ਜੇ ਕੋਈ ਕਿਸੇ ਧਿਰ ਨੇ ਰੋਲ ਨਿਭਾਇਆ ਤੇ ਉਹ ਅਮਰੀਕਾ, ਵਾਸ਼ਿੰਗਟਨ ਡੀਸੀ ਤੇ ਪ੍ਰੈਜ਼ੀਡੈਂਟ ਟਰੰਪ ਦੇ ਵੱਲੋਂ ਹੋਇਆ। ਸੋ ਕੀ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਅਮਰੀਕਾ, ਵਾਸ਼ਿੰਗਟਨ ਡੀਸੀ ਨੂੰ ਚੁਣਿਆ ਕਿ ਜਿਹੜੇ ਕੌਨਫਲਿਕਟ ਆ ਉਹਨਾਂ ਦਾ ਮਸਲੇ ਜਿਹੜੇ ਆ ਉਹ ਵਾਸ਼ਿੰਗਟਨ ਡੀਸੀ ਦੇ ਵਿੱਚੋਂ ਸੁਲਝਾਏ ਜਾਂਦੇ ਆ ਤੇ ਪੰਜਾਬ ਦਾ ਸਿੱਖਾਂ ਦਾ ਮਸਲਾ ਵੀ ਜਿਹੜਾ ਉਹ ਵਾਈਟ ਹਾਊਸ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜਾ ਉਹ ਪਹੁੰਚਾਇਆ ਜਾਏ? ਇਹ ਬਿਲਕੁਲ ਜੀ, ਇਸ ਵੇਲੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ, ਇਸ ਵੇਲੇ ਸਾਰੀ ਦੁਨੀਆ ਦੀ ਜਿਹੜੀਆਂ ਨਿਗਾਹਾਂ ਨੇ ਉਹ ਵਾਸ਼ਿੰਗਟਨ ਡੀਸੀ ਵਾਲਾ, ਵਾਈਟ ਹਾਊਸ ਵਾਲਾ। ਇਸ ਕਰਕੇ ਹਰ ਬੰਦਾ ਦੁਨੀਆ ਦਾ ਕਿਸੇ ਕੋਨੇ 'ਚ ਵੀ ਹੋਵੇ ਉਹਦੀ ਮਨੋਕਾਮਨਾ ਜਿਹੜੀ ਆ ਤੇ ਆਸਥਾ ਵਾ ਕੰਟਰੀਆਂ ਦੀ ਵੀ
ਕਿ ਜੇ ਅਸੀਂ ਵਾਸ਼ਿੰਗਟਨ ਦੇ ਵਿੱਚ ਵਾਈਟ ਹਾਊਸ ਦੇ ਵਿੱਚ ਜਾਵਾਂਗੇ ਤੇ ਜਿਹੜੀ ਟਰੰਪ ਸਰਕਾਰ ਆ ਉਹ ਅੱਜ ਦੁਨੀਆ ਦੇ ਪੋਲੀਟੀਸ਼ੀਅਨਾਂ ਨੂੰ ਜਿਹੜੀ ਆ ਉਹ ਚਲਾ ਰਹੀ ਆ ਤੇ ਸਿੱਖਾਂ ਨੇ ਵੀ ਇਹ ਐਲਾਨ ਕੀਤਾ ਕਿ ਕਿਉਂ ਨਾ ਜੇ ਦੁਨੀਆ ਉੱਧਰ ਜਾ ਰਹੀ ਆ ਤੇ ਸਿੱਖ ਕੌਮ ਵੀ ਉੱਧਰ ਜਾਵੇ ਤੇ ਸਿੱਖ ਕੌਮ ਨੇ ਇਹ ਫੈਸਲਾ ਕਰ ਲਿਆ ਕਿ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਦੀਆਂ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਨੇ ਉਹ ਸਟਾਰਟ ਜਿਹੜੀਆਂ ਵਾਸ਼ਿੰਗਟਨ ਡੀਸੀ ਤੋਂ ਕੀਤੀਆਂ ਜਾਣ ਜਿਹੜੀਆਂ ਕਿ ਇਸ ਸਾਲ ਦੇ ਵਿੱਚ ਮੈਂ ਸਮਝਦਾ ਸਭ ਤੋਂ ਵੱਡੀ ਜੇ ਕਾਮਯਾਬੀ ਹੋਏਗੀ। ਜੇ ਲੜਾਈ ਦੀ ਤੁਸੀਂ ਗੱਲ ਕੀਤੀ ਆ ਉਹ ਵੀ ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਨਿਕਲੀ ਆ। ਹਰ ਬੰਦਾ ਹੀ ਚਾਹੁੰਦਾ ਅੱਜ ਕਈ ਵਾਰੀ ਕਈਆਂ ਨੇ ਕੁਐਸਚਨ ਕੀਤਾ ਜੀ ਕਸ਼ਮੀਰੀਆਂ ਦੀ ਗੱਲਬਾਤ ਉਹਨਾਂ ਨੂੰ ਤਾਂ ਅੱਜ ਤੱਕ ਮਿਲਿਆ ਨਹੀਂਗਾ ਰੈਫਰੈਂਡਮ ਕਰਾ ਕੇ ਪਰ ਉਹਨਾਂ ਦੇ ਕੋਲ ਵਿਲ ਪਾਵਰ ਵੇਖਦੀ ਹੈ ਵਿਲ ਪਾਵਰ ਕਿਹਦੇ ਕੋਲ ਕਿਹੜਾ ਬੰਦਾ ਜਿਹੜਾ ਉਹ ਇਸ ਵੇਲੇ ਜੀਓ ਪੋਲੀਟਿਕਸ ਨੂੰ ਫਾਲੋ ਕਰ ਰਿਹਾ ਤੇ ਜੀਓ ਪੋਲੀਟਿਕਸ ਨੂੰ ਕਰਦਿਆਂ ਮੈਂ ਸਮਝਦਾ 6 ਜਸਟਿਸ ਦੀ ਜਿਹੜੀ ਲੀਗਲ ਟੀਮ ਆ ਉਹ ਜੀਓ ਪੋਲੀਟਿਕਸ ਨੂੰ ਫਾਲੋ ਕਰ ਰਹੀ ਆ ਤੇ ਉਹ ਜਿੱਦਾਂ ਜੀਓ ਪੋਲੀਟਿਕਸ ਚੱਲਦੀ ਆ ਉਸੇ ਤਰ੍ਹਾਂ ਹੀ ਸਿੱਖ ਜਸਟਿਸ ਦੀ ਜਿਹੜੀ ਲੀਗਲ ਟੀਮ ਆ ਗੁਰਪਤਵੰਤ ਸਿੰਘ ਜੀ ਸਾਡੇ ਲੀਗਲ ਜਨਰਲ ਕੌਂਸਲ ਨੇ ਉਹ ਉਸ ਚੀਜ਼ ਨੂੰ ਫਾਲੋ ਕਰਦੇ ਨੇ ਤੇ ਉਹ ਲਿਆ ਕੇ ਵੀਡੀਓ ਕੱਢ ਕੇ ਸਾਨੂੰ ਦਿੰਦੇ ਅਸੀਂ ਲੋਕਾਂ ਦੇ ਵਿੱਚ ਸ਼ੇਅਰ ਕਰਦੇ ਆ। ਮੈਂ ਸਮਝਦਾ ਜੇ ਆਪਾਂ ਇਸੇ ਤਰ੍ਹਾਂ ਫਾਲੋ ਕਰਦੇ ਰਹੇ ਤੇ ਉਹ ਦਿਨ ਦੂਰ ਨਹੀਂਗਾ ਖਾਲਿਸਤਾਨ ਵੀ ਇਸ ਨਕਸ਼ੇ ਦੇ ਉੱਤੇ ਜਿਹੜਾ ਵਾ ਉਹ ਇੱਕ ਦਿਨ ਜ਼ਰੂਰ ਆਏਗਾ ਕਿਉਂਕਿ ਆਪਣਾ ਵੀ ਚਾਹੁੰਦੇ ਵੀ ਸਾਡਾ 194 ਜਿਹੜਾ ਝੰਡਾ ਵਾ ਖਾਲਿਸਤਾਨ ਦਾ ਉਹ ਵੀ ਉੱਥੇ ਜਿਹੜਾ ਉਹ ਲੱਗਣਾ ਚਾਹੀਦਾ ਤੇ ਹੋਣਾ ਚਾਹੀਦਾ ਵਾ। ਗੁਰੂ ਮਹਾਰਾਜ ਬਖਸ਼ਿਸ਼ ਕਰਨਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਕਿ ਵੋਟਾਂ ਦੀਆਂ ਰੈਫਰੈਂਡਮ ਦੀ ਮੁਹਿੰਮ ਚੱਲ ਰਹੀ ਆ ਆਪਾਂ ਅਗਲੇ ਦਾ ਅਗਲਾ ਡੰਡੇ ਤੋਂ ਡੰਡਾ ਪੌੜੀ ਤੋਂ ਪੌੜੀ ਚੜ੍ਹਦੇ ਅੱਗੇ ਜਾ ਰਹੇ ਹਾਂ ਤੇ ਇੱਕ ਤਾਂ ਛੱਤ ਜਿਹੜੀ ਆ ਉਹ ਜ਼ਰੂਰ ਪਏਗੀ। ਜੀ ਬਿਲਕੁਲ ਅੱਜ ਆਪਾਂ ਇੱਥੇ ਇੱਕ ਵਾਰ ਫਿਰ ਵੱਡਾ ਇਕੱਠ ਦੇਖਿਆ ਔਰ ਜਿਸ ਤਰ੍ਹਾਂ ਤੁਸੀਂ ਕਿਹਾ ਜੀ ਕਿ ਇਸ ਸ਼ਹਿਰ ਨੂੰ ਕਰਤਾਰਪੁਰ ਦੇ ਸਾਹਿਬ ਦੇ ਨਾਲ ਜਾਣਿਆ ਜਾਂਦਾ ਬੇਸਿਕਲੀ ਸ਼ਹਿਰ ਦਾ ਨਾਮ ਕਾਟਰੇਟ ਆ ਪਰ ਜਦੋਂ ਆਪਾਂ ਸਿੱਖਾਂ ਦੇ ਕਰਤਾਰਪੁਰ ਦੀ ਗੱਲ ਕਰਦੇ ਆ ਕਿ ਬਿਲਕੁਲ ਇਹ ਸ਼ਹਿਰ ਜਿਹੜਾ ਨਿਊਯਾਰਕ ਦੇ ਬਿਲਕੁਲ ਜੜ੍ਹਾਂ ਦੇ ਵਿੱਚ ਵਸਿਆ ਹੋਇਆ ਔਰ ਬਹੁਤ ਵੱਡੀ ਵਸੋਂ ਜਿਹੜੀ ਆ ਸਿੱਖਾਂ ਦੀ ਇਸ ਸ਼ਹਿਰ ਦੇ ਵਿੱਚ ਹੈਗੀ ਹੈ ਜਿਹੜੀ ਨਿਊਯਾਰਕ ਸਿਟੀ ਨੂੰ ਵੀ ਕਮਿਊਟ ਕਰਦੀ ਆ ਜਿਹੜੀ ਜਰਸੀ ਦੇ ਵਿੱਚ ਵੀ ਹੈਗੀ ਆ ਔਰ ਚੰਗਾ ਇੱਕ ਮੱਲ ਜਿਹੜੀ ਆ ਇਸ ਸ਼ਹਿਰ ਦੇ ਵਿੱਚ ਵਸਦੇ ਸਿੱਖਾਂ ਨੇ ਜਿਹੜੀ ਆ ਉਹ ਕਮਾਈ ਆ। ਸੋ ਕੀ ਆਪਾਂ ਮੈਸੇਜ ਕੀ ਦੇਣਾ ਚਾਹੁੰਦੇ ਆ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਨੂੰ ਕਿ ਜੋ ਇਸ ਸ਼ਹਿਰ ਵੱਲੋਂ ਮੈਸੇਜ ਆ ਰਿਹਾ ਕਿ ਇੱਥੇ ਸਿਟੀ ਹਾਲ ਦੇ ਵਿੱਚ ਨਿਸ਼ਾਨ ਸਾਹਿਬ ਜਿਹੜਾ ਉਹ ਚੜਾਇਆ ਜਾਂਦਾ ਸਿੱਖਾਂ ਦੀ ਪਹਿਚਾਣ ਜਿਹੜੀ ਆ ਉਹ ਅਮਰੀਕਾ ਦੇ ਝੰਡੇ ਦੇ ਬਰਾਬਰ ਜਿਹੜਾ ਉਹ ਝੰਡਾ ਜਿਹੜਾ ਉਹ ਸਿੱਖਾਂ ਦੀ ਹੋਂਦ ਦਾ ਸਾਵਰਨਟੀ ਦਾ ਝੰਡਾ ਜਿਹੜਾ ਉਹ ਚੜ੍ਹਦਾ। ਇਹ ਬਿਲਕੁਲ ਜੀ ਵੇਖੋ ਇਹਦਾ ਪਹਿਲੋਂ ਨਾਂ ਤੇ ਸਾਰੇ ਭਰਾਵਾਂ ਨੇ ਰਲ ਮਿਲਾ ਕੇ ਕਿਹਾ ਵੀ ਕਾਟਰੇਟ ਕਹਿਣਾ ਨਹੀਂ ਸੀ ਕਈ ਵਾਰੀ ਕਈਆਂ ਭਰਾਵਾਂ ਨੂੰ ਆਉਂਦਾ ਤੇ ਉਹਨਾਂ ਨੇ ਸਿੱਧਾ ਹੀ ਨਾਂ ਰੱਖਦਾ ਵੀ ਕਰਤਾਰਪੁਰ ਜਿਹੜਾ ਸੁਖਾਈ ਸੀ ਇਹਨੂੰ ਰੱਖ ਲਓ ਉਹ ਰੱਖਿਆ ਗਿਆ ਪਰ ਇੱਥੋਂ ਦੇ ਪ੍ਰਬੰਧਕ ਜਿਹੜੇ ਨੇ ਸਾਰੇ ਜਿਹੜੇ ਨੇ ਉਹ ਬੜੇ ਵਧੂ ਸੋਚ ਰੱਖਣ ਵਾਲੇ ਨੇ ਉਹਨਾਂ ਨੇ ਇਹ ਫੈਸਲੇ ਕਰਕੇ ਤੇ ਜਿਹੜਾ ਸਿਟੀ ਹਾਲ ਦੇ ਵਿੱਚ ਮੈਂ ਹਿਸਾਬ ਨਾਲ ਜਿਹੜਾ ਖਾਲਸੇ ਦਾ ਨਿਸ਼ਾਨ ਝੂਲ ਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਉਹ ਚੜਾ ਕੇ ਅਮਰੀਕਾ ਦੇ ਝੰਡੇ ਦੇ ਬਰਾਬਰ ਝੰਡਾ ਜਿਹੜਾ ਸਿਟੀ ਹਾਲ 'ਚ ਝੂਲਦਾ ਕਿ ਇਹ ਦੁਨੀਆ ਦੇ ਵਿੱਚ ਮੈਸੇਜ ਜਾਂਦਾ ਕਿ ਇਹ ਜਿਹੜੇ ਕੰਟਰੀ ਨੇ ਅਮਰੀਕਾ ਵਰਗੇ ਦੂਸਰੇ ਕੰਟਰੀ ਜਿੱਥੇ ਜਿੱਥੇ ਵੀ ਚਲਾਇਆ ਜਾਂਦਾ ਉਹ ਕੰਟਰੀ ਸਿੱਖਾਂ ਦੇ ਨਾਲ ਅਹਿਦ ਕਰਦੇ ਨੇ ਵੀ ਤੁਸੀਂ ਭਾਰਤ ਦੇ ਵਿੱਚ ਗੁਲਾਮ ਜੇ ਤੇ ਤੁਸੀਂ ਆਜ਼ਾਦੀ ਤੁਹਾਨੂੰ ਚਾਹੀਦੀ ਆ ਅਸੀਂ ਤੁਹਾਡੀ ਆਜ਼ਾਦੀ ਦੇ ਵਿੱਚ ਤੁਹਾਡੇ ਨਾਲ ਸਪੋਰਟ ਤਾਂ ਨਹੀਂ ਕਰਦੇ ਆ ਲੀਗਲ ਤਰੀਕੇ ਨਾਲ ਜਿੰਨੀ ਕੁ ਆਪਾਂ ਕਰ ਸਕਦੇ ਹਾਂ ਪਰ ਇਸ ਵੇਲੇ 5 ਆਈਸ ਜਿਹੜੀਆਂ ਨੇ ਉਹ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਰੈਫਰੈਂਡਮ ਦੀ ਗੱਲ ਬੜੇ ਸ਼ਰੇਆਮ ਖੁੱਲ੍ਹੇ ਆਮ ਜਿਹੜੇ ਕਰਦੇ ਨੇ ਵੀ ਇਹ ਸਿੱਖਾਂ ਦਾ ਹੱਕ ਆ ਸਿੱਖਾਂ ਦੇ ਹੱਕ ਨੂੰ ਕੋਈ ਵੀ ਅਸੀਂ ਇੱਥੇ ਡੱਕ ਨਹੀਂ ਸਕਦੇ ਕਿਉਂਕਿ ਹਰ ਇੱਕ ਨੂੰ ਬਰਾਬਰ ਦਾ ਕਾਨੂੰਨ ਇੱਥੇ ਬਣਿਆ ਕਾਨੂੰਨ ਭਾਰਤੀਆਂ ਦਾ ਨਹੀਂ ਜਿਹੜੇ ਉਹ ਸਾਡੇ ਬਰਖਲਾਫ ਹਰ ਰੋਜ਼ ਬੋਲਦੇ ਨੇ। ਇੱਥੇ ਸੱਚਾਈ ਦੀ ਗੱਲ ਕੀਤੀ ਜਾਂਦੀ ਹੈ ਕਾਨੂੰਨ ਦੀ ਗੱਲ ਕੀਤੀ ਜਾਂਦੀ ਕਾਨੂੰਨ ਤੁਸੀਂ ਜਿੰਨਾ ਚਿਰ ਭੰਗ ਨਹੀਂ ਕਰਦੇ ਕਾਨੂੰਨ ਨੂੰ ਤੁਸੀਂ ਜਿੰਨਾ ਚਿਰ ਤਾਰ ਪੀਟੋ ਨਹੀਂ ਕਰਦੇ ਉਹਨਾਂ ਚਿਰ ਤੱਕ ਤੁਹਾਨੂੰ ਕਾਨੂੰਨ ਦੇ ਦਾਇਰੇ 'ਚ ਰਹੋਗੇ ਤੇ ਤੁਹਾਨੂੰ ਹਰ ਚੀਜ਼ ਜਿਹੜੀ ਆ ਇਹ ਲੈ ਕੇ ਦਿੰਦੇ ਨੇ ਤੁਹਾਡੇ ਨਾਲ ਖੜਦੇ ਨੇ ਤੁਹਾਨੂੰ ਤਾਂ ਹੀ ਇਜਾਜ਼ਤ ਦਿੰਦੇ ਨੇ ਇਹ ਤਾਂ ਹੀ ਜਿੱਥੇ ਨਿਸ਼ਾਨ ਸਾਹਿਬ ਆ ਜਿੱਥੇ ਖਾਲਸਾ ਦੇ ਝੰਡੇ ਝੂਰ ਰਹੇ ਨੇ ਇਹ ਤੁਹਾਡਾ ਆਜ਼ਾਦੀ ਦਾ ਪ੍ਰਤੀਕ ਆ। ਇਸ ਕਰਕੇ ਜਿੱਥੇ ਜਿੱਥੇ ਸਾਡੇ ਭੈਣ ਭਰਾ ਵਸਦੀ ਸਿੱਖ ਕੌਮ ਆ ਉਹ ਆਜ਼ਾਦੀ ਦੇ ਵਾਸਤੇ ਪਲੰਘਾਂ ਪੁੱਟ ਰਹੀ ਆ ਸਟੈਪ ਬਾਈ ਸਟੈਪ ਅਗਲੇ ਪਾਸੇ ਜਿਹੜੇ ਆਪਾਂ ਜਾ ਰਹੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ ਕੀ ਫਤਿਹ। ਸਿੱਖ ਸੁਸਾਇਟੀ ਦੇ ਸੈਕਟਰੀ ਵੀ ਹੈਗੇ ਆ ਜੀ ਤੇ ਨਾਲ ਦੀ ਨਾਲ ਖਾਲਿਸਤਾਨ ਦੇ ਉਹ ਯੋਧੇ ਆ ਜਿਨ੍ਹਾਂ ਨੇ ਪਿਛਲੇ 40 ਸਾਲਾਂ ਤੋਂ ਖਾਲਿਸਤਾਨ ਦੀ ਆਵਾਜ਼ ਜਿਹੜੀ ਆ ਉਹ ਚੁੱਕ ਕੇ ਰੱਖੀ ਆ ਤੇ ਸਰਦਾਰ ਬਲਾਕਾ ਸਿੰਘ ਜੀ। ਹਾਂਜੀ ਬਲਾਕਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਇਹ TV 84 ਤੇ ਆਪਣਾ ਪੋਲਿਟਿਕਸ ਪੰਜਾਬ ਜਿਹਦੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਹੀ ਦੱਸ ਦਵਾਂ ਵੀ ਇਹ ਦੋਏ TV ਨੇ ਜਿਹੜੇ ਸਾਡੇ ਪੂਰੇ ਮੈਕ ਕਰ ਸਕਦੇ ਆ ਨਹੀਂ ਤਾਂ ਜਿਹੜੇ ਪੰਜਾਬ ਦੀ ਸੇਵਾ ਜਿਹੜੇ ਪੰਜਾਬੀ ਦੀ ਸੇਵਾ ਕਰਦੇ ਆ ਉਹ ਹੱਕ ਸੱਚ ਦੀ ਗੱਲ ਕਰਨੋਂ
ਭੱਜ ਜਾਂਦੇ ਨੇ, ਵਧਾਈ ਦੇ ਪਾਤਰ ਨੇ। ਅੱਜ ਅਸੀਂ ਨਗਰ ਕੀਰਤਨ 17ਵਾਂ ਨਗਰ ਕੀਰਤਨ ਕਾਟਰੇਟ ਦੇ ਵਿੱਚ ਜਿਹੜਾ ਨਿਕਲ ਰਿਹਾ ਉਹਦੇ ਵਿੱਚ ਪਹੁੰਚੇ ਆ। ਇਹ ਜਿਹੜੇ ਨਗਰ ਕੀਰਤਨ ਤੇ ਪਰੇਡਾਂ ਨੇ ਇਹ ਖਾਲਸੇ ਦੇ ਬੋਲ ਬਾਲੇ ਨੇ। ਉਸ ਧਰਤੀ ਤੇ, ਪੰਜਾਬ ਦੀ ਧਰਤੀ ਤੇ ਜਿਹੜੇ ਪਿਛਲੇ 40 ਸਾਲਾਂ ਤੋਂ ਧੱਕਾ ਹੋ ਰਿਹਾ, ਉਹਨਾਂ ਸਿੰਘਾਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਨੇ 84 'ਚ ਜਾਂ ਫਿਰ ਜੇਲ੍ਹਾਂ ਵਿੱਚ ਬੰਦ ਨੇ, ਇਹ ਜਿਹੜੇ ਨਗਰ ਕੀਰਤਨ ਉਹਨਾਂ ਨੂੰ ਸਮਰਪਿਤ ਹੁੰਦੇ ਨੇ। ਪਰ ਬੜੀ ਕਿਰਪਾ ਮਹਾਰਾਜ ਸਾਹਿਬ ਦੀ, ਥਾਂ ਥਾਂ ਤੇ ਜਿਹੜਾ ਖਾਲਸਾ ਦੇ ਖਾਲਸਾ ਰਾਜ ਦੀ ਗੱਲ ਕਰਦਾ। ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹੁਣ ਜਿਹੜਾ ਆਪਣੇ ਮੁਹਿੰਮ ਚੱਲ ਰਹੀ ਆ ਵੋਟਾਂ ਦੀ, ਦੁਨੀਆ ਭਰ ਦੇ ਵਿੱਚ ਦੱਸ ਦਿੱਤਾ ਸਿੱਖ ਫੌਜ ਜਸਟਰ ਵਧਾਈ ਦੇ ਪਾਤਰ ਹੈ, ਜਿਨ੍ਹਾਂ ਨੇ ਦੁਨੀਆ ਭਰ ਦੇ ਵਿੱਚ ਜਾ ਕੇ, ਚਾਹੇ ਉਹ ਯੂਰਪ ਹੋਵੇ, ਚਾਹੇ ਆਸਟ੍ਰੇਲੀਆ ਹੋਵੇ, ਚਾਹੇ ਨਿਊਜ਼ੀਲੈਂਡ ਹੋਵੇ, ਚਾਹੇ ਕੈਨੇਡਾ ਤੇ ਅੱਜ ਅਮਰੀਕਾ ਦੀ ਧਰਤੀ ਤੇ ਆ ਵਰਲਡ ਵਾਈਜ਼ ਟੂਰ ਲਾ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਸਿੰਘ ਸਿੰਘਣੀਆਂ ਮੈਂ ਆਪਣੀਆਂ ਵੋਟਾਂ ਪਾ ਕੇ ਦੱਸਿਆ ਵੀ ਸਿੱਖ ਇੱਕ ਵੱਖਰਾ ਰਾਜ, ਆਪਣਾ ਖਾਲਿਸਤਾਨ ਘਰ ਚਾਹੁੰਦੇ ਨੇ। ਉਹਦੇ ਸਬੰਧ ਦੇ ਵਿੱਚ ਅਮਰੀਕਾ ਦੇ ਵਿੱਚ ਈਸਟ ਕੋਸਟ ਦੇ ਵਿੱਚ ਤਿਆਰੀਆਂ ਨੇ। ਉਹਦੇ ਲਈ ਪਹਿਲਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ 17 ਅਗਸਤ ਨੂੰ ਸਾਰੇ ਭਾਈ ਉੱਥੇ ਪਹੁੰਚੋ ਵਾਸ਼ਿੰਗਟਨ DC ਦੇ ਵਿੱਚ, ਜਿੱਥੇ ਹਰ ਗੱਲ ਦਾ ਫੈਸਲਾ ਹੁੰਦਾ। ਚਾਹੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਵੀ ਜੇ ਲੜਾਈ ਲੱਗੀ ਸੀ ਪਾਕਿਸਤਾਨ ਤੇ ਇੰਡੀਆ ਦੀ, ਉਹਦਾ ਫੈਸਲਾ ਵੀ ਉੱਥੇ ਹੀ ਹੋਇਆ ਵੀ ਬੰਦ ਕਰੋ। ਉਹ ਆਪਾਂ ਵੀ ਫੈਸਲਾ ਉੱਥੇ ਹੀ, ਆਪਣੇ ਦੇਸ਼ ਦਾ ਵੀ ਫੈਸਲਾ ਉੱਥੇ ਹੀ ਹੋਣਾ। ਬੜੀਆਂ ਸ਼ਹੀਦੀਆਂ ਹੋ ਚੁੱਕੀਆਂ, ਪਰ ਅੱਜ ਵੀ ਹਰ ਤਰ੍ਹਾਂ ਦੇ ਨਾਲ ਸਿੱਖ ਆਪ ਦਾ ਜਿਹੜੀ ਮੁਹਿੰਮ ਚਲਾਈ ਆ ਉਹਦੇ ਵਿੱਚ ਆਪਾਂ ਪਹੁੰਚਣਾ। ਕਈ ਕਹਿੰਦੇ ਦੂਰ ਆ ਭਾਈ, ਆਪਣਾ ਹੱਕ ਆ। ਆਪਾਂ ਹੋਰਾਂ ਲਈ ਵੋਟਾਂ ਬਥੇਰੀਆਂ ਪਾਈਆਂ ਨੇ 75-77 ਸਾਲ ਤੋਂ, ਪਰ ਇਹ ਇੱਕ ਇੱਕ ਵੋਟ ਜਿਹੜੀ ਕਿ ਆਪਾਂ ਵਾਸ਼ਿੰਗਟਨ DC ਆ ਕੇ ਪਾਉਣੀ ਆ ਔਰ ਦੱਸਣਾ ਬਈ ਖਾਲਸਾ ਆਪਣਾ ਰਾਜ ਭਾਗ ਚਾਹੁੰਦਾ। ਆਪਾਂ ਇਸ ਅਮਰੀਕਾ ਦੇ ਵਿੱਚ ਆਪਣਾ ਸਿੱਖ ਕਾਕਸ ਵੀ ਬਣਾਇਆ ਹੋਇਆ ਹੈ, ਜਿਵੇਂ ਕਿ ਇੰਡੀਆ ਵਾਲਿਆਂ ਨੇ ਬਣਾਇਆ ਹੁੰਦਾ, ਕੰਟਰੀਆਂ ਦਾ ਹੁੰਦਾ, ਪਰ ਆਪਣਾ ਬਗੈਰ ਕੰਟਰੀ ਤੋਂ ਆ। ਉਹਨਾਂ ਦੇ ਤਕਰੀਬਨ 90 ਕਾਂਗਰਸਮੈਨ ਨੇ, ਆਪਣੇ 45 ਤੋਂ 50 ਤੱਕ ਹੁੰਦੇ ਨੇ ਜਿਹੜੇ ਸਿੱਖਾਂ ਦੀ ਗੱਲ ਕਰਦੇ ਨੇ। ਇਹ ਸਾਡੇ ਵੀਰਾਂ ਨੇ, ਜਿਹੜੇ ਸਾਡੇ ਖਾਲਸਾਨੀਆਂ ਨੇ, ਇਹ ਜੋ ਪ੍ਰੋਗਰਾਮ ਜਿਹੜਾ ਬਣਾਇਆ ਸਿੱਖੀ ਦੀ ਗੱਲ ਵਾਸ਼ਿੰਗਟਨ DC ਵਿੱਚ ਸਾਡੀ ਆਲਰੇਡੀ ਹੁੰਦੀ ਆ, ਕਿਉਂਕਿ ਉਹਨਾਂ ਨੂੰ ਪਤਾ ਉਹਨਾਂ ਦੀ ਵੀ ਵੋਟਾਂ ਦੀ ਗੱਲ ਆ ਜਾਂ ਆਉਂਦੇ ਆ। ਉਹਦੇ ਲਈ ਸਾਡੇ ਡਾਕਟਰ ਪ੍ਰਿਤਪਾਲ ਸਿੰਘ ਜੀ ਜਿਹੜੇ ਕੈਲੀਫੋਰਨੀਆ ਤੋਂ ਨੇ, ਉਹਨੂੰ ਹੈਂਡਲ ਕਰਦੇ ਨੇ। ਬੜੀ ਕਿਰਪਾ ਉਹਨਾਂ ਤੇ। ਤਕਰੀਬਨ 1.5 ਮਿਲੀਅਨ ਤੋਂ 1.5 ਮਿਲੀਅਨ ਦਾ ਖਰਚਾ ਜਿਹੜਾ ਉਹ ਹਰ ਸਾਲ ਇਹ ਪ੍ਰਚਾਰ ਕਰਨ ਲਈ ਖਾਲਿਸਤਾਨ ਲਈ ਲਾਉਂਦੇ ਨੇ। ਉਹਨਾਂ ਦਾ TV 84 ਮੇਰੇ ਵੀਰ ਡਾਕਟਰ ਰਣਜੀਤ ਸਿੰਘ, ਜਿਨ੍ਹਾਂ ਦੀ ਇਹ ਵੱਡੀ ਵੱਡੀ ਦੇਣ ਅੱਜ ਸਾਡੇ 'ਚ ਹੈ ਨਹੀਂ, ਪਰ ਉਹਨੂੰ ਯਾਦ ਕੀਤਾ ਜਾਂਦਾ ਵੀ ਆਪਣਾ ਆਪ ਆਪਣੇ ਪਰਿਵਾਰ ਦੀ ਜਾਂ ਹੋਰ ਦੀ ਕਿਸੇ ਦੀ ਪਰਵਾਹ ਨਹੀਂ ਕੀਤੀ। ਉਸਨੇ TV 84 ਲਈ ਇੱਕ ਇੱਕ ਸਾਹ, ਇੱਕ ਇੱਕ ਕਦਮ ਖਾਲਿਸਤਾਨ ਲਈ ਉਹਨੇ ਲਾਇਆ। ਡਾਕਟਰ ਅਮਰਜੀਤ ਸਿੰਘ ਜੀ, ਜਿਹੜੇ ਕਿ ਸਾਡੇ ਸਾਹਮਣੇ ਸਿੱਖ ਕੌਮ ਦੇ ਜਦੋਂ ਵੀ ਖੜੋਤ ਆਉਂਦੀ ਆ ਤਾਂ ਘਰ ਘਰ ਜਾ ਕੇ ਜਿਹੜੇ ਸਿੰਘ ਥੋੜ੍ਹੇ ਜਿਹਾ ਢਿੱਲੇ ਪੈਂਦੇ ਉਹਨਾਂ ਨੂੰ ਖੜੇ ਕਰਦੇ ਨੇ। ਸੋ TV 84 ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਪੋਲੀਟਿਕਸ ਪੰਜਾਬ ਦੇ ਸਾਡੇ ਜਗਜੀਤ ਸਿੰਘ, ਜੱਗਾ ਬਾਬਾ ਤੇ ਸਾਡਾ ਰਾਣਾ, ਪਿਛਲੇ 35 ਸਾਲਾਂ ਦੇ ਵਿੱਚੋਂ ਅਮਰੀਕਾ ਦੀ ਧਰਤੀ ਤੇ ਜੇ ਜ਼ੋਰ ਲਾਇਆ, ਚਾਹੇ ਗੱਤਕਾ ਸਿਖਾਇਆ, ਚਾਹੇ ਬਾਣੀ ਸੰਥਿਆ ਕਰਵਾਈ ਆ, ਉਹਦੇ ਵਿੱਚੋਂ ਨਿਊਯਾਰਕ ਦੀ ਧਰਤੀ ਤੇ 2 ਯੋਧੇ ਨਿਕਲੇ ਨੇ, ਜੱਗਾ ਤੇ ਰਾਣਾ। ਰਾਣਾ ਤਾਂ ਆਪਣਾ ਸਫ਼ਰ ਪੰਥ ਦੇ ਲਾ ਕੇ, ਜਿਵੇਂ ਕਹਿੰਦੇ ਆ ਪੰਥ ਲਈ ਆਪਾਂ ਵਾਰ ਕੇ ਉਹ ਗੁਰੂ ਦੀ ਗੋਦ ਚਲਿਆ ਗਿਆ ਜਿੱਥੇ ਉਹਨੂੰ ਜ਼ਰੂਰਤ ਸੀਗੀ। ਪਰ ਅੱਜ ਉਹਦੀ ਜਗ੍ਹਾ ਤੇ ਜਗਜੀਤ ਸਿੰਘ ਹੋਣੀ ਤੇ ਸਾਰੇ ਸਿੰਘ ਫੌਜ ਜਸਟਰ ਦੇ, ਇਹਨਾਂ ਨੂੰ ਸਲੂਟ ਆ ਵੀ ਇਹ ਹਰ ਕਦਾ ਕੰਮ ਘਰਾਂ ਦੇ ਛੱਡ ਕੇ। ਇੱਕ ਇਤਿਹਾਸ ਇਹ ਆ, ਜਿਵੇਂ ਪਹਿਲੀ ਦਾਸੀ ਦੇ ਵਿੱਚ ਆਪਾਂ ਸੁਣਦੇ ਆ ਵੀ ਬਾਬਾ ਮਰਦਾਨਾ ਗੁਰੂ ਨਾਨਕ ਸਾਹਿਬ ਨੇ ਚਲਾ ਗਿਆ, 8 ਸਾਲ ਬਾਅਦ ਮੁੜਿਆ ਸੀ। ਇਹ ਵੀ ਕਈ ਮਹੀਨੇ ਕਈ ਪਰਿਵਾਰਾਂ ਨੂੰ ਛੱਡ ਕੇ ਭਾਈ ਜਾਂਦੇ ਨੇ, ਸੌਖਾ ਕੰਮ ਨਹੀਂ। ਅਸੀਂ ਸਿਰਫ ਊਣਤਾਈਆਂ ਜਾਂ ਦੋਸ਼ ਲਾਉਣ ਦੇ ਨਾਲ ਵੱਲ ਰਹੀਏ। ਅਸੀਂ ਜੇ ਇਹਨਾਂ ਨਾਲ ਨਹੀਂ ਤੁਰ ਸਕਦੇ ਤਾਂ ਘੱਟੋ ਘੱਟ ਇਹਨਾਂ ਸਿੰਘਾਂ ਦੇ ਬਾਰੇ ਜਾਂ ਜਿਹੜੇ ਅਗਲੇ ਉਹਨਾਂ ਦੇ ਬਾਰੇ ਸਾਨੂੰ ਮੰਦਾ ਚੰਗਾ ਨਹੀਂ ਬੋਲਣਾ ਚਾਹੀਦਾ। ਅਰਦਾਸ ਕਰਨੀ ਚਾਹੀਦੀ ਹੈ। ਹਰ ਚੀਜ਼ ਦੀ ਲੋੜ ਆ, ਅਰਦਾਸ ਦੀ ਵੀ ਲੋੜ ਆ, ਬਾਣੀ ਦੀ ਵੀ ਲੋੜ ਆ, ਪ੍ਰਚਾਰਾਂ ਦੀ ਵੀ ਲੋੜ ਆ, ਡੰਡੇ ਖੜਕਾਉਣ ਦੀ ਲੋੜ ਆ। ਜਿਹੜੇ ਆਉਂਦੇ ਨੇ ਭਾਰਤ ਦੀ ਧਰਤੀ ਤੇ ਉੱਥੇ ਬੜੇ ਬੜੇ ਹਿੱਕਾਂ ਤਾਣ ਕੇ ਉਹਨਾਂ ਨੂੰ ਭਜਾਉਣ ਦੀ ਵੀ ਲੋੜ ਆ। ਤੇ ਸਾਰਿਆਂ ਦੇ ਹਿੱਸੇ ਨੇ, ਉਹਦਾ ਅਲੱਗ-ਅਲੱਗ ਸਾਡੀਆਂ ਡਿਊਟੀਆਂ ਲਾਈਆਂ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ। ਠੀਕ ਹੈ ਜੀ, ਭਾਈ ਕਨਈਏ ਵਾਲਾ ਵੀ ਕੰਮ ਕਰਨਾ, ਭਾਈ ਬਚਿੱਤਰ ਸਿੰਘ ਵਾਲਾ ਵੀ ਕਰਨਾ। ਬਾਬਾ ਦੀਪ ਸਿੰਘ ਨੇ ਜਿਹੜੀ ਲਕੀਰ ਖਿੱਚੀ ਹੋਈ ਆ ਉਹ ਲਕੀਰ ਵੀ ਪਾਰ ਕਰਨੀ ਆ। ਉਹ ਤਾਂ ਕਿਰਪਾ ਉਹ ਲੱਗੇ ਹੋਏ ਆ, ਜੇ ਮਹਾਰਾਜ ਕਿਰਪਾਲਵੇ ਸਾਰਿਆਂ ਨੂੰ। ਸੋ ਫਿਰ ਦੋਨੇ ਟੀਵੀਆਂ ਦਾ ਤੇ ਇੱਥੇ ਦੀ ਸੰਗਤ ਦਾ, ਗੁਰਦੁਆਰਾ ਸਿੰਘ ਸਭਾ ਦਾ, ਜਿਨ੍ਹਾਂ ਨੇ ਇਹ ਪ੍ਰੋਗਰਾਮ ਹਰ ਸਾਲ ਲੀਕਦੇ ਨੇ, ਗੁਰਦੁਆਰਾ ਦਸ਼ਮੇਸ਼ ਦਰਬਾਰ, ਇੱਥੇ ਦੇ ਗੁਰਦੁਆਰੇ ਦੇ ਹੋਰ ਨੇੜੇ ਤੇੜੇ ਸਾਰਿਆਂ ਦਾ ਧੰਨਵਾਦ ਕਰਦੇ ਆ। ਜਗਜੀਤ ਸਿੰਘ ਦਾ ਨਾਲ ਇਹ ਯੋਧੇ ਸਾਡੇ ਪੰਥ ਲਈ ਜਿਵੇਂ ਅੜਦੇ ਨੇ ਮੈਦਾਨ ਦੇ ਵਿੱਚ, ਹਰ ਤਰ੍ਹਾਂ ਲਈ ਪ੍ਰਚਾਰ ਲਈ ਵੀ ਡੰਡਾ ਲੈ ਕੇ ਵੀ ਖੜਦੇ ਨੇ। ਤੇ ਸਾਡੇ ਅਵਤਾਰ ਸਿੰਘ ਪੰਨੂ ਤੇ ਭਾਈ ਸਾਡੇ ਗੁਰਪਤਵੰਤ ਸਿੰਘ ਜੀ ਪੰਨੂ ਤੇ ਸਾਡੇ ਕੌਮ ਦੇ ਸ਼ਹੀਦ ਭਾਈ ਹਰਮੀਤ ਸਿੰਘ ਨਿੱਜਰ ਜਿਹਦੀ ਸ਼ਹੀਦੀ ਨੇ ਦੁਨੀਆ ਨੂੰ ਦੱਸਤਾ। ਤੇ 2-3 ਸ਼ਹੀਦੀਆਂ ਹੋਈਆਂ ਨੇ, ਭਾਈ ਪੰਜਬੜੀ ਦੇ ਖੰਡੇ ਦੀ ਤੇ ਗੁਰਮੀਤ ਸਿੰਘ PhD ਜਿਹੜਾ ਪਾਕਿਸਤਾਨ ਦੇ 4 ਸਿੰਘਾਂ ਦੀ, ਉਹਨਾਂ ਦਾ ਪਹਿਲਾਂ ਪਤਾ ਹੀ ਨਹੀਂ ਸੀ ਲੱਗਦਾ। ਪਰ ਜਦੋਂ ਨਿੱਜਰ ਦੀ ਤੋਂ ਬਾਅਦ ਤੇ ਖੰਡੇ ਦੀ ਤੋਂ ਬਾਅਦ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਰਪਾ ਕਰਤੀ ਆ। ਅੱਜ ਨਿਕਲ ਗੁਪਤਾ ਉਹ ਜੇਲ੍ਹ 'ਚ ਬੰਦ ਹੈ, ਜਿੱਥੇ ਸਾਡੇ ਸੁੱਖੀ ਕੁੱਕੀ ਹੁੰਦੇ ਸੀ ਅੱਜ ਤੋਂ 35 ਸਾਲ ਪਹਿਲਾਂ ਸੀ, ਜਦੋਂ ਭਾਰਤ ਸਰਕਾਰ ਕਹਿੰਦੀ ਸੀਗੀ ਵੀ ਇਹ ਅੱਤਵਾਦੀ ਨੇ, ਪਰ ਅੱਜ ਅਮਰੀਕਾ ਸਰਕਾਰ ਕਹਿੰਦੀ ਆ ਵੀ ਹਿੰਦੁਸਤਾਨ ਅੱਤਵਾਦੀ ਆ। ਇਹ ਸਮਾਂ ਬਦਲਦਾ ਰਹਿਣਾ, ਵਰਤਾਰੇ ਵਰਤਣੇ, ਗੁਰੂ ਨੇ ਕਿਰਪਾ ਕਰਨੀ ਆ। ਸਾਨੂੰ ਖਾਲਿਸਤਾਨ ਖਾਲਸਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦੇਣਾ, ਅਰਦਾਸ ਕਰਨੀ ਚਾਹੀਦੀ ਆ। ਹਰ ਤਰ੍ਹਾਂ ਦੇ ਤਿਆਰ ਰਹਿਣਾ ਚਾਹੀਦਾ। ਇਹ ਮਨੁੱਖਾ ਜੀਵਨ ਵਾਰ-ਵਾਰ ਨਹੀਂ ਮਿਲਦਾ, ਹੱਕ ਸੱਚ ਲਈ ਆਪਦੇ ਖੜਨਾ ਚਾਹੀਦਾ। ਸੋ ਸਾਰਿਆਂ ਸੰਗਤਾਂ ਦਾ ਫੇਰ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਸਨ ਸਰਦਾਰ ਬਲਾਕਾ ਸਿੰਘ ਹੋਣੀ। ਸੋ ਆਪਣੇ ਨਾਲ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸਰਦਾਰ ਕੇਵਲ ਸਿੰਘ ਹੋਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਮੂਹ ਸੰਗਤ ਨੂੰ ਔਰ ਜੋ ਟੀਵੀ ਮਾਧਿਅਮ ਸੁਣ ਰਹੇ ਆ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਇਸ ਦਿਹਾੜੇ ਦੀ। ਔਰ ਸਾਧ ਸੰਗਤ ਜੀ, ਇਹ ਕਿਸੇ ਕਰਮ ਵਾਲੇ ਨੂੰ ਇਹ ਮੌਕਾ ਮਿਲਦਾ ਇਹਦੀ ਪਾਰਟਿਸਿਪੇਟ ਕਰਨ ਦਾ। ਹਰ ਸੰਗਤ ਨੂੰ ਬੇਨਤੀ ਹੈ ਜ਼ਰੂਰ ਵੱਧ ਚੜ੍ਹ ਕੇ ਆਪਾਂ ਇਸ ਪ੍ਰੋਗਰਾਮਾਂ ਦੇ ਵਿੱਚ ਆਪਾਂ ਜਿੱਥੇ ਵੀ ਨਗਰ ਕੀਰਤਨ ਹੁੰਦਾ ਜਾਂ ਮਨਹਾਟਨ ਵਿੱਚ ਜਾਂ DC ਵਿੱਚ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ। ਆਪਾਂ ਇਹ ਰੌਣਕਾਂ ਵਧਾਈਏ, ਇਸ ਨਾਲ ਆਪਾਂ ਨੂੰ ਸੰਗਤ ਦੇ ਵਿੱਚ ਵਾਕਫੀ ਪੈਦਾ ਹੁੰਦੀ ਆ ਕਿ ਸਿੱਖ ਕੌਮ ਦਾ ਆਪਾਂ ਨੂੰ ਪਤਾ ਲੱਗਦਾ ਕਿੰਨੇ ਕੁ ਆਪਣੀ ਇੱਥੇ ਆਪਣੀ ਕਿੰਨੀ ਕੁ ਆਬਾਦੀ ਆ। ਜਿਹੜੇ ਇੱਥੇ ਦੇ ਪੋਲੀਟੀਸ਼ੀਅਨਾਂ ਨੂੰ ਪਤਾ ਲੱਗਦਾ, ਇਹਦੇ ਨਾਲ ਆਪਣਾ ਇੱਥੇ ਨਾ ਹੁੰਦਾ, ਆਪਣੀ ਪੁੱਛ ਹੁੰਦੀ ਆ। ਜੇ ਆਪਾਂ ਇਕੱਠੇ ਨਾ ਹੋਵਾਂਗੇ ਇਹਨਾਂ ਨੂੰ ਕੀ ਪਤਾ ਉਹ ਕਿੰਨੇ ਕੁ ਆਪਾਂ ਇੱਥੇ ਰਹਿੰਦੇ ਆ। ਇਹ ਜ਼ਰੂਰ ਬੇਨਤੀ ਪ੍ਰਵਾਨ ਕਰਨੀ। ਬਾਕੀ ਜੋ ਬਲਾਕਾ ਸਿੰਘ ਨੇ ਦੱਸਿਆ, ਆਪਾਂ ਨਾਲ ਜੋ ਕੌਮ ਨਾਲ ਇਸ ਲਈ ਵਿਤਕਰਾ ਹੋ ਰਿਹਾ, ਇਹ ਮੈਂ ਦੱਸਣਾ ਚਾਹੁੰਦਾ ਵੀ ਅਸੀਂ ਦੇਸ਼ ਨੂੰ ਆਜ਼ਾਦ ਕਰਾਇਆ, ਸਾਡੇ ਪੁਰਖਿਆਂ ਨੇ ਬਹਾਦਰੀਆਂ ਦਿੱਤੀਆਂ, ਉੱਥੇ ਸ਼ਹਾਦਤਾਂ ਦਿੱਤੀਆਂ, ਜੇਲ੍ਹਾਂ ਕੱਟੀਆਂ, ਫਾਂਸੀਆਂ ਦੇ ਚੜ੍ਹੇ, ਪਰ ਸਾਡੇ ਨਾਲ ਹੁਣ ਫੇਰ ਵਿਤਕਰਾ ਹੋ ਰਿਹਾ। ਸਾਨੂੰ ਜੋ ਹੱਕ ਦੂਜੇ ਸਾਨੂੰ ਬਰਾਬਰ ਦੇ ਹੱਕ ਨਹੀਂ ਮਿਲ ਰਹੇ। ਇਹ ਉੱਥੇ ਦੀ ਗੌਰਮੈਂਟ ਸੋਚਣਾ ਵੀ ਸਾਨੂੰ ਨਾ ਰੱਖਣਾ ਜਾਂ ਨਹੀਂ ਰੱਖਣਾ, ਜਾਂ ਸਾਨੂੰ ਨਾ ਰੱਖਣਾ, ਸਾਡੇ ਬਰਾਬਰ ਦੇ ਹੱਕ ਦਿਓ, ਨਹੀਂ ਤਾਂ ਸਾਨੂੰ ਆਪਣਾ ਮੁਲਕ ਦੇ ਦਿਓ, ਅਸੀਂ ਆਪੇ ਜਿੱਦਾਂ ਵੀ ਕੱਟੀਏ ਆਪਾਂ ਦਿਨ ਕੱਟ ਲਾਂਗੇ। ਇਹ ਬੇਨਤੀਆਂ ਮੇਰੀਆਂ ਪ੍ਰਵਾਨ ਕਰਨੀਆਂ। ਫਿਰ ਦੁਬਾਰਾ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਣੇ ਨਾਲ ਸਰਦਾਰ ਕੁਲਦੀਪ ਸਿੰਘ ਜੀ। ਸੋ ਸਰਦਾਰ ਕੁਲਦੀਪ ਸਿੰਘ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ। ਵੈਸੇ ਪੋਲਿਟਿਕਸ ਪੰਜਾਬ ਦੇ ਜਿਹੜੇ ਵਿਊਅਰਸ ਆ ਉਹ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਸਾਡੇ ਸਤਿਕਾਰਯੋਗ ਅੰਕਲ ਜੀ ਨੂੰ। ਇਹ ਸਾਡੇ ਸ਼ਹੀਦ ਭਾਈ ਹਰਪ੍ਰੀਤ ਸਿੰਘ ਰਾਣਾ ਦੇ ਫਾਦਰ ਹੈਗੇ ਆ। ਸੋ ਆਪਾਂ ਸਾਰੇ ਜਾਣਦੇ ਆ, ਪਰ ਫਿਰ ਵੀ ਆਪਣਾ ਫਰਜ਼ ਬਣਦਾ ਕਿ ਇੰਟਰੋਡਿਊਸ ਕਰਾਉਣਾ। ਹਾਂਜੀ ਅੰਕਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਪੋਲਿਟਿਕਸ ਪੰਜਾਬ TV UK ਤੇ TV 84 ਦੀ ਜਿੰਨੇ ਵੀ ਵਿਊਅਰ ਹੈ ਸਾਰਿਆਂ ਨੇ ਫਤਿਹ ਵਾਲਾ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅੱਜ ਅਸੀਂ ਕਾਰਟਰੇਟ ਨਿਊ ਜਰਸੀ ਪਹੁੰਚੇ ਹਾਂ। ਸਿੰਘ ਸਭਾ ਗੁਰਦੁਆਰੇ ਅੱਜ ਸਿੱਖ ਡੇ ਪਰੇਡ ਹੈਗੀ ਆ ਤੇ ਅਸੀਂ ਇਸ ਪਰੇਡ ਦੇ ਵਿੱਚ ਅੱਜ ਭਾਗ ਲਿਆ ਤੇ ਆ ਕੇ ਅਸੀਂ ਆਪਣੇ ਝੰਡੇ ਸੰਗਤ ਦੇ ਵਿੱਚ ਵਰਤਾਏ ਨੇ। ਤੇ ਝੰਡੇ ਅਸੀਂ ਥੋੜਾ ਲੇਟ ਸੀਗੇ ਕਿਉਂਕਿ ਪਿੱਛੇ ਐਕਸੀਡੈਂਟ ਹੋ ਗਿਆ, ਟ੍ਰੈਫਿਕ ਲੱਗੀ ਸੀਗੀ। ਪਰ ਜਿਉਂ ਹੀ ਅਸੀਂ ਝੰਡੇ ਲੈ ਕੇ ਗੱਡੀ ਤੋਂ ਥੱਲੇ ਉਤਰੇ ਆ, ਸੰਗਤਾਂ ਨੇ ਦੌੜ ਝੰਡੇ ਆ ਕੇ ਸਾਤੋਂ ਲਏ ਨੇ। ਅੰਕਲ ਜੀ ਝੰਡਾ ਦੇ ਦਿਓ, ਅੰਕਲ ਜੀ ਝੰਡਾ ਦੇ ਦਿਓ।
5 ਮਿੰਟ 'ਚ ਜਿੰਨੇ ਅਸੀਂ ਝੰਡੇ ਲਿਆਏ ਸੀ ਸਾਰੀ ਸੰਗਤ 'ਚ ਵਰਤਾਏ ਗਏ। ਬਾਕੀ ਜਿੰਨੀ ਸੰਗਤ ਇੱਥੇ ਇਸ ਨਗਰ ਕੀਰਤਨ 'ਚ ਪਹੁੰਚੀ ਹੈ, ਜਿੰਨੀਆਂ ਜਥੇਬੰਦੀਆਂ, ਜਿੰਨੀਆਂ ਗੁਰਦੁਆਰਾ ਕਮੇਟੀਆਂ ਪਹੁੰਚੀਆਂ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇੱਕ ਨਾਲ ਗੱਲ ਹੈ ਕਿ ਆਪਣੀ 17 ਅਗਸਤ ਨੂੰ ਵਾਸ਼ਿੰਗਟਨ DC ਵੋਟਾਂ ਪੈਣ ਜਾ ਰਹੀਆਂ ਨੇ। ਜਿੰਨੀ ਵੀ ਸੰਗਤ ਸਾਡੀ ਨਿਊਯਾਰਕ, ਨਿਊ ਜਰਸੀ ਤੇ ਕੈਲੀਫੋਰਨੀਆ, ਆਪਣਾ ਕਨੈਕਟੀਕਟ, ਪੈਨਸਿਲਵੇਨੀਆ, ਜਿੰਨੀਆਂ ਵੀ ਨੇੜੇ ਤੇੜੇ ਸਾਡੀਆਂ ਸੰਗਤਾਂ ਨੇ, ਸਾਰਿਆਂ ਨੂੰ ਬੇਨਤੀ ਹੈ ਕਿ ਆਪਣੀਆਂ 17 ਅਗਸਤ ਨੂੰ ਕਿਸੇ ਨੇ ਵੀ ਕਿਤੇ ਕੰਮ ਤੇ ਨਹੀਂ ਜਾਣਾ, ਛੁੱਟੀਆਂ ਕਰਕੇ ਹਰੇਕ ਗੁਰੂ ਘਰ ਤੋਂ ਬੱਸਾਂ ਚੱਲੀਆਂ ਨੇ ਤੇ ਆਪਣੇ ਪਰਿਵਾਰਾਂ ਨੂੰ ਗੱਡੀਆਂ ਸਮੇਤ ਲਿਜਾ ਕੇ ਵੋਟਾਂ ਪਾਉਣੀਆਂ ਨੇ। ਵੱਧ ਤੋਂ ਵੱਧ 17 ਅਗਸਤ ਨੂੰ ਵਾਸ਼ਿੰਗਟਨ DC ਪਹੁੰਚਣਾ। ਤੇ ਬਾਕੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। We are so blessed and lucky to be attending the 17th Sikh Day Parade at Carteret, together with our special guests, Mayor of Carteret, Daniel J. Raman, Mayor of Woodbridge Township, John McCormick. And we are so blessed to have such a nice, beautiful day, so we could all enjoy this great event and Sikh Day Parade. So I'd like to congratulate all of you to be part of this special day in Sikh history. Now, I would like to invite Mayor of Carteret, Mr. Daniel J, to continue this event and say a few words to address our gathering. Mayor, Mr. Daniel. Thank you, and good afternoon, everyone. Welcome to Carteret. Waheguru Ji Ka Khalsa, Waheguru Ji Ki Fateh. It's a pleasure to be here with you today as we celebrate the Sikh faith and culture, the birth of Guru Nanak, and all of the 28 million members of the Sikh faith that celebrate this special day around the world. Thank you. Carteret has always been a cultural melting pot and an immigrant community. Since its founding over 100 years ago, today Carteret is the third most diverse community in the entire state of New Jersey. Members of the Sikh community celebrate throughout the day, throughout the year, participating in many programs, events, boards, and agencies. We have with us a few special dignitaries I'd like to announce today. Our Councilman Jorge Diaz, Councilman Dennis Damasio, and he was the first member of the Sikh community to serve on our Board of Education and on the Council. Councilman A.J. Joel, for a round of applause. We're pleased to have with us today to help celebrate our Sikh flag raising and parade and this festival, our neighboring mayor, who's taking time out of his day on Saturday to be with us. Please welcome Mayor John McCormick for a few words. Thank you very much, Mayor Ryman. It's always a pleasure to be here in Carteret for this annual event. We try to come every year. We have I'm jealous of the vibrancy of the Sikh community in Carteret. We have 2 temples in Woodbridge, but not as many people as you do. But we're proud to support those in any way we can. Singh Sabha has been in to see us many, many times about your plans to upgrade your temple on Port Reading Avenue on the border of Woodbridge Township in Carteret. We have worked with you over and over to try to make sure we help in any way possible, and that is coming to the point where it's going to soon be approved by our boards, and then work can begin. So we stand as an administration in Woodbridge Township very supportive of that plan and very supportive of making that a much bigger and more vibrant place. And I want to thank Mayor Ryman for his friendship. I want to thank Mayor Ryman for inviting me here today, and I hope you all have a wonderful day. Thank you. Thank you, Mayor McCormick. Also, we're pleased to have with us a representative from the state of New Jersey who chairs the New Jersey India Commission, Raj Bath. Raj, if you come up and say a few words. Vaheguru Ji Ka Khalsa, Vaheguru Ji Ki Fateh. It's an honor to be here today. Thank you so much, Mayor Ryman, Mayor McCormick, Councilman A.J. Johol,
and rest of the members of council. When we stand here and we think about Carteret, the mayor mentioned, being the most diverse, with the community coming out in strength to support our culture, our faith. It also goes hand in hand with good elected officials in government that help make this possible. So I definitely do want to, from the bottom of my heart, say thank you to both mayors, to council, and on behalf of Governor Murphy and Lieutenant Governor Tahisha Way, just to give our salutations to everyone celebrating, and the fact that this is the 17th time that this parade has taken place, and our hope is that this will continue to happen every single year for the next generations to come. And just to give a quick snippet with the New Jersey India Commission, we're very honored that right here, Carteret's very own Dr. Gabir Singh Johal is also part of our commission as we work to strengthen the ties between the New Jersey and India corridor with the state of Punjab in focus. How can we bring over education exchange, cultural exchange, business exchange? So there's a lot of great things going on, and but I'll keep it short and brief. So just thank you. Hope everybody has a great time celebrating, and again, thank you to both mayors and members of council. Thank you, Raj. One more time, Waheguru Ji Ka Khalsa, Waheguru Ji Ki Fateh. Enjoy a beautiful day. We were blessed with a beautiful day today, a great parade and the flag raising. And as been mentioned many times, this is now the 17th annual parade. It gets bigger and better each and every year. Thank you, and God bless you. Satsang Ji, Waheguru Ji Ka Khalsa, Waheguru Ji Ki Fateh. So now, while we're gonna be presenting some tokens of appreciation and thank you to our guests, I would like to bring our special members of our Indian, our Punjabi community, our Sikh community to come up to the stage so we can recognize these important people in our government office. I would like to invite Sardar Sansar Singh Ji, Sardar Kebal Singh Ji, Sardar Satnam Singh Virk, and Jasbir Singh from PJ Fuel to come to the stage so we can give some token of thank you to our valued members of the community. So first of all, I would like to present a token of appreciation to Mayor of Carteret, Mr. Daniel. Please come up to receive our thank you from Sikh community from Carteret. Next, we would like to invite Mayor of Woodbridge Township, Mr. John McCormick, to the stage to receive a token of thank you and appreciation and for their support to our Sikh community and to help us celebrate such a great occasions and help us and support us throughout our special occasions during Diwali, during Vaisakhi at our Gurdwara Sahibs, because we usually get a lot of traffic and I see usually long lines, and they provide us a lot of support to run those events without any issues. Again, the Mayor of Woodbridge Township, John McCormick. Thank you. Appreciate it. Thank you. Thank you, gentlemen. Next, I would like to invite Councilman Sardar Jameer Singh Ji to receive a token of appreciation from us. Sardar Jameer Singh Ji, Councilman. Jameer Singh Johal, sorry. And I would like to invite Bhai Juvraj Singh Ji to the stage to help us deliver this token of thank you.
ਬੋਲੇ ਸੋ ਨਿਹਾਲ। So Satsang Ji, once again, thank you to all the important members of our community. So Satsang Ji, thank you again. This was just to help, since we are getting so much support from our Carteret Mayor and Mayor of Woodbridge, Mr. McCormick. They've been so supportive, and as Mayor of Woodbridge just told us that our plans for our Gurdwara Sahib should be approved pretty soon, so we can start the work. The time that we've been waiting to get this big project going, so I think it's becoming a time. It is coming a time for us to start building our new Gurdwara Sahib, Singh Sabha Sahib. So we obviously will need a big support from our local community, from our Saad Sangat, obviously blessings of our Guru Granth Sahib Ji to start this big task that we've been waiting for years, and it has been a long time. So once again, thank you very much, and thank you Mayor of Carteret, Mr. Daniel, and Mayor of Woodbridge to come together to help us celebrate a big occasion for us Sikh community, a Khalsa Sajna Divas. Waheguru Ji Ka Khalsa, Waheguru Ji Ki Fateh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਹੁਣੇ ਸਾਡੇ ਵਿੱਚ ਕਾਰਟਰੇਟ ਟਾਊਨ ਦੇ ਮੇਅਰ, ਵੁੱਡਬ੍ਰਿਜ ਟਾਊਨ ਦੇ ਮੇਅਰ ਸਾਡੇ ਵਿੱਚ ਬੈਠੇ ਸਨ। ਸੋ ਸਾਡੇ ਕੋਲ ਬੁਲਾਰੇ ਕਾਫੀ ਨੇ। ਸਭ ਤੋਂ ਪਹਿਲਾਂ ਮੈਂ ਹੁਣ ਬੇਨਤੀ ਕਰਾਂ ਕਿ ਭਾਈ ਹਰਜਿੰਦਰ ਸਿੰਘ ਜੀ ਪਾਇਨਲ ਉਹ ਸਟੇਜ ਤੇ 2 ਮਿੰਟ ਲਈ ਆਣ। ਭਾਈ ਹਰਜਿੰਦਰ ਸਿੰਘ ਜੀ ਪਾਇਨਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸਾਰਿਆਂ ਨੂੰ ਕਾਰਟਰੇਟ ਦੀ 17th ਪਰੇਡ ਜਿਹੜੀ ਨਗਰ ਕੀਰਤਨ ਜਿਹੜਾ ਕਿ ਵਿਸਾਖੀ ਦੀ ਸੈਲੀਬ੍ਰੇਸ਼ਨ ਹੁੰਦਾ ਹੈ ਉਹਦੀਆਂ ਲੱਖ ਲੱਖ ਵਧਾਈਆਂ ਹੋਣ। There is several parades which happen around April and in May, but this parade is a very unique parade. This is the only parade which I have seen where the Sikh nation's flag is raised every year, and which is a unique achievement for the Sikhs of Carteret. And I must thank Mayor Raymond for his support in making this happen. As you are all aware, Vaisakhi is one of the most important festivals of Sikhs. This is to celebrate our birth, Khalsa Sirjana Divas. All over the world, this is celebrated with great pomp and show and joy and celebrations. The parade in Carteret is the symbol that Sikh nation, Sikh people are sovereign and they have their own flag and they are right now fighting to get sovereignty from Indian government. So this is why this parade becomes so special. You have seen all over here the flags of Khalistan. You are all aware that
Khalistan is the name of Sikh homeland, Sikh sovereign country. And you also may be aware that there is a referendum which is going on called Referendum 2020 for several years to get Sikh voters to enlist the support for sovereign Khalistan. The next, on August 17th in Washington DC, there will be a referendum where a lot of Sikhs from Mid-Atlantic will go there and vote for the freedom of Khalistan. You know, New Jersey is a unique state. New Jersey is the only state in the country which has 2 Sikh laws. April 14th was declared as Sikh Day to honor Khalsa Sirjana Divas Vaisakhi, which was passed by New Jersey Assembly, New Jersey Senate, and then both bills are sponsored by Senate President at that time, Steve Sweeney. And this was later signed into law by Governor Murphy. So this is an evergreen law. So we should be celebrating Vaisakhi and month of April. Like February is a Black History Month, April is the month for Sikhs. And government has given instructions to all the educational schools and departments that they should talk about Sikhism. I will encourage you to approach your local district, the superintendent of school board, so that you can go there and talk about Vaisakhi, the most important festival of Sikhs, so that the identity problem which we Sikhs face will go away in this manner. So once again I want to congratulate the Sangat of Carteret, Mayor Raymond, for arranging this unique parade. Vaheguru Ji Ka Khalsa, Vaheguru Ji Ki Fateh. ਸੋ ਇਹ ਸਨ ਭਾਈ ਹਰਜਿੰਦਰ ਸਿੰਘ ਜੀ ਪਾਇਨਲ। ਹੁਣ ਮੈਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਸੰਸਾਰ ਸਿੰਘ ਜੀ ਉਸ ਸਟੇਜ ਤੇ ਆ ਕੇ ਸੰਗਤਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਜੀ। ਸਿਰਫ 2 ਮਿੰਟ ਵਾਸਤੇ ਭਾਈ ਸਾਹਿਬ ਭਾਈ ਸੰਸਾਰ ਸਿੰਘ ਜੀ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 326ਵੇਂ ਖਾਲਸਾ ਸਾਜਨਾ ਦਿਵਸ ਦੇ ਸ਼ੁਭ ਦਿਹਾੜੇ ਤੇ ਦੂਰੋਂ ਨੇੜਿਓਂ ਆਈਆਂ ਸਮੂਹ ਸੰਗਤਾਂ ਨੂੰ ਜੀ ਆਇਆਂ ਤੇ ਸਭ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਘਰ ਦੇ ਸਿੰਘ ਸਭਾ ਕਾਟਰੇਟ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਆਪ ਸਾਰਿਆਂ ਦਾ ਅਤੀ ਧੰਨਵਾਦ। ਆਪ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਸੇਵਾਦਾਰਾਂ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ, ਤਾਂ ਲੰਗਰ ਛਕਣ ਦੀ ਕਿਰਪਾਲਤਾ ਕਰਨ। ਧੰਨਵਾਦ। ਇਤਨਾ ਕੁਝ ਕਹਿੰਦਾ ਹੋਇਆ ਕਿ ਮੇਰਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਿੰਘ ਸਭਾ ਗੁਰੂ ਘਰ ਦੇ ਪ੍ਰਧਾਨ ਸਰਦਾਰ ਸੰਸਾਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਸੰਗਤਾਂ ਨੂੰ ਜੀ ਆਇਆਂ ਆਖਿਆ। ਸੋ ਹੁਣ ਨਾ ਸਭ ਤੋਂ ਪਹਿਲਾਂ ਮੈਂ ਬੇਨਤੀ ਇੱਕ ਹੋਰ ਸਾਰੀਆਂ ਸੰਗਤਾਂ ਨੂੰ ਕਰਾਂ ਕਿ ਸਾਧ ਸੰਗਤ ਜੀ ਪਲੀਜ਼ ਸਫਾਈ ਦਾ ਪੂਰਾ ਤੇ ਪੂਰਾ ਖਿਆਲ ਰੱਖੋ, ਕਿਉਂਕਿ ਇਹ ਕਿਸੇ ਦਾ ਨਹੀਂ, ਇਹ ਆਪਣਾ ਪ੍ਰੋਗਰਾਮ ਹੈ ਤੇ ਆਪਣੇ ਘਰਾਂ 'ਚ ਵੀ ਜਿੱਦਾਂ ਸਫਾਈ ਰੱਖੀ ਦੀ ਆ ਇੱਥੇ ਵੀ ਸਫਾਈ ਰੱਖਣ ਦੀ ਕੋਸ਼ਿਸ਼ ਕਰੋ, ਕਿਉਂਕਿ ਗਾਰਬੇਜ ਬਿਨ ਜਗ੍ਹਾ ਜਗ੍ਹਾ ਤੇ ਲੱਗੇ ਹੋਏ ਨੇ। ਖਾਣਾ ਖਾਣ ਤੋਂ ਬਾਅਦ ਟੇਬਲਾਂ ਤੇ ਪਲੇਟਾਂ ਨੂੰ ਛੱਡੋ ਨਾ, ਚੱਕ ਕੇ ਗਾਰਬੇਜ ਬਿਨਾਂ ਵਿੱਚ ਪਾਉਂਦੇ ਰਹੋ। ਤੇ ਹੁਣ ਮੈਂ ਭਾਈ ਸਾਹਿਬ ਭਾਈ ਬੂਟਾ ਸਿੰਘ ਜੀ ਖੜੌਂਦ ਨੂੰ 2 ਮਿੰਟ ਵਾਸਤੇ ਸਟੇਜ ਤੇ ਆਉਣ ਲਈ ਆਖਦਾ। ਭਾਈ ਬੂਟਾ ਸਿੰਘ ਜੀ ਖੜੌਂਦ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਖਾਲਸਾ ਸਾਜਨਾ ਦਿਵਸ, ਉਹ ਰੈਵੂਲੇਸ਼ਨ ਜਿਹੜਾ ਕਲਗੀਧਰ ਪਾਤਸ਼ਾਹ ਨੇ 326 ਵਰੇ ਪਹਿਲਾਂ ਅਨੰਦਪੁਰ ਸਾਹਿਬ ਦੇ ਉਹਨਾਂ ਪਹਾੜਾਂ ਤੇ ਲਿਆਂਦਾ। ਮੈਂ ਸਮਝਦਾ ਕਿ ਅੱਜ ਗੁਰੂ ਦਾ ਖਾਲਸਾ ਦੁਨੀਆ ਦੇ ਹਰ ਕੋਨੇ-ਕੋਨੇ ਦੇ ਵਿੱਚ ਜਾ ਰਿਹਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸੇ ਨੂੰ ਸਾਜ ਕੇ
ਜਿਹੜੀ ਹਿੰਦੁਸਤਾਨ ਦੀ ਮਨੂ ਸਮ੍ਰਿਤੀ ਸੀ, ਜਾਤ ਪਾਤ, ਉਹਦੇ ਕੋਡ ਨੂੰ ਪ੍ਰੈਕਟੀਕਲ ਕੱਢਿਆ। ਖੰਡੇ ਬਾਟੇ ਦਾ ਜਦੋਂ ਪਹਿਲ ਦਿੱਤੀ, ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਉੱਥੇ ਬ੍ਰਾਹਮਣ ਵੀ ਉਸ ਬਾਟੇ ਚੋਂ ਅੰਮ੍ਰਿਤ ਛਕ ਸਕਦਾ ਸੀ, ਸ਼ੂਦਰ ਵੀ ਛਕ ਸਕਦਾ ਸੀ, ਉੱਥੇ ਮੁਸਲਮਾਨ ਵੀ ਛਕ ਸਕਦਾ ਸੀ। ਗੁਰੂ ਗ੍ਰੰਥ ਸਾਹਿਬ ਦੁਨੀਆ ਦਾ ਇੱਕੋ ਇੱਕ ਧਰਮ ਗ੍ਰੰਥ ਹੈ ਜਿਹਨੇ ਜਾਤ ਪਾਤ ਦੇ ਕੋਡ ਨੂੰ ਵੱਢਿਆ, ਪਰ ਕਲਗੀਧਰ ਪਾਤਸ਼ਾਹ ਨੇ ਇਹਨੂੰ ਪ੍ਰੈਕਟੀਕਲ ਰੂਪ ਦਿੱਤਾ। ਸੋ ਜਦੋਂ ਅਸੀਂ ਅੰਮ੍ਰਿਤਧਾਰੀ ਹੋ ਜਾਂਦੇ ਆ ਤੇ ਫਿਰ ਸਾਡੀ ਕੋਈ ਜ਼ਾਤ ਨਹੀਂ ਰਹਿ ਜਾਂਦੀ ਤੇ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਬੱਚੀਆਂ ਹਾਂ। ਸੋ ਮੈਂ ਇੱਕ ਤਾਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਨ੍ਹਾਂ ਦਿਹਾੜਿਆਂ ਨੂੰ ਅਸੀਂ ਲੈ ਕੇ ਇਹ ਪ੍ਰੋਗਰਾਮ ਕਰ ਰਹੇ ਆ, ਸਾਨੂੰ ਕੌਮ ਨੂੰ ਅੰਮ੍ਰਿਤਧਾਰੀ ਹੋਣਾ ਚਾਹੀਦਾ। ਗੁਰਦੁਆਰਿਆਂ ਦੇ ਵਿੱਚ ਅੰਮ੍ਰਿਤ ਸੰਚਾਰ ਹੋਣੇ ਬਹੁਤ ਜ਼ਰੂਰੀ ਨੇ ਤਾਂ ਕਿ ਇਹ ਜਿਹੜੀ ਸੋਚ ਹੈ ਸਾਡੇ ਆਉਣ ਵਾਲੇ ਬੱਚਿਆਂ ਤੱਕ ਜਾਵੇ, ਸਾਡੇ ਬੱਚੇ ਵੀ ਬੈਪਟਾਈਜ਼ਡ ਹੋਣ, ਇਹ ਸਾਰੀ ਲੈਗਸੀ ਵੀ ਸਾਡੇ ਜਿਹੜੇ ਆ ਬੱਚਿਆਂ ਦੇ ਵਿੱਚ ਜਾਵੇ, ਇਹ ਬਹੁਤ ਜ਼ਰੂਰੀ ਆ। ਸੋ ਜਿਹੜਾ ਕਾਰਟਰੇਟ ਸ਼ਹਿਰ ਹੈ, ਮੈਂ ਸਮਝਦਾ ਕਿ ਅਮਰੀਕਾ ਦਾ ਪਹਿਲਾ ਸ਼ਹਿਰ ਹੈ ਜਿੱਥੇ ਨਿਸ਼ਾਨ ਸਾਹਿਬ ਇੱਥੇ ਦੀ ਹੋਮ ਟਾਊਨ ਦੇ ਵਿੱਚ ਚੜਾਇਆ ਗਿਆ ਪਹਿਲੀ ਵਾਰ। ਕੋਈ 17 ਸਾਲ ਹੋ ਗਿਆ ਨਗਰ ਕੀਰਤਨ ਨੂੰ। ਸੋ ਇਹ ਇਹੋ ਜਿਹਾ ਸ਼ਹਿਰ ਹੈ ਵੀ ਜਦੋਂ ਅਮਰੀਕਾ ਨੇ ਇਮੀਗ੍ਰੇਸ਼ਨ 1970-71 ਚ ਖੋਲੀ, ਜਿਹੜੇ ਸਿੱਖ ਸਾਡੇ ਪ੍ਰੋਫੈਸ਼ਨਲ ਸੀਗੇ, ਇੰਜੀਨੀਅਰ ਸੀ, ਉਹ ਸਭ ਤੋਂ ਪਹਿਲਾਂ ਨਿਊ ਜਰਸੀ ਸਟੇਟ ਦੇ ਵਿੱਚ ਉਹਨਾਂ ਨੇ ਪੈਰ ਰੱਖਿਆ ਤੇ 1970-71 ਦੇ ਵਿੱਚ ਇੱਥੇ ਸਿਰਫ 2 ਪਰਿਵਾਰ ਸੀਗੇ ਕਾਰਟਰੇਟ ਦੇ ਵਿੱਚ, ਪੁਰਾਣੇ ਪਰਿਵਾਰ, ਤੇ ਅੱਜ ਮੈਂ ਸਮਝਦਾ ਕਿ 4-5 ਹਜ਼ਾਰ ਦੀ ਬਸੋਂ ਆ ਜਿਹੜੀ ਉਹ ਸਾਡੀ ਇੱਥੇ ਬੈਠੀ ਹੋਈ ਆ। ਇਹ ਜਿਹੜਾ ਖਾਲਸਾ ਦਿਵਸ ਦਿਹਾੜਾ ਹੈ ਜਿੱਥੇ ਕਲਗੀਧਰ ਪਾਤਸ਼ਾਹ ਨੇ ਸਿੱਖ ਨੂੰ ਸਾਵਰਨਟੀ ਬਖਸ਼ੀ ਆ ਕਿ ਸਿੱਖ ਬਾਦਸ਼ਾਹ ਵੀ ਆ ਤੇ ਸਿੱਖ ਪਾਤਸ਼ਾਹ ਵੀ ਆ। ਅਕਾਲੀ ਦਲ ਅੰਮ੍ਰਿਤਸਰ ਜਿਹੜਾ ਲੰਬੇ ਸਮੇਂ ਤੋਂ ਇਹ ਕਹਿੰਦਾ ਆ ਰਿਹਾ, ਪਿਛਲੇ 35 ਸਾਲ ਤੋਂ, ਕਿ ਸਾਡਾ ਪਾਕਿਸਤਾਨ ਦੇ ਨਾਲ ਬਿਜ਼ਨਸ ਖੋਲੇ ਤੇ ਅਸੀਂ ਸਾਡੀ ਸਭਿਅਤ 3 ਨਿਊਕਲੀਅਰ ਦੇਸ਼ਾਂ ਦੇ ਵਿਚਾਲੇ ਘਿਰੀ ਹੋਈ ਆ, ਖਾਸ ਕਰਕੇ ਉਹ 2 ਨਿਊਕਲੀਅਰ ਮੁਲਕ ਜਿਹੜਾ ਇੱਕ ਪਾਸੇ ਪਾਕਿਸਤਾਨ ਆ, ਇੱਕ ਪਾਸੇ ਇੰਡੀਆ ਆ, ਜਿਨ੍ਹਾਂ ਦੀ 1000 ਸਾਲ ਤੋਂ ਵੱਧ ਦੁਸ਼ਮਣੀ ਆ, ਜਿਹਦੇ ਵਿੱਚ ਸਾਡੀ ਸਭਿਅਤ ਕੁਚਲੀ ਜਾਊਗੀ। ਉਹ ਅਜੇ ਪਿਛਲੇ ਹਫ਼ਤੇ ਸਾਡੇ ਨਾਲ ਸਾਰਾ ਕੁਝ ਹੋ ਕੇ ਹਟਿਆ। ਅਗਰ ਇਹ ਜੰਗ ਸਾਡੇ ਪ੍ਰੈਜ਼ੀਡੈਂਟ ਟਰੰਪ ਸਾਹਿਬ ਵਿੱਚ ਪੈ ਕੇ ਇੰਟਰਵੀਨ ਨਾ ਕਰਦੇ ਤੇ ਸਾਡੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ। ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੀ ਸਾਵਰਨ ਸਟੇਟ ਖਾਲਿਸਤਾਨ ਦੇ ਲਈ ਜਦੋਜਹਿਦ ਕਰਨੀ ਚਾਹੀਦੀ ਆ। ਆਪਣਾ ਨੈਰੇਟਿਵ ਬਿਲਡ ਕਰੀਏ। ਅੱਜ ਜੀਓਪੋਲਿਟਿਕਸ ਜਿਹੜੀ ਆ ਦੁਨੀਆ ਦੀ, ਉਹ ਕਿੱਧਰ ਨੂੰ ਜਾ ਰਹੀ ਆ, ਇਹ ਹਾਲਾਤ ਬਣ ਰਹੇ ਨੇ। ਮੈਂ ਸਮਝਦਾ ਕਿ ਦੁਨੀਆ ਦੇ ਵੱਡੇ ਨੇਸ਼ਨਾਂ ਦੀ ਇਹ ਇੱਕ ਰਿਸਪੌਂਸਿਬਿਲਟੀ ਬਣ ਜੂਗੀ, ਉਹਨਾਂ ਦੀ ਜ਼ਿੰਮੇਵਾਰੀ ਬਣ ਜੂਗੀ ਕਿ ਸਾਊਥ ਏਸ਼ੀਆ ਦੇ ਵਿੱਚ ਪੀਸ ਕਰਨ ਵਾਸਤੇ, ਸਾਊਥ ਏਸ਼ੀਆ ਦੇ ਵਿੱਚ ਜੇ ਨਿਊਕਲੀਅਰ ਵਾਰ ਨੂੰ ਰੋਕਣਾ ਤੇ ਖਾਲਿਸਤਾਨ ਦਾ ਹੋਣਾ ਬਹੁਤ ਜ਼ਰੂਰੀ ਆ। ਤੇ ਆਪਾਂ ਜਿਹੜਾ ਆਪਣੀ ਮੰਜ਼ਿਲ ਵੱਲ ਵਧ ਰਹੇ ਆ ਤੇ ਗੁਰੂ ਸਾਹਿਬ ਜ਼ਰੂਰ ਬਖਸ਼ਿਸ਼ ਕਰਨਗੇ, ਸਾਨੂੰ ਰਾਜ ਭਾਗ ਦੇਣ। ਜਦੋਂ ਸਾਡੇ ਕੋਲ ਨੇਸ਼ਨ ਹੋਊਗਾ ਤੇ ਅਸੀਂ ਦੁਨੀਆ ਦੇ ਹਾਣੀ ਬਣਾਂਗੇ। ਜਦੋਂ ਸਾਡੇ ਕੋਲ ਸਟੇਟ ਹੋਊਗੀ, ਨਾ ਤਾਂ ਇੰਡੀਆ 'ਚ ਰਹਿੰਦਾ ਸਿੱਖ ਪਰੇਸ਼ਾਨ ਹੋਊਗਾ, ਨਾ ਪਾਕਿਸਤਾਨ ਵਿੱਚ, ਤੇ ਅੱਜ ਸਾਡੇ ਕੋਲ ਸਟੇਟ ਹੁੰਦੀ ਤਾਂ ਸਾਡੀ ਅਫਗਾਨਿਸਤਾਨ ਦੇ ਵਿੱਚ ਕਦੇ ਵੀ ਸਾਡੀ ਵਿਰਾਸਤ ਨਾ ਉਜੜਦੀ। ਸੋ ਆਪਾਂ ਤਕੜੇ ਹੋਈਏ, ਆਪਣੀ ਸਟੇਟ ਨੂੰ ਬਿਲਡ ਕਰੀਏ। ਪੰਜਾਬ ਵਿੱਚ ਰਹਿਣ ਵਾਲੀਆਂ ਕੌਮਾਂ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਉਹ ਇਸ ਦੇਸ਼ ਦਾ ਹਿੱਸਾ ਹੋਣਗੇ, ਉਹ ਇਸ ਦੇਸ਼ ਦੇ ਵਸਿੰਦੇ ਹੋਣਗੇ, ਕਿਉਂਕਿ ਪੰਜਾਬ ਦਾ ਕਲਚਰ ਜਮਨਾ ਦੇ ਪਾਰ ਨਹੀਂ ਮਿਲਦਾ। ਪੰਜਾਬ ਦਾ ਜਿਹੜੇ ਸਾਡੇ ਰੰਗਰੇਟੇ ਸਿੱਖ ਵੀ ਨੇ ਜਾਂ ਪੰਜਾਬੀ ਹਿੰਦੂ ਵੀ ਨੇ, ਉਹਨਾਂ ਨੂੰ ਮੇਰਾ ਖਿਆਲ ਆ ਕਿ ਸਭ ਨੂੰ ਇਕੱਠੇ ਹੋ ਕੇ ਇਸ ਸਟੇਟ ਦੇ ਉੱਤੇ ਆ ਜਾਣਾ ਚਾਹੀਦਾ। ਜਦੋਂ ਸਾਡਾ ਦੇਸ਼ ਬਣ ਜਾਊਗਾ ਤੇ ਉੱਥੇ ਸਾਰੇ ਲੋਕ ਜਿਹੜੇ ਆ ਉਹ ਵਧੀਆ ਕਾਰੋਬਾਰ ਵੀ ਕਰਨਗੇ, ਵਧੀਆ ਉਹਨਾਂ ਨੂੰ ਧਾਰਮਿਕ ਆਜ਼ਾਦੀ ਵੀ ਹੋਵੇਗੀ। ਸੋ ਮੈਂ ਕਾਰਟਰੇਟ ਦੀ ਪ੍ਰਬੰਧਕ ਕਮੇਟੀ ਦਾ, ਖਾਸ ਕਰਕੇ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਨੇ ਭਾਈ ਬੂਟਾ ਸਿੰਘ ਖੜੌਲ ਅਕਾਲੀ ਦਲ ਮਾਨ ਜੀ ਦੇ ਵਿਚਾਰ ਸਰਵਣ ਕੀਤੇ। ਇਸ ਤੋਂ ਪਹਿਲਾਂ ਮੈਂ ਪ੍ਰੋਗਰਾਮ ਨੂੰ ਅੱਗੇ ਤੋਰਾਂ। 2 ਜ਼ਰੂਰੀ ਸੂਚਨਾ ਨੇ। ਸਾਧ ਸੰਗਤ ਜੀ, ਕਿਸੇ ਮੇਰੇ ਵੀਰ ਦਾ ਬਟੂਆ ਗੁਆਚ ਗਿਆ, ਕਿਸੇ ਦੇ ਪੈਸੇ ਗੁਆਚ ਗਏ, ਉਹ ਲੈਣ ਨਹੀਂ ਆਉਂਦਾ। ਤੇ ਹੁਣ ਮੈਂ ਬੇਨਤੀ ਕਰਾਂ ਕਿ ਜਿਸ ਕਿਸੇ ਮੇਰੇ ਵੀਰ ਨੂੰ ਇਹ ਬਟੂਆ ਕਿਸੇ ਦਾ ਲੱਭਿਆ ਹੋਵੇ
ਜਾਂ ਮਿਲਿਆ ਹੋਵੇ ਉਹ ਸਟੇਜ ਦੇ ਉੱਤੇ ਪਹੁੰਚਦਾ ਕਰਨਾ। ਬਟੂਏ ਦੇ ਉੱਪਰ ਗੁਰਪ੍ਰਸਾਦ ਸਿੰਘ ਲਿਖਿਆ ਹੋਇਆ ਹੈ। ਸੋ ਪਲੀਜ਼ ਬੇਨਤੀ ਆ ਕਿ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਬਟੂਆ ਮਿਲਿਆ ਉਹ ਸਟੇਜ ਤੇ ਪਹੁੰਚਦਾ ਕਰਨ। ਦੂਸਰੀ ਬੇਨਤੀ ਹੈ ਕਿ ਇਸ ਦੀਵਾਨ ਤੋਂ ਬਾਅਦ 3 ਵਜੇ ਦਾ ਪ੍ਰੋਗਰਾਮ ਜੋ ਸਿੰਘ ਸਭਾ ਗੁਰੂ ਘਰ ਦਾ ਹੈ ਉੱਤੇ ਅੰਮ੍ਰਿਤ ਸੰਚਾਰ ਹੋ ਰਿਹਾ। ਉਹਦੇ ਵਿੱਚ ਜਿਸ ਮੇਰੇ ਵੀਰ ਨੇ ਵੀ ਅੰਮ੍ਰਿਤ ਪਾਨ ਕਰਨਾ, ਗੁਰੂ ਦੇ ਲੜ ਲੱਗਣਾ, ਸਾਧ ਸੰਗਤ ਜੀ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰੋ। ਕਕਾਰ ਆਪ ਨੂੰ ਉੱਥੇ ਮਿਲ ਜਾਣਗੇ, ਫ੍ਰੀ ਮਿਲਣਗੇ। ਕੇਸੀ ਇਸ਼ਨਾਨ ਕਰਕੇ ਉੱਥੇ 3 ਵਜੇ ਪਹੁੰਚਣ ਦੀ ਕੋਸ਼ਿਸ਼ ਕਰੋ। ਇਹ ਜ਼ਰੂਰੀ ਸੂਚਨਾ ਹੈ। ਹੁਣ ਮੈਂ ਬੇਨਤੀ ਕਰਾਂ ਭਾਈ ਜੋਗਾ ਸਿੰਘ ਜੀ ਨੂੰ, ਉਹਨਾਂ ਨੇ ਆਪਣੀ ਇੱਕ ਬੁੱਕ ਹੈ ਉਹ ਰਿਲੀਜ਼ ਕਰਨੀ ਹੈ। ਬੁੱਕ ਦਾ ਨਾਮ ਹੈ ਚੜ੍ਹਦੀ ਕਲਾ ਦੇ ਸੋਲੇ। ਸੋ ਮੈਂ ਭਾਈ ਜੋਗਾ ਸਿੰਘ ਜੀ ਨੂੰ ਬੇਨਤੀ ਕਰਾਂ ਉਹ 2 ਮਿੰਟ ਲਈ ਆ ਕੇ ਇਸ ਕਿਤਾਬ ਦੇ ਬਾਰੇ ਸੰਗਤਾਂ ਨੂੰ ਦੱਸਣ, ਕਿਉਂਕਿ ਮੈਂ ਪੜ੍ਹੀ ਨਹੀਂ ਜਿਹਦੇ ਬਾਰੇ ਵਿੱਚ ਮੈਂ ਬੋਲ ਸਕਾਂ। ਮੈਂ ਬਾਅਦ ਵਿੱਚ ਪੜਾਂਗਾ। ਤੇ ਹੁਣ ਭਾਈ ਜੋਗਾ ਸਿੰਘ ਜੀ 2 ਮਿੰਟ ਲਈ ਸਟੇਜ ਤੇ ਆਣਗੇ। ਭਾਈ ਜੋਗਾ ਸਿੰਘ ਜੀ। ਲੱਗੀਆਂ ਹਰਮੰਦਰ ਸਾਹਿਬ ਤੇ ਗੋਲੀਆਂ ਨੂੰ ਮਾਲਾ ਵਾਂਗ ਪਰੋਈ ਫਿਰਦੇ ਹਾਂ। ਦਿੱਤੇ ਹੋਏ ਹਿੰਦ ਦਿਆਂ ਜ਼ਖਮਾਂ ਨੂੰ ਸੀਨਿਆਂ ਵਿੱਚ ਪਰੋਈ ਫਿਰਦੇ ਹਾਂ। ਅੱਜ ਦਾ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਤੇ ਨਗਰ ਕੀਰਤਨ ਤੋਂ ਬਾਅਦ ਸਟੇਜ ਤੇ ਬਿਰਾਜਮਾਨ ਤੇ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨੇ 27 ਸਾਲਾਂ ਦੀ ਮਿਹਨਤ ਕਿਤਾਬ ਵਿੱਚ ਕਲਮਬੱਧ ਕੀਤੀ ਹੈ, ਜੋ ਕਿ ਸਮਰਪਣ ਹੈ ਨਿਰਮਲ ਪੰਥ ਦੇ ਸਿਰਜਣਹਾਰੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਖਾਲਸਾ ਸਾਜਣ ਵਾਲੇ ਗੁਰੂ ਗੋਬਿੰਦ ਸਿੰਘ ਜੀ, ਚਾਰੇ ਸਾਹਿਬਜ਼ਾਦੇ, ਸ਼ਹੀਦ ਸਿੰਘਾਂ ਸਿੰਘਣੀਆਂ, ਭਚੰਗੀਆਂ ਤੇ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੈ। ਤੇ ਮੀਰੀ ਪੀਰੀ ਦੇ ਸਥਾਨ ਤੇ ਪਹਿਰਾ ਦਿੰਦੇ ਹੋਏ ਖਾਲਸਾ ਰਾਜ ਖਾਲਿਸਤਾਨ ਵਾਸਤੇ ਜੂਝਦੇ ਹੋਏ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਸਮੇਤ ਸਮੂਹ ਸ਼ਹੀਦਾਂ, ਜੇਲੀ ਬੰਦ ਜੁਝਾਰੂ ਵੀਰਾਂ ਤੇ ਜਥੇਬੰਦੀਆਂ ਨੂੰ ਇਹ ਕਿਤਾਬ ਸਮਰਪਣ ਹੈ। ਤੇ ਇਹਦੇ ਵਿੱਚ ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹਾਂਗਾ ਸਰਦਾਰ ਸਿਮਰਨਜੀਤ ਸਿੰਘ, ਜਿਹੜੇ ਪਹਿਲੀ ਵਾਰ ਆਏ ਸੀ। ਉਹਨਾਂ ਨੂੰ ਕਵਿਤਾ ਸੁਣਾਈ ਸੀ ਗਲੈਨ ਰੌਕ ਗੁਰੂ ਘਰ ਵਿਖੇ, ਦੱਸੋ ਹਾਲ ਪੰਜਾਬ ਦਾ ਤੁਸੀਂ ਪੰਜਾਬੋਂ ਆਏ। ਉਹ ਡਿਊਟੀ ਲਾ ਕੇ ਗਏ ਸੀ ਤੇ ਜਾਂਦੇ ਹੋਏ ਉਹ ਕਵਿਤਾ ਵੀ ਨਾਲ ਲੈ ਕੇ ਗਏ ਸੀ। ਉਹਨਾਂ ਦਾ ਵੀ ਧੰਨਵਾਦ। ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਜਥੇਬੰਦੀਆਂ ਦਾ ਧੰਨਵਾਦ, ਜਿਨ੍ਹਾਂ ਨੇ ਸਟੇਜਾਂ ਤੇ ਬੋਲਣ ਦਾ ਸਮੇਂ-ਸਮੇਂ ਮੌਕਾ ਦਿੱਤਾ। ਸਰਦਾਰ ਬੂਟਾ ਸਿੰਘ ਖੜੌਰ, ਕਨਵੀਨਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਨੇ ਲਿਖਤਾਂ ਤੇ ਪੰਥ ਪ੍ਰਤੀ ਸਭਾਵਾਂ ਨੂੰ ਮੁੱਖ ਰੱਖ ਕੇ ਜਥੇਬੰਦੀ ਵਿੱਚ ਨਿਊ ਜਰਸੀ ਦੇ ਪ੍ਰਧਾਨ ਵਜੋਂ ਸੇਵਾ ਸੰਭਾਲੀ। ਸਿੱਖ ਯੂਥ ਅਮਰੀਕਾ, ਜਿਹਦੇ ਵਿੱਚ ਪਹਿਲਾਂ ਦਾਸ ਨੇ ਕੰਮ ਕੀਤਾ, ਉਹਨਾਂ ਨੇ ਬਹੁਤ ਉਤਸ਼ਾਹਿਤ ਕੀਤਾ ਤੇ ਉਸ ਸਮੇਂ ਦੇ ਵਿੱਚ ਵੀ ਬਹੁਤ ਥਾਵੇਂ ਸਟੇਜਾਂ ਤੇ ਕਵਿਤਾਵਾਂ ਬੋਲੀਆਂ ਗਈਆਂ। ਸਤਨਾਮ ਸਿੰਘ ਰਟੈਂਡਾ, ਜਿਨ੍ਹਾਂ ਨੇ ਦਾ ਤਹਿ ਦਿਲੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਲਿਖਣ ਲਈ ਪ੍ਰੇਰਿਤ ਕੀਤਾ ਤੇ ਆਪਣੀ ਅਖਬਾਰ ਪੰਜਾਬ ਐਕਸਪ੍ਰੈਸ ਦੇ ਥਾਂ ਦਿੰਦੇ ਰਹੇ। ਚੜ੍ਹਦੀ ਕਲਾ ਦਾ ਰਸਾਲਾ ਜੋ ਸ਼ਬਦ ਹੈ ਕੈਨੇਡਾ ਤੋਂ ਗੁਰਪ੍ਰੀਤ ਸਿੰਘ ਸੋਹਤਾ ਦਾ ਵੀ ਧੰਨਵਾਦ। ਡਾਕਟਰ ਅਮਰਜੀਤ ਸਿੰਘ ਜੀ ਜੋ ਸਟੇਜ ਤੇ ਬਿਰਾਜਮਾਨ ਨੇ, ਜੇ ਆਪ ਵੀ ਕੌਮ ਨੂੰ ਸਮਰਪਿਤ ਨੇ, ਉਹਨਾਂ ਦੇ ਸਹਿਯੋਗ ਤੇ ਹੌਸਲੇ ਸਦਕਾ ਇਹ ਨਿਸ਼ਾਨਾ ਬਣਾਇਆ ਤੇ ਅੱਜ ਤਾਈਂ ਕੌਮ ਦੀ ਵੀ ਸੇਵਾ ਕਰ ਰਿਹਾ ਹਾਂ। ਪਰਮਜੀਤ ਸੇਖੋਂ ਜੋ ਆਪ ਉੱਚ ਕੋਟੀ ਦੇ ਲਿਖਾਰੀ ਨੇ, ਜਿਨ੍ਹਾਂ ਨੇ ਭੂਮਿਕਾ ਵੀ ਲਿਖੀ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਪ੍ਰੋਫੈਸਰ ਬਲਜਿੰਦਰ ਸਿੰਘ ਮੋਰ ਜਨ ਤੇ ਪਰਿਵਾਰਾਂ ਦਾ ਤੇ ਆਪਣੇ ਪਰਿਵਾਰ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਵਿੱਚ ਸਹਿਯੋਗ ਦਿੱਤਾ। ਦੂਸਰੀ ਗੱਲ, ਇਹ ਕਿਤਾਬ ਦੇ ਵਿੱਚ 104 ਕਵਿਤਾਵਾਂ ਨੇ। ਉਸ ਦੇ ਵਿੱਚ ਸ਼ਹੀਦੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ, ਗੁਰੂ ਤੇਗ ਬਹਾਦਰ ਜੀ ਦੀ ਵਾਰ, ਸਾਹਿਬਜ਼ਾਦਿਆਂ ਦੇ ਵਿਆਹ ਦੀ ਘੋੜੀ, ਕੰਧੇ ਨਹੀਂ ਸਰਹੰਦ ਦੀਏ। ਕਿੰਨਾ ਕੁ ਮੈਂ ਟਾਈਮ ਨਹੀਂਗਾ ਸਾਰਾ ਕੁਝ ਦੱਸ ਸਕਦਾ, ਬਾਕੀ ਸਰੋਤੇ ਆਪ ਪੜ੍ਹਨ। ਇਹਦੀ ਕੋਈ ਕੀਮਤ ਨਹੀਂ, ਨਾ ਹੀ ਮੇਰੀ ਕੋਈ ਔਕਾਤ ਹੈ ਇਹਦੀ ਕੀਮਤ ਰੱਖਣ ਦੀ। ਇਹ ਕਿਤਾਬ ਦੇ ਵਿੱਚ ਹਰ ਪੰਨੇ ਤੇ ਸ਼ਹੀਦਾਂ ਦਾ ਖੂਨ ਹੈ। ਇਹ ਇਸ ਕਿਤਾਬ ਦੇ ਵਿੱਚੋਂ
ਐਸੀ ਚੀਜ਼ ਉਪਜੇਗੀ ਜਿਹੜੀ ਇਸ ਸੰਘਰਸ਼ ਨੂੰ ਲਾਮਬੱਧ ਕਰਦੀ ਹੋਈ ਅੱਗੇ ਤੱਕ ਤੁਰੀ ਜਾਵੇਗੀ। ਇਹ ਪੀੜ੍ਹੀ ਦਰ ਪੀੜ੍ਹੀ ਅੱਗੇ ਜਾਊਗੀ। ਇਹ ਕਿਤਾਬ ਦੇ ਵਿੱਚੋਂ ਸ਼ਹੀਦਾਂ ਦੇ ਸੋਹਣੇ ਗੁਰੂ ਸਾਹਿਬ ਜੀਵਾਨਾਂ ਦੇ ਸੰਦੇਸ਼ ਕਾਵਿ ਰੂਪ ਵਿੱਚ ਹੀ ਇਹ ਸਾਰਾ ਕੁਝ ਹੈ। ਤੇ ਮੈਂ ਅੱਜ ਜ਼ਿਆਦਾ ਟਾਈਮ ਨਹੀਂ ਲੈਣਾ। ਇਹਦੇ ਵਿੱਚੋਂ ਇੱਕ ਛੋਟੀ ਜਿਹੀ ਬੰਦਗੀ ਮੈਂ ਸੁਣਾਉਣੀ ਆ, ਭੁੱਲਦਾ ਨਹੀਂ ਜੂਨ 84 ਲੱਗੀਆਂ ਹਰਮੰਦਰ ਤੇ ਗੋਲੀਆਂ ਨੂੰ ਮਾਲਾ ਵਾਂਗ ਪਰੋਈ ਫਿਰਦੇ ਹਾਂ, ਦਿੱਤੇ ਹੋਏ ਹਿੰਦ ਦੇ ਜ਼ਖਮਾਂ ਨੂੰ ਸੀਨਿਆਂ ਵਿੱਚ ਪਰੋਈ ਫਿਰਦੇ ਹਾਂ। ਭੁੱਲਦਾ ਨਹੀਂ ਜੂਨ 84 ਹਰਮੰਦਰ ਤੇ ਕਹਿਰ ਫੌਜ ਨੇ ਢਾ ਦਿੱਤਾ, ਪਰ ਕਰਮਾਂ ਵਿੱਚ ਖੜਾ ਕੇ ਸੰਗਤ ਨੂੰ ਗੋਲੀਆਂ ਨਾਲ ਉਡਾ ਦਿੱਤਾ। ਅੱਧ ਸਰੀਆਂ ਲਾਸ਼ਾਂ ਨੂੰ ਪਾਣੇ ਦੀ ਚਾਦਰ ਨਾਲ ਲਕੋਈ ਫਿਰਦੇ ਹਾਂ, ਦਿੱਤੇ ਹੋਏ ਹਿੰਦ ਦੇ ਜ਼ਖਮਾਂ ਨੂੰ ਸੀਨਿਆਂ ਵਿੱਚ ਪਰੋਈ ਫਿਰਦੇ ਹਾਂ। ਟਾਈਮ ਜ਼ਿਆਦਾ ਨਹੀਂ ਲੈਣਾ। ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਾਸ ਨੂੰ ਮਾਣ ਬਖਸ਼ਿਆ, ਤੇ ਉਹਨਾਂ ਸਰੋਤਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹ ਕਿਤਾਬ ਲਿਖਣ ਲਈ ਮਜਬੂਰ ਕੀਤਾ। ਇੰਨੀਆਂ ਹੀ ਬੇਨਤੀਆਂ ਦੇ ਨਾਲ ਖਿਮਾ ਦਾ ਜਾਚਕਾਂ ਇਹ ਕਿਤਾਬ ਬਿਲਕੁਲ ਫ੍ਰੀ ਆ। ਆਪ ਸਾਰੇ ਲਿਆਓ, ਬੱਚਿਆਂ ਨੂੰ ਪੜ੍ਹਾਓ। ਇਹ ਇਤਿਹਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਜੋਗਾ ਸਿੰਘ ਜੀ। ਇਹਨਾਂ ਦੀ ਜੋ ਕਿਤਾਬ ਹੈ ਬਿਲਕੁਲ ਆ ਵੱਡੇ ਟੈਂਟ ਦੇ ਪਿਛਲੇ ਪਾਸੇ ਟੇਬਲ ਪਿਆ। ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਬੁੱਕ ਚਾਹੀਦੀ ਹੈ, ਉਸ ਬੁੱਕ ਔਰ ਟੇਬਲ ਦੇ ਉੱਤੇ ਬੁੱਕਾਂ ਪਈਆਂ ਨੇ, ਉਹ ਬੁੱਕ ਲੈ ਕੇ ਜਾ ਸਕਦੇ ਨੇ। ਸੋ ਅਗਲਾ ਜੋ ਪ੍ਰੋਗਰਾਮ ਹੈ ਉਹ ਮੈਂ ਬੇਨਤੀ ਕਰਾਂ ਭਾਈ ਬਲਾਕਾ ਸਿੰਘ ਜੀ ਨੂੰ, ਰਿਚਮੰਡ ਹਿੱਲ ਗੁਰੂ ਘਰ ਦੇ ਸੈਕਟਰੀ ਨੇ, ਉਹ 2 ਮਿੰਟ ਲਈ ਸਟੇਜ ਤੇ ਆਣ। ਮੈਨੂੰ ਪਤਾ ਟਾਈਮ ਉਹ ਜ਼ਿਆਦਾ ਲੈ ਜਾਂਦੇ ਆ, ਮੈਂ ਦੂਰੋਂ ਦੱਸ ਦਿਆਂ ਉਹਨਾਂ ਨੂੰ। ਠੀਕ ਹੈ ਆ ਜਾਓ। ਇਸ ਤੋਂ ਪਹਿਲਾਂ ਕਿ ਭਾਈ ਬਲਾਕਾ ਸਿੰਘ ਜੀ ਸਟੇਜ ਤੇ ਆਣ, ਭਾਈ ਜੋਗਾ ਸਿੰਘ ਦੀ ਜੋ ਬੁੱਕ ਆ ਉਹ ਰਿਲੀਜ਼ ਕਰ ਦਈਏ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਮੈਂ ਬੇਨਤੀ ਕਰਾਂ ਭਾਈ ਬਲਾਕਾ ਸਿੰਘ ਜੀ ਰਿਚਮੰਡ ਹਿੱਲ ਗੁਰੂ ਘਰ ਦੇ ਸੈਕਟਰੀ ਨੇ, ਉਹਨਾਂ ਨੂੰ ਬੇਨਤੀ ਕਰਾਂ ਕਿ 2 ਮਿੰਟ ਲਈ ਸਟੇਜ ਤੇ ਆ ਕੇ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਜੀ। ਸਮੂਹ ਸੰਗਤਾਂ ਨੂੰ ਆਓ ਗੱਜ ਗੱਜ ਕੇ ਬੇਨਤੀ ਵਾਲੀ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸੈਕਾ ਸਟੱਡੀ ਵੱਲੋਂ ਅਸੀਂ ਇੱਥੇ ਨਿਊਯਾਰਕ ਦੀਆਂ ਜਿਹੜੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਖਾਲਸਾ ਦਿਵਸ ਮਨਾਇਆ ਜਾ ਰਿਹਾ, ਉਹਦੇ ਲੱਖ ਲੱਖ ਵਧਾਈਆਂ। ਟਾਈਮ ਤਾਂ ਸੈਕਟਰੀ ਸਾਹਿਬ ਨੇ ਦਾਤਾ ਹੁੰਦਾ ਹੈ, ਟਾਈਮ ਥੋੜਾ ਭਾਈ ਵੱਡੇ ਵੱਡੇ ਸਾਤੋਂ ਬੁਲਾਰੇ ਸੂਰਜ ਦੀ ਨਿਆਈ ਜਿਨ੍ਹਾਂ ਨੇ ਆਪਣਾ ਜੀਵਨ ਪੰਥ ਲਈ ਲਾਇਆ, ਡਾਕਟਰ ਅਮਰਜੀਤ ਸਿੰਘ ਜੀ ਹੋਰ ਸਾਰੇ ਬੈਠੇ ਨੇ, ਉਹਨਾਂ ਮੂਹਰੇ ਅਸੀਂ ਕਹਿ ਸਕਦੇ ਹਾਂ। ਪਰ ਇੱਕ ਹੀ ਗੱਲ ਕਰਨੀ ਹੈ, ਖਾਲਸਾ ਜੀ, ਖਾਲਸਾ ਦੇ ਮਨਾਉਣੇ, ਸ਼ਹੀਦੀ ਦਿਹਾੜੇ ਮਨਾਉਣੇ ਚਾਹੀਦੇ ਨੇ, ਪਰ ਜਿੰਨਾ ਤੇ ਅਸੀਂ ਆਪਣੇ ਗੁਰੂ ਘਰਾਂ ਦੇ ਵਿੱਚ ਬਹੁਤ ਵਧੀਆ ਪ੍ਰਚਾਰਕ ਨੇ ਸਾਰਿਆਂ ਦੇ, ਸਾਰਾ ਕੁਝ ਹੈ, ਪਰ ਵਧੀਆ ਕੋਈ ਟੀਚਰ ਨਹੀਂ ਅਸੀਂ ਰੱਖਦੇ ਜਿਨ੍ਹਾਂ ਨੂੰ ਅਸੀਂ ਆਪਣੇ ਬੱਚਿਆਂ ਨੂੰ, ਜਿਹੜੇ ਮੇਰੀ ਉਮਰ ਦੇ ਨੇ, ਆਪਣੇ ਦੋਹਤਰਿਆਂ ਪੋਤਰਿਆਂ ਨੂੰ, ਜਿੰਨਾ ਤੱਕ ਸਾਡੇ ਘਰ ਦੇ ਵਿੱਚ ਊੜਾ ਤੇ ਜੂੜਾ ਨਹੀਂ ਹੋਊਗਾ, ਉਹਨਾਂ ਤੱਕ ਸਾਡੇ ਬੜੇ ਬੜੇ ਸਮਾਗਮ ਮਨਾਉਣੇ, ਇਹਨਾਂ ਦਾ ਕੋਈ ਜ਼ਿਆਦਾ ਫਲ ਨਹੀਂ ਹੋਊਗਾ। ਦੂਸਰੀ ਗੱਲ, ਜਿਸ ਧਰਤੀ ਲਈ ਅਸੀਂ ਲੜ ਰਹੇ ਹਾਂ, ਪੰਜਾਬ ਦੀ ਧਰਤੀ ਖਾਤਰ, ਉਸ ਧਰਤੀ ਤੇ ਵੀ ਸਾਨੂੰ ਕੁਛ ਨਾ ਕੁਛ ਆਪਣਾ ਹਿੱਸਾ ਪਾਉਣਾ ਬਣਦਾ ਹੈ। ਅਸੀਂ ਪਿਛਲੇ 35-40 ਸਾਲਾਂ ਤੋਂ ਅਮਰੀਕਾ ਦੀ ਧਰਤੀ, ਕੈਨੇਡਾ ਦੀ ਧਰਤੀ ਵਿੱਚ ਆਪਣੇ ਪਰਿਵਾਰਾਂ ਲਈ ਬਹੁਤ ਕੁਝ ਕੀਤਾ ਹੈ। ਜਿਹੜੇ ਸਾਡੇ ਇੱਥੇ ਬੱਚੇ ਨੇ, ਅਸੀਂ ਵੀ ਨਹੀਂ ਜਾ ਰਹੇ ਬਾਹਲੇ, ਚਲੋ ਜਿਹੜੇ ਜਾਣੇ ਵਧਾਈ ਦੇ ਪਾਤਰ ਹੋ, ਆਪਣੇ ਪਿੰਡਾਂ ਦੇ ਵਿੱਚ ਭਾਈ ਹਰ ਬਾਬਾ
ਰੱਖ ਸਕਦੇ ਹਾਂ ਕੋਈ ਚੰਗਾ ਗ੍ਰੰਥੀ ਸਾਹਿਬਾਨ ਉਸ ਪਿੰਡਾਂ ਦੇ ਵਿੱਚ ਗਰੀਬ ਬੱਚਿਆਂ ਨੂੰ ਪੜ੍ਹਾਇਆ ਜਾਵੇ, ਜਿਹਦੇ ਕੋਲੇ ਗੁਰਬਾਣੀ ਹੈ, ਜਿਹਦੇ ਕੋਲੇ ਊੜਾ ਐੜਾ ਹੈ, ਉਹ ਦੁਨੀਆ ਦੀਆਂ ਪੜ੍ਹਾਈਆਂ ਮਗਰ ਆ ਜਾਂਦੀਆਂ ਨੇ। ਕਿਉਂ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸ਼ੁੱਧ ਪੜ੍ਹਨ ਵਾਲੀ ਗੱਲ ਬਣਨੀ ਹੈ। ਸੋ ਸਾਰਿਆਂ ਨੂੰ ਇਹੀ ਸੰਦੇਸ਼ ਆ ਵੀ ਜੇ ਗੁਰੂ ਸਾਹਿਬ ਨੇ ਖਾਲਸਾ ਦੇ ਸਮੇਂ ਕਿੰਨਿਆਂ ਨੂੰ ਅਮਰ ਛਕਾਇਆ, ਵਧਾਈ ਦੇ ਪਾਤਰ ਇੱਥੇ ਦੀਆਂ ਸੰਗਤਾਂ। ਅੱਜ ਅੰਮ੍ਰਿਤ ਸੰਚਾਰ ਵੀ ਆ, ਪਰ ਅੰਮ੍ਰਿਤ ਸੰਚਾਰ ਤਾਂ ਹੀ ਵੱਧ ਕੇ ਜਦ ਸਾਡੇ ਛੋਟੇ ਬੱਚੇ ਭਚੰਗੀ ਭਚੰਗਣਾ ਬਾਣੇ ਬਾਣੀ ਨਾਲ ਜੁੜਨਗੇ ਤਾਂ ਹੀ 10ਵੇਂ ਪਾਤਸ਼ਾਹ ਦੀਆਂ ਆਪਾਂ ਨੂੰ ਖੁਸ਼ੀਆਂ ਮਿਲਣਗੀਆਂ। ਸੋ ਸਾਰਿਆਂ ਨੂੰ ਬੇਨਤੀ, ਆਪਣਾ ਦਸਬੰਧ ਆਪਣੇ ਆਪਣੇ ਪਿੰਡਾਂ 'ਚ ਲਾਓ, ਆਪਦੇ ਪਿੰਡਾਂ ਨੂੰ ਸੰਭਾਲੋ। ਚਾਹੇ ਉਹ ਕੋਈ ਵੀ ਬੱਚੇ ਨੇ, ਕਿਸੇ ਦੇ ਵੀ ਬੱਚੇ ਨੇ ਗਰੀਬਾਂ ਦੇ, ਉਹਨਾਂ ਨੂੰ ਐਜੂਕੇਸ਼ਨ ਔਰ ਸਿੱਖੀ ਨਾਲ ਜੋੜਨਾ ਸਾਡਾ ਫਰਜ਼ ਆ। ਇਸੇ ਨਾਲੇ ਸਿੱਖੀ ਦਾ ਬੋਲ ਬਾਲਾ ਹੋਊਗਾ ਔਰ ਉਸ ਧਰਤੀ ਤੇ ਜਿਹੜਾ ਪੈਦਾ ਹੁੰਦਾ, ਉਸ ਧਰਤੀ ਤੇ ਉਹੀ ਲੜਾਈ ਕਰਦੇ ਨੇ। ਜੇ ਤੁਸੀਂ ਕਹੋ ਅਮਰੀਕਾ ਵਾਲੇ ਜਿਹੜੇ ਸਾਡੇ ਬੱਚੇ ਆ, ਠੀਕ ਆ, ਸਭ ਕੁਝ ਨੇ, ਪਰ ਉੱਥੇ ਦੀ ਗੱਲ ਇਹ ਨਹੀਂ ਕਰ ਸਕਦੇ। ਉੱਥੇ ਦੀ ਗੱਲ ਉੱਥੇ ਦੀ ਮਿੱਟੀ ਕਰਦੀ ਆ, ਜਿਵੇਂ ਅਸੀਂ ਉਸ ਮਿੱਟੀ ਦੇ ਆ, ਸਾਨੂੰ ਉਸ ਮਿੱਟੀ ਦਾ ਪਿਆਰ ਹੈ, ਅਸੀਂ ਉਸ ਮਿੱਟੀ ਦਾ ਆਖਰੀ ਦਮ ਤੱਕ ਗੱਲ ਕਰਦੇ ਰਹਾਂਗੇ। ਸੋ ਸਾਰਿਆਂ ਨੂੰ ਬੇਨਤੀ ਆ, ਆਪਾਂ ਆਪਣਾ ਦਸਬੰਧ ਆਪਣੇ ਪਿੰਡਾਂ ਵਿੱਚ ਆਪਣੇ ਬੱਚਿਆਂ ਤੇ ਉਹਨਾਂ ਤੇ ਲਾਈਏ, ਤਾਂ ਹੀ ਸਿੱਖੀ ਦੀ ਗੱਲ, ਤਾਂ ਹੀ 10ਵੇਂ ਪਾਤਸ਼ਾਹ ਦੀਆਂ ਖੁਸ਼ੀਆਂ ਮਿਲਦੀਆਂ ਨੇ, ਤਾਂ ਹੀ ਉਹ ਦਿੱਲੀ ਪਰ ਤਖਤ ਪਰੇਗੀ ਆਪ ਗੁਰੂ ਕੀ ਫੌਜ, ਛਤਰ ਚਲेंगे ਸੀਸ ਪਰ ਬੜੀ ਕਰੇਗੀ ਮੌਜ ਵਾਲਾ। ਜਿਹੜਾ ਸਿੰਘਾਂ ਦੇ ਪੁਰਾਤਨਾਂ ਦੇ ਇਹ ਬੋਲ ਪੂਰੇ ਹੋਣਗੇ ਜਦੋਂ ਆਪਾਂ ਆਪਣੇ ਬੱਚੇ ਬੱਚਿਆਂ ਨੂੰ ਸਿੱਖੀ ਨਾਲ ਜੋੜਾਂਗੇ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਨੇ ਭਾਈ ਬਲਾਕਾ ਸਿੰਘ ਜੀ ਉਹਨਾਂ ਕੋਲੋਂ ਉਹਨਾਂ ਦੇ ਵਿਚਾਰ ਸਰਵਣ ਕੀਤੇ। ਹੁਣ ਮੈਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ 1 ਮਿੰਟ ਲਈ ਸਟੇਜ ਤੇ ਆਣਗੇ, ਕਿਉਂਕਿ ਉਹਨਾਂ ਨੇ ਵੀ ਸੰਗਤਾਂ ਨੂੰ ਮੁਬਾਰਕਾਂ ਦੇਣੀਆਂ। ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਸਾਡੇ ਗੁਆਂਢੀ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਸਟੇਜ ਤੇ ਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵੱਲੋਂ ਆਪ ਜੀ ਨੂੰ ਸਿੰਘ ਸਭਾ ਤੇ ਦਸ਼ਮੇਸ਼ ਦਰਬਾਰ ਕਮੇਟੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਇਹੋ ਜਿਹੇ ਪ੍ਰੋਗਰਾਮ ਨੇ ਲਿਖੇ ਆ, ਸੋ ਮੈਂ ਸਭ ਨੂੰ ਵਧਾਈ ਦਿੰਦਾ। ਸੋ ਗੁਰੂ ਸਾਹਿਬ ਦਾ ਸ਼ੁਕਰਾਨਾ ਆ, ਖੁਸ਼ੀ ਵੀ ਹੁੰਦੀ ਹੈ ਬਹੁਤ ਦੇਖ ਕੇ ਵੀ ਇੰਨੀ ਸੰਗਤ ਆ ਰਹੀ ਆ ਕਾਟੇੜ ਦੇ ਵਿੱਚ। ਸੋ ਇੰਨੇ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਨੇ ਭਾਈ ਹਰਦਿਆਲ ਸਿੰਘ ਜੀ ਉਹਨਾਂ ਕੋਲੋਂ ਉਹਨਾਂ ਦੇ ਵਿਚਾਰ ਸਰਵਣ ਕੀਤੇ। ਸੋ ਹੁਣ ਮੈਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਜੁਗਰਾਜ ਸਿੰਘ ਜੀ 2 ਮਿੰਟ ਲਈ ਸਟੇਜ ਤੇ ਆਣਗੇ। ਭਾਈ ਸਾਹਿਬ ਭਾਈ ਜੁਗਰਾਜ ਸਿੰਘ ਜੀ 2 ਮਿੰਟ ਲਈ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਗੁਰੂ ਸਾਹਿਬ ਨੇ 1699 ਦੀ ਵਿਸਾਖੀ ਵਾਲੇ ਦਿਨ ਆਨੰਦਪੁਰ ਦੀਆਂ ਪਹਾੜੀਆਂ ਦੇ ਵਿੱਚੋਂ ਖਾਲਸੇ ਨੂੰ ਤੇਗ ਦੀ ਵਿੱਚੋਂ ਧਾਰ ਦੇ ਵਿੱਚੋਂ ਪੈਦਾ ਕਰਕੇ ਦੁਨੀਆ ਦਾ ਰਾਹ ਬਦਲਿਆ, ਇਹ ਉਹ ਸ਼ਕਤੀ ਸੀ ਜਿਹੜੀ ਸ਼ਕਤੀ ਦੇ ਨਾਲ ਜਿਹੜੇ ਇੰਨੇ 2000 ਸਾਲਾਂ ਤੋਂ ਗੁਲਾਮ ਮੁਲਕ ਜਿਹਨੂੰ ਕੋਈ ਪੁੱਛਦਾ ਨਹੀਂ ਸੀਗਾ, ਉਹਦੇ ਵਾਰਸਾਂ ਨੇ ਜਾ ਕੇ ਕਾਬਲ ਕੰਧਾਰ ਤੇ ਰਾਜ ਕੀਤਾ। ਖਾਲਸਾ ਜੀ, ਤੁਸੀਂ ਉਹਨਾਂ ਦੇ ਵਾਰਸ ਹੋ ਜਿਨ੍ਹਾਂ ਨੇ ਕਾਬਲ ਕੰਧਾਰ ਨੂੰ ਵਿਗਾੜਿਆ ਤੇ ਉੱਥੇ ਰਾਜ ਕੀਤਾ। ਸਾਡੇ ਪਿੱਛੇ ਉਹ ਸ਼ਕਤੀ ਹੈ ਗੁਰੂ ਦੀ ਅੰਮ੍ਰਿਤ ਦੀ ਸ਼ਕਤੀ ਆ, ਜਿਹੜੀ ਸ਼ਕਤੀ ਦੇ ਨਾਲ ਅਸੀਂ ਦੁਨੀਆ ਦੇ ਵਿੱਚ ਫੈਲ ਰਹੇ ਹਾਂ ਤੇ ਦੁਨੀਆ ਦੇ ਵਿੱਚ ਅਸੀਂ ਵਧਾਂਗੇ। ਪਰ ਅਸੀਂ ਪਿੱਛੇ ਵਾਲੇ ਧਿਆਨ ਦਿੰਦੇ ਹਾਂ, ਉਹ ਜਿਹੜਾ ਕਿ ਸਾਡਾ ਫਰਜ਼ ਆ, ਸਾਡਾ ਉੱਥੇ ਰਾਜ ਭਾਗ ਲਈ ਅਸੀਂ ਲੜਦੇ ਹਾਂ, ਪਰ ਇੱਥੇ ਦੇ ਮੁਲਕਾਂ ਦੇ ਵਿੱਚ ਅਸੀਂ ਸਮੇਂ ਦੇ ਹਾਣੀ ਕਿਵੇਂ ਬਣਨਾ ਉਹਦੀ ਕੋਈ ਗੱਲ ਨਹੀਂ ਕਰਦਾ। ਅੱਜ ਦੇ ਵਿੱਚ ਜਿਹੜੀ ਖੁਸ਼ੀ ਹੋਈ ਆ, ਸਵੇਰੇ ਤੁਹਾਡਾ ਮੇਅਰ ਇੱਥੇ ਵਾਲਿਆਂ ਦਾ ਤੇ ਸਟੇਟ ਦਾ ਸਪੀਕਰ ਜਿਹੜਾ ਕਿ ਬਹੁਤ ਪਾਵਰਫੁਲ ਪੋਜੀਸ਼ਨ ਤੇ ਬੰਦਾ, ਤੇ ਦੂਜਾ ਕਾਂਗਰਸਮੈਨ, ਇਹ ਤਿੰਨੇ ਚਾਰੇ ਤੇ ਨਾਲ ਤੁਹਾਡੇ ਮੇਅਰ ਕੌਂਸਲਮੈਨ ਤੁਹਾਡੀ ਪਰੇਡ ਦੇ ਵਿੱਚ ਤੁਰ ਕੇ ਨਾਲ ਆਏ। ਇਹ ਸਿੱਖਾਂ ਦੀ ਸ਼ਕਤੀ ਦਾ ਪ੍ਰਤੀਕ ਆ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕਾਂਗਰਸਮੈਨ ਸੈਨੇਟਰ ਸਿੱਖਾਂ ਦੇ ਸੰਬੰਧੀ ਉਹਨਾਂ ਨੂੰ ਪਤਾ ਲੱਗ ਰਿਹਾ ਵੀ ਸਿੱਖ ਕੌਣ ਨੇ, ਸਿੱਖਾਂ ਦਾ ਕੀ ਨਿਸ਼ਾਨਾ, ਸਿੱਖਾਂ ਦਾ ਏਰੀਆ ਕਿਹੜਾ,
ਤੇ ਅਸੀਂ ਕੀ ਚਾਹੁੰਦੇ ਆ ਤੇ ਸਾਡਾ ਸਰਬੱਤ ਦਾ ਭਲਾ ਦਾ ਜਿਹੜੇ ਅਸੀਂ ਚਾਹੁੰਦੇ ਆ ਦੁਨੀਆ ਦੇ ਵਿੱਚ ਸਾਡਾ ਫਿਊਚਰ ਕੀ ਆ। ਇਸ ਲਈ ਪਹਿਲਾਂ ਸਾਨੂੰ ਨਵੇਂ ਆਏ ਲੋਕ ਨਹੀਂ ਸੀ ਜਾਣਦੇ, ਹੁਣ ਸਾਡੀ ਪਹਿਚਾਣ ਖਾਲਸੇ ਦੀ ਜਿਹੜੀ ਸ਼ਕਤੀ ਗੁਰੂ ਨੇ ਦਿੱਤੀ ਆ ਦਿਨ ਪਰ ਦਿਨ ਹੁੰਦੀ ਜਾਂਦੀ ਆ। ਤੁਸੀਂ ਖਾਲਸੇ ਦੇ ਵਾਰਸ ਹੋ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਬੱਚੇ ਇਹ ਲਿਖ ਲਓ, ਆਉਣ ਵਾਲੇ ਸਮੇਂ ਦੇ ਵਿੱਚ ਅਜਮੇਰ ਸਿੰਘ ਜੌਲ ਅੱਜ ਤੁਹਾਡਾ ਕੌਂਸਲਮੈਨ ਇੱਥੇ ਆ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਬੱਚੇ ਗਵਰਨਰ ਪ੍ਰੈਜ਼ੀਡੈਂਟ ਬਣਨਗੇ। ਤੁਸੀਂ ਆਪ ਪਰੇਡਾਂ ਜਾਰੀ ਰੱਖੋ, ਇਹਨਾਂ ਦੇ ਵਿੱਚੋਂ ਸ਼ਕਤੀ ਮਿਲਣੀ ਆ। ਇਕੱਠੇ ਹੋ ਕੇ ਇੰਡੀਆ ਦੀ ਸਿਆਸਤ ਦੇ ਨਾਲ ਨਾਲ ਇੱਥੇ ਦੀ ਸਿਆਸਤ ਦੇ ਵਿੱਚ ਵੀ ਭਾਗ ਲਓ ਤਾਂ ਅਸੀਂ ਇੱਥੇ ਵੀ ਅਸੀਂ ਤਾਕਤਵਰ ਬਣੀਏ ਤੇ ਆਪਣਾ ਮੁਲਕ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਭਾਈ ਸਾਹਿਬ ਭਾਈ ਜੁਗਰਾਜ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ। ਸੋ ਹੁਣ ਮੈਂ ਬੇਨਤੀ ਕਰਾਂ ਸਾਡੇ ਬੜੇ ਹੀ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਜਦੋਂ ਵੀ ਇਹਨਾਂ ਨੂੰ ਬੁਲਾਈਏ ਇਹ ਜ਼ਰੂਰ ਟਾਈਮ ਕੱਢਦੇ ਨੇ। ਮੈਂ ਰਿਣੀ ਹਾਂ ਇਹਨਾਂ ਦਾ, ਔਰ ਸੰਗਤ ਵੀ ਸਾਰੀ ਰਿਣੀ ਹੈ। ਸੋ ਸਾਧ ਸੰਗਤ ਜੀ ਬਹੁਤਾ ਟਾਈਮ ਨਾ ਲਵਾਂ ਕਿਉਂਕਿ ਸਾਡੇ ਕੋਲ ਬੁਲਾਰੇ ਹੋਰ ਵੀ ਨੇ। ਮੈਂ 15 ਮਿੰਟ ਵਾਸਤੇ ਡਾਕਟਰ ਅਮਰਜੀਤ ਸਿੰਘ ਜੀ ਉਹਨਾਂ ਨੂੰ ਸਟੇਜ ਦੇ ਉੱਤੇ ਆ ਕੇ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਡਾਕਟਰ ਅਮਰਜੀਤ ਸਿੰਘ ਜੀ। श्री मुखवाक पन्यों गरीब निवाज पातशाही 10वीं, शस्त्रन के अधीन है राज, को किसी को राज न दे हैं, जो ले हैं निज बल से ले हैं। जब लग खालसा रह न्यारा, तब लग तेज द्यों मैं सारा, जब गए विप्रन की रीत, मैं न करूं इनकी प्रतीत। वाहिगुरु जी का खालसा, वाहिगुरु जी की फतेह। अज दे इस खूबसूरत दिन न्यू जर्सी स्टेट दे कार्टरेट शहर विच 17वीं खालसा सिख डे परेड विच शमूलियत कर रहे खालसा जी, ये फखर और मान वाली गल है कि 17 वरे पहला इस शहर दे सिख निवासियों ने उद्यम करके सिटी कौंसल की मदद दे नाल सिविक सेंटर च अमेरिकन झंडे, न्यू जर्सी दे झंडे ते एक काला झंडा नाल हुंदा है POWs प्रिजनर्स ऑफ वॉर जां डिसअपीयर्ड इन एक्शन। वो झंडा जिहड़ा हमेशा याद दहानी करवांदा है कि जिहड़े गैरतमंद लोग हुंदे ने वो उन्हां नूं कदे नहीं भुलदे जिन्हां ने इन्हां आज़ादियां नूं कायम रखण लई अपणियां जिंदगियां कुर्बान कीतियां ने। उहदे नाल 17 वरे पहला जिहड़ा सिख फ्लैग चलाया गया ये पूरा महीना रहिंदा है और अज वो फ्लैग होइस्टिंग तो बाद बड़े खूबसूरत डिसिपलिन अंदाज दे विच सिख संगत ने मार्च करके इस पार्क दे विच इकट्ठ कीता है जिथे कि असी सब आप नूं संबोधित हो रहे हैं। इस विच कोई शक नहीं कि 326 वरे पहला जदों शिवालक दियां पहाड़ियां 80,000 दे इकट्ठ तेग दी धार दे उत्ते परख हुई सी। ये परख दा पैमाना उही सी जो गुरु नानक पातशाह ने श्लोक 12 ते वधीक दे अंदर रखा होया सी। जो तो प्रेम खेलन का चाओ, सिर तर तली गली मेरी आओ, इत मार्ग पैर तरीजै, सिर दीजै कान न कीजै। इस गल का ध्यान रहे। इस श्लोक तो एकदम बाद श्लोक 12 ते वधीक दा अगला श्लोक है, नाल किराड़ा दोस्ती, कूड़े कूड़ी पाए, मरण न जापै मूलिया, आवे किसे थाए। एक क्राइटेरिया गुरु नानक पातशाह ने रखा है कि एक पासे प्रेम दे पुतले होणगे, इश्क हकीकी दे वो प्यारे होणगे जेड़े इस प्यार दे विच उस अकाल पुरख दी याद दे विच तन मन धन सब सौंप गुर को
ਹੁਕਮ ਮੰਨਿਆ ਪਾਈਐ ਵਾਲੇ ਹੁਕਮੀ ਜੀਵ ਹੋਣਗੇ। ਪਰ ਦੂਸਰਾ ਸ਼ਲੋਕ ਇਹ ਯਾਦ ਦਹਾਨੀ ਕਰਵਾਉਂਦਾ ਕਿ ਇੱਕ ਵੱਡੀ ਕਲਾਸ ਉਹਨਾਂ ਦੀ ਵੀ ਹੋਏਗੀ ਜਿਹੜੇ ਕਿਰਾੜ ਬਿਰਤੀ ਹੋਣਗੇ। ਕਿਰਾੜ ਕੋਈ ਜਾਤੀ ਸੂਚਕ ਲਫ਼ਜ਼ ਨਹੀਂ ਹੈ, ਇਹ ਬਣਕ ਬਿਰਤੀ ਹੈ। ਇਹ ਉਹ ਬਿਰਤੀ ਹੈ ਜਿਹੜੀ ਹਾਣ ਲਾਭ ਕਿ ਜੀ ਅਸੀਂ ਕੀ ਖੱਟਿਆ, ਲੱਖ 1.5 ਲੱਖ ਨੌਜਵਾਨ ਮਰਵਾ ਲਿਆ, ਅਸੀਂ ਕਿੱਥੇ ਖੜੇ ਹੈ ਜੀ, ਜੇ ਇਵੇਂ ਨਾ ਹੁੰਦਾ ਉਵੇਂ ਨਾ ਹੁੰਦਾ। ਕਿਉਂਕਿ ਜਦੋਂ ਹਾਣ ਲਾਭ ਦੇ ਵਿੱਚ ਤੁਸੀਂ ਇਸ਼ਕ ਹਕੀਕੀ ਨੂੰ ਤੋਲਣ ਲੱਗ ਜਾਂਦੇ ਹੋ, ਫਿਰ ਮੌਤ ਭੁੱਲ ਜਾਂਦੀ ਹੈ ਤੇ ਤੁਸੀਂ ਦੁਨੀਆਦਾਰੀ ਕੀੜੇ ਬਣ ਕੇ ਆਮ ਲੋਕਾਂ ਵਾਂਗ ਜੀਵਨ ਬਸਰ ਕਰਦੇ ਹੋ। ਔਰ ਇਹੀ ਪਰਖ, ਜੋ ਕ੍ਰਾਈਟੇਰੀਆ, ਜੋ ਪੈਮਾਨਾ ਗੁਰੂ ਨਾਨਕ ਪਾਤਸ਼ਾਹ ਨੇ ਰੱਖਿਆ, ਉਹੀ 10ਵੇਂ ਪਾਤਸ਼ਾਹ ਨੇ ਪਰਖਿਆ ਕਿ ਆਓ ਭਾਈ ਅੱਜ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਨ ਲਈ, ਆਪਣਾ ਆਪਾ ਕੁਰਬਾਨ ਕਰਨ ਲਈ ਅੱਗੇ ਆਓ। ਔਰ ਜਿਹੜੇ 5 ਫਰਮਾਨ ਅਸੀਂ ਦੇਖਦੇ ਹਾਂ ਅੱਜ ਵੀ ਸਾਡੇ ਸਾਹਮਣੇ ਚੈਲੰਜ ਨੇ। ਅਸੀਂ ਜ਼ਾਤ ਪਾਤ ਦੇ ਕੋਡ ਦੀ ਗੱਲ ਕਰਦੇ ਹਾਂ, ਅਸੀਂ ਊਚ ਨੀਚ ਦੀ ਗੱਲ ਕਰਦੇ ਹਾਂ, ਅਸੀਂ ਆਪਸੀ ਹਉਮੈ ਦੀ ਗੱਲ ਕਰਦੇ ਹਾਂ। ਗੁਰੂ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖਸ਼ਦਿਆਂ ਫਰਮਾਇਆ, ਅੱਜ ਤੋਂ ਤੁਹਾਡੀ ਕੁੱਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਪਰਮ ਨਾਸ, ਤੁਸੀਂ ਖਾਲਸਾ ਹੋ। ਔਰ ਅੱਜ ਜੇ ਅਸੀਂ ਉਸੇ ਹੀ ਜ਼ਾਤ ਪਾਤ ਦੇ ਕੋਡ ਦੇ ਵਿੱਚ ਵਾਪਸ ਜਾ ਕੇ ਗਰਸਣਾ ਤੇ ਫਿਰ ਅਸੀਂ ਕਿਹੜਾ ਮੂੰਹ ਆਪਣੇ 10ਵੇਂ ਪਾਤਸ਼ਾਹ ਨੂੰ ਦਿਖਾਉਣੇ। ਇਸ 'ਚ ਕੋਈ ਸ਼ੱਕ ਨਹੀਂ, ਖਾਲਸੇ ਦਾ ਇਹ 326 ਵਰਿਆਂ ਦਾ ਇਤਿਹਾਸ ਇਨਸਾਨੀ ਇਤਿਹਾਸ ਦੇ ਲਗਭਗ 5000 ਵਰਿਆਂ ਦੇ ਵਿੱਚ ਇੱਕ ਯੂਨੀਕ ਇਤਿਹਾਸ ਹੈ, ਜਿੱਥੇ ਅਸੀਂ ਯੂਨੀਵਰਸਲਿਜ਼ਮ ਔਰ ਹਿਊਮੈਨਿਟੇਰੀਅਨਿਜ਼ਮ ਦੀ ਗੱਲ ਕਰਦੇ ਹਾਂ। ਉਹ ਤਾਂ ਆਪਣੀ ਥਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰੂਪ 'ਚ ਵੀ ਸਾਡੇ ਕੋਲ ਹੈ। ਇਲਾਹੀ ਬਾਣੀ ਰਾਹੀਂ ਉਹ ਸਬਕ ਗੁਰੂ ਨਾਨਕ ਪਾਤਸ਼ਾਹ ਨੇ ਦ੍ਰਿੜ ਕਰਵਾਇਆ। ਪਰ ਜਿਹੜਾ ਸਬਕ ਗੁਰੂ ਨਾਨਕ ਪਾਤਸ਼ਾਹ ਨੇ ਏਮਨਾਬਾਦ ਸ਼ਹਿਰ ਦੇ ਅੰਦਰ ਖਲੋ ਕੇ ਜਿਹੜਾ ਸਬਕ ਦਿੱਤਾ ਸੀ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਤੇ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲ। ਜਿਹੜਾ ਸਬਕ ਗੁਰੂ ਨਾਨਕ ਪਾਤਸ਼ਾਹ ਨੇ ਦਿੱਲੀ ਦੇ ਹਾਕਮਾਂ ਨੂੰ ਵੰਗਾਰਦਿਆਂ ਫਰਮਾਇਆ ਸੀ, ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਖਾਲਸਾ ਜਿਸ ਦੀ ਘਾੜਨਾ 230 ਵਰੇ ਗੁਰੂ ਨਾਨਕ ਪਾਤਸ਼ਾਹ ਤੋਂ 10ਵੇਂ ਪਾਤਸ਼ਾਹ ਤੱਕ ਅੰਮ੍ਰਿਤ ਛਕਾਣ ਤੱਕ 230 ਵਰੇ ਬਣਦੇ ਨੇ। ਮਹਿਜ਼ ਇੱਕ ਨਵਾਂ ਧਰਮ ਹੀ ਨਹੀਂ ਹੈ ਜਾਂ ਇੱਕ ਨਵੀਂ ਗੱਲ ਜਾਂ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਤੱਕ ਗੱਲ ਮਹਦੂਦ ਨਹੀਂ ਹੈ। ਇੱਕ ਸਭਿਅਤਾ, ਇੱਕ ਤਹਿਜ਼ੀਬ, ਇੱਕ ਸਿਵਲਾਈਜੇਸ਼ਨ ਗੁਰੂ ਸਾਹਿਬਾਨ ਨੇ ਘੜੀ, ਜਿਹੜੀ ਸਿੱਖ ਤਹਿਜ਼ੀਬ ਅੱਜ ਦੁਨੀਆ ਦੇ 150 ਤੋਂ ਜ਼ਿਆਦਾ ਮੁਲਕਾਂ ਦੇ ਅੰਦਰ, ਮੈਂ ਪਰਸੋਂ ਹੀ ਵਾਪਸ ਮੁੜਿਆ ਆਸਟ੍ਰੇਲੀਆ ਨਿਊਜ਼ੀਲੈਂਡ ਦੇ 3 ਹਫ਼ਤੇ ਦੇ ਟੂਰ ਤੋਂ ਬਾਅਦ, ਔਰ ਮੈਂ ਇਹ ਮਹਿਸੂਸ ਕੀਤਾ ਜਿੱਥੋਂ ਸੂਰਜ ਚੜ੍ਹਦਾ ਇਸ ਧਰਤੀ ਤੇ ਪਹਿਲੀਆਂ ਸੂਰਜ ਦੀਆਂ ਕਿਰਨਾਂ ਨਿਊਜ਼ੀਲੈਂਡ 'ਚ ਪੈਂਦੀਆਂ ਨੇ, 19 ਗੁਰਦੁਆਰਾ ਸਾਹਿਬ ਨਿਊਜ਼ੀਲੈਂਡ ਦੇ ਵਿੱਚ ਸੁਭਾਏਮਾਨ ਨੇ। ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਉਹਨਾਂ ਨਿਸ਼ਾਨ ਸਾਹਿਬ ਦੀ ਸਰਪ੍ਰਸਤੀ ਥੱਲੇ ਸਿੱਖੀ ਵੈਲਿਊਜ਼ ਨੂੰ ਕੋਨੇ-ਕੋਨੇ ਤੱਕ ਪਹੁੰਚਾ ਰਹੀਆਂ ਨੇ। ਤੇ ਜਿੱਥੇ ਸੂਰਜ ਇਸ ਧਰਤੀ ਦੇ ਉੱਤੇ ਅਸਤ ਹੁੰਦਾ ਹੈ, ਸਨਸੈਟ ਹੁੰਦਾ ਹੈ, ਵੈਨਕੂਵਰ ਦੀ ਧਰਤੀ, ਸਿਏਟਲ ਦੀ ਧਰਤੀ, ਉਸ ਧਰਤੀ ਦੇ ਉੱਤੇ ਵੀ ਗੁਰੂ ਕੇ ਨਿਸ਼ਾਨ ਝੂਲਦੇ ਨੇ। ਅੱਜ ਸਿਏਟਲ ਦੇ ਵਿੱਚ ਵੀ ਸਿੱਖ ਡੇ ਪੈਰੇਡ ਸੀ, ਪਰ ਮੈਂ ਪਹਿਲੇ ਦਿਨ ਤੋਂ ਹੀ ਕਾਰਟਰੇਟ ਦੀ ਪਰੇਡ 'ਚ ਸ਼ਮੂਲੀਅਤ ਕਰਦਾ ਰਿਹਾ ਔਰ ਮੈਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਇਹ ਮੇਰੇ ਆਪਣੇ ਘਰ ਵਾਸ਼ਿੰਗਟਨ DC ਜਾਂ ਨਿਊਯਾਰਕ ਦੀ ਐਕਸਟੈਂਸ਼ਨ ਹੈ। ਇਸ ਗੱਲ ਦਾ ਧਿਆਨ ਰਹੇ, ਇਹ 3.25 ਸਦੀਆਂ ਦਾ ਸਫ਼ਰ ਖਾਲਸੇ ਦਾ, ਸੱਚ ਹੱਕ ਇਨਸਾਫ ਦਾ ਸਫ਼ਰ, 4 ਪਾਤਸ਼ਾਹੀਆਂ ਨਾਲ ਟੱਕਰ ਦਾ ਸਫ਼ਰ ਵੀ ਹੈ। ਮੁਗਲਿਆ ਸਾਮਰਾਜ ਦੀ ਜੜ ਖਾਲਸੇ ਨੇ ਕਿਵੇਂ ਪੁੱਟੀ, ਤੁਸੀਂ ਇਤਿਹਾਸ ਤੋਂ ਵਾਕਿਫ ਹੋ। ਅਫਗਾਨ ਧਾੜਵੀ ਜਿਹੜਾ ਦਰਵਾਜ਼ਾ ਦਰਾਏ ਖੈਬਰ ਹਜ਼ਾਰਾਂ ਸਾਲਾਂ ਤੋਂ ਯੂਰਪ ਤੋਂ ਆਉਣ ਵਾਲੇ, ਸੈਂਟਰਲ ਏਸ਼ੀਆ ਤੋਂ ਆਉਣ ਵਾਲੇ ਹਮਲਾਵਰ ਦਰਾ ਖੈਬਰ ਕ੍ਰਾਸ ਕਰਕੇ, ਦਰਿਆਏ ਸਿੰਧ ਕ੍ਰਾਸ ਕਰਕੇ, ਜੇਲਮ ਤੋਂ ਲੈ ਕੇ ਫਿਰ ਗੁਜਰਾਤ ਤੱਕ ਰੁਕਦੇ ਨਹੀਂ ਸਨ। ਉਸ ਦਰਵਾਜ਼ੇ ਨੂੰ ਖਾਲਸੇ ਨੇ ਨਾ ਸਿਰਫ ਬੰਦ ਕੀਤਾ, ਅੱਜ ਵੀ ਪਾਕਿਸਤਾਨ ਦਾ ਸੂਬਾ ਖੈਬਰ ਪਖਤੂਨਖਵਾ
ਉਹ ਇਲਾਕਾ ਹੈ ਜਿਹੜਾ ਅਫਗਾਨਿਸਤਾਨ ਤੋਂ ਖੋਹ ਕੇ ਸਰਕਾਰੇ ਖਾਲਸਾ ਜੀ ਉਹਦਾ ਹਿੱਸਾ ਬਣਾਇਆ ਗਿਆ ਸੀ ਔਰ 1947 ਦੇ ਵਿੱਚ ਪਾਕਿਸਤਾਨ ਦਾ ਹਿੱਸਾ ਬਣੇ। 98 ਵਰੇ ਅੰਗਰੇਜ਼ਾਂ ਦਾ ਰਾਜ। ਇਹ ਅੰਕੜੇ ਦੇਣ ਦੀ ਲੋੜ ਨਹੀਂ ਕਿ ਸਿੱਖਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਔਰ ਕਿਵੇਂ ਫਰੰਗੀ ਨੂੰ ਭੱਜਣ ਤੇ ਮਜਬੂਰ ਕੀਤਾ। ਇਹ ਵੱਖਰੀ ਕਹਾਣੀ ਹੈ। ਪਿਆਰਾ ਸਿੰਘ ਨਿਰਚਲ ਇੱਕ ਸਟੇਜੀ ਕਵੀ, ਮੰਜੀ ਸਾਹਿਬ ਦੀਵਾਨ ਹਾਲ ਅਕਸਰ ਧਰਮਯੁੱਧ ਮੋਰਚੇ ਤੋਂ ਪਹਿਲਾਂ ਵੀ ਪੰਜਾਬੀ ਸੂਬੇ ਮੋਰਚੇ ਵੇਲੇ ਵੀ ਉਹ ਆਪਣੀਆਂ ਨਜ਼ਮਾਂ ਸੁਣਾਉਂਦੇ ਸਨ। ਉਹਨਾਂ ਦਾ ਇੱਕ ਕਪਲੇਟ ਹੈ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਬਣਾਉਣ ਦੇ ਯਾਰ ਹੀ ਰਹੇ। ਅਸੀਂ ਬਾਜ਼ੀ ਗਵਾਈ ਕਿਸ ਨੂੰ ਦਿੱਤੀ ਹੈ ਇੱਕ ਵੱਖਰੀ ਕਹਾਣੀ ਹੈ। ਪਰ ਅੱਜ ਲਗਭਗ 77 ਸਾਲ ਦਾ ਇਤਿਹਾਸ ਹਿੰਦੂਤਵਾ ਦੇ ਨਾਲ ਅੱਜ ਸਾਡੀ ਜੰਗ ਵਰਾ 2025 ਬਹੁਤ ਮੈਸੇਜ ਦੇ ਰਿਹਾ ਹੈ। ਬੇਸ਼ੱਕ 18 ਜੂਨ 2023 ਨੂੰ ਜਦੋਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਸਰੀ ਦੇ ਗੁਰਦੁਆਰਾ ਸਾਹਿਬ 'ਚ ਹੁੰਦੀ ਹੈ, ਉਸ ਤੋਂ 3 ਦਿਨ ਪਹਿਲਾਂ 15 ਜੂਨ 2023 ਨੂੰ ਯੂਕੇ ਦੇ ਬਰਮਿੰਘਮ ਸ਼ਹਿਰ 'ਚ ਭਾਈ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਕੀਤਾ ਗਿਆ ਸੀ। ਉਸ ਤੋਂ ਪਹਿਲਾਂ 7 ਮਈ 2023 ਨੂੰ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ। ਪਰ ਜਿਉਂ ਹੀ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ, ਠੀਕ 3 ਮਹੀਨੇ ਬਾਅਦ 18 ਸਤੰਬਰ 2023 ਨੂੰ ਜਸਟਿਨ ਟਰੂਡੋ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਭਾਰਤੀ ਹਕੂਮਤ ਨੂੰ ਇਸ ਦੇ ਲਈ ਜ਼ਿੰਮੇਵਾਰ ਦੱਸਦੇ ਨੇ। 6 ਆਲਾ ਆਫੀਸਰ ਉਹਨਾਂ ਦੇ ਫੋਰਨ ਸਰਵਿਸ ਤੇ, ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਇੰਡੀਆ ਦਾ ਸੰਜੇ ਵਰਮਾ ਵੀ ਸ਼ਾਮਲ ਹੈ, ਉਹਨਾਂ ਨੂੰ ਪਰਸੋਨਾ ਨਾਨ ਗ੍ਰੈਟਾ ਡਿਕਲੇਅਰ ਕਰਕੇ ਕੈਨੇਡਾ ਛੱਡਣ ਲਈ ਕਿਹਾ ਜਾਂਦਾ ਹੈ। ਕ੍ਰਿਮੀਨਲ ਕੇਸ ਆਲਰੇਡੀ ਚੱਲ ਰਹੇ ਨੇ। ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਸਫਲ ਨਹੀਂ ਹੋਣ ਦਿੱਤਾ, ਉਸ ਨੇ ਭਾਰਤ ਦਾ ਇੱਕ ਰੋਗ ਚਿਹਰਾ ਕਿ ਕਿਵੇਂ ਭਾਰਤ ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਰੋਗ ਸਟੇਟ ਹੈ ਔਰ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਇਹ ਨਵਾਂ ਲਫ਼ਜ਼ ਡਿਕਸ਼ਨਰੀ ਦੇ ਵਿੱਚ ਸਾਡੇ ਸ਼ਾਮਲ ਹੁੰਦਾ ਹੈ। ਅੱਜ ਕੈਲੀਫੋਰਨੀਆ ਦੀ ਅਸੈਂਬਲੀ 'ਚ ਵੀ ਡਾਕਟਰ ਜਗਮੀਤ ਬੈਂਸ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਮਤਾ ਲਿਆਂਦਾ ਹੋਇਆ ਹੈ ਔਰ ਇਸੇ ਤਰ੍ਹਾਂ US ਹਾਊਸ ਔਰ ਸੈਨੇਟ ਦੇ ਵਿੱਚ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਿ ਕਿਵੇਂ ਭਾਰਤ ਵੀ ਰਸ਼ੀਆ ਔਰ ਚਾਈਨਾ ਵਾਂਗ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਰਿਹਾ ਹੈ। ਇਹ ਵੱਡੀ ਗੱਲ ਹੈ ਔਰ ਇਸ ਸਭ ਨੇ ਖਾਲਿਸਤਾਨ ਦੇ ਮੁੱਦੇ ਨੂੰ ਇੰਟਰਨੈਸ਼ਨਲ ਪਲੇਟਫਾਰਮ ਤੇ ਉਭਾਰਿਆ। ਪਿਛਲੇ ਦਿਨਾਂ 'ਚ ਪਹਿਲਗਾਮ ਦਾ ਵਾਕਿਆ ਹੋਇਆ, ਇਹਨੂੰ ਨਖੇੜ ਕੇ ਨਹੀਂ ਦੇਖਿਆ ਜਾ ਸਕਦਾ। ਇਹ ਉਸੇ ਲੜੀ ਦਾ ਹਿੱਸਾ ਹੈ ਕਿ ਜਦੋਂ 20 ਮਾਰਚ 2000 ਨੂੰ ਪ੍ਰੈਜ਼ੀਡੈਂਟ ਕਲਿੰਟਨ ਆਪਣੀ ਭਾਰਤ ਫੇਰੀ ਦੇ ਉੱਤੇ ਦਿੱਲੀ ਪਹੁੰਚਦੇ ਨੇ ਤਾਂ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚੋਂ 35 ਸਿੱਖਾਂ ਨੂੰ ਘਰਾਂ ਚੋਂ ਕੱਢ ਕੇ ਗੁਰਦੁਆਰੇ ਦੀ ਕੰਧ ਨਾਲ ਖੜਾ ਕਰਕੇ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਜਾਂਦਾ ਹੈ ਔਰ ਲਸ਼ਕਰੇ ਤਾਇਬਾ ਦੇ ਉੱਤੇ ਇਸ ਦਾ ਇਲਜ਼ਾਮ ਲਾਇਆ ਜਾਂਦਾ ਹੈ। ਮੈਡਲਿਨ ਐਲਬਰਾਈਟ ਜਿਹੜੀ ਪ੍ਰੈਜ਼ੀਡੈਂਟ ਕਲਿੰਟਨ ਦੀ ਸੈਕਟਰੀ ਆਫ ਸਟੇਟ ਸੀ, ਉਸ ਨੇ ਰਿਟਾਇਰਮੈਂਟ ਤੋਂ ਬਾਅਦ ਇੱਕ ਕਿਤਾਬ ਲਿਖੀ ਮਾਈਟੀ ਐਂਡ ਅਲਮਾਈਟੀ। ਉਸ ਕਿਤਾਬ ਦਾ ਮੁੱਖਬੰਦ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖਿਆ ਔਰ ਪ੍ਰੈਜ਼ੀਡੈਂਟ ਕਲਿੰਟਨ ਨੇ ओरिजिनल किताब ਦੀ ਐਡੀਸ਼ਨ 'ਚ ਕਿਹਾ ਕਿ ਜਿਸ ਦਿਨ ਇਹ ਵਾਕਿਆ ਹੋਇਆ 35 ਇਨੋਸੈਂਟ ਸਿੱਖਾਂ ਨੂੰ ਹਿੰਦੂ ਮਿਲੀਟੈਂਟਸ ਨੇ ਮਾਰ ਮੁਕਾਇਆ, ਇਹ ਮੇਰੇ ਉੱਥੇ ਜਾਣ ਦੀ ਵਜ੍ਹਾ ਕਰਕੇ ਹੋਇਆ। ਜੇ ਮੈਂ ਨਾ ਜਾਂਦਾ ਤੇ ਇਹਨਾਂ ਮਾਸੂਮ ਸਿੱਖਾਂ ਦੀ ਜ਼ਿੰਦਗੀ ਬਚ ਸਕਦੀ ਸੀ। ਹੁਣ ਜੇ ਪ੍ਰੈਜ਼ੀਡੈਂਟ ਕਲਿੰਟਨ ਇਸ ਲਈ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਦੱਸਦਾ ਤੇ ਉਹਨਾਂ ਦੇ ਆਪਣੇ ਸੋਰਸ ਨੇ, ਉਹਨਾਂ ਨੇ ਕੋਈ ਅਖਬਾਰਾਂ ਪੜ੍ਹ ਕੇ ਜਾਂ ਸਿੱਖਾਂ ਦੀ ਗੱਲ ਸੁਣ ਕੇ ਇਲਜ਼ਾਮ ਨਹੀਂ ਲਾਇਆ। ਫਿਰ ਅਸੀਂ ਪੁਲਵਾਮਾ ਦਾ ਵਾਕਿਆ ਦੇਖਦੇ ਹਾਂ। 2019 ਦੇ ਵਿੱਚ ਨਰਿੰਦਰ ਮੋਦੀ ਮੋਸਟ ਅਨਪਪੂਲਰ ਸੀ ਔਰ ਇਹ ਗੱਲ ਸਤਪਾਲ ਮਲਿਕ ਬੀਜੇਪੀ ਦਾ ਜੰਮੂ ਕਸ਼ਮੀਰ ਦਾ ਗਵਰਨਰ ਔਨ ਰੈਕਰਡ ਕਹਿੰਦਾ, ਕਰਨ ਥਾਪਰ ਨਾਲ ਉਹਦਾ ਇੱਕ ਇੰਟਰਵਿਊ ਕੁਝ ਦਿਨ ਪਹਿਲਾਂ ਆਇਆ। ਉਹਨੇ ਕਿਹਾ ਕਿ ਜੀ ਇਹ ਮੈਨੂੰ ਸ਼ੱਕੀ ਲੱਗਾ, ਮੈਂ ਅਜੀਤ ਡੋਵਲ ਨੂੰ ਕਾਲ ਕੀਤਾ ਜਿਹੜਾ ਮੇਰਾ ਕਲਾਸ ਫੈਲੋ ਰਿਹਾ ਹੈ ਤੇ ਉਸਨੇ ਮੈਨੂੰ ਕਿਹਾ ਸਤਪਾਲ ਜ਼ਬਾਨ ਬੰਦ ਰੱਖੋ, ਇਸ ਪਰ ਕੋਈ ਬਾਤ ਨਾ ਕਰੋ। ਔਰ ਉਸ ਤੋਂ ਇਹ ਜ਼ਾਹਰ ਹੋਇਆ ਕਿ ਜਿਹਦੇ 'ਚ 38 ਦੇ ਕਰੀਬ ਬੇਗੁਨਾਹ CRPF ਦੇ ਜਵਾਨ ਮਾਰੇ ਗਏ ਸੀ, ਇਹ ਕਾਰਾ ਵੀ ਇਹਨਾਂ ਦਾ ਸੀ। ਪਹਿਲਗਾਮ ਦੇ ਵਿੱਚ ਜਿਹੜਾ ਵਾਕਿਆ ਜਿਸ ਦੇ ਵਿੱਚ 24 ਬੇਗੁਨਾਹ ਉਹ ਹਿੰਦੂ ਹੋਣ
ਮੁਸਲਮਾਨ ਹੋਣ ਸਿੱਖ ਹੋਣ ਮੈਟਰ ਨਹੀਂ ਕਰਦਾ ਹੈ। ਭਾਰਤੀ ਏਜੰਸੀਆਂ ਦਾ ਇਹ ਕਾਰਜ ਹੈ। ਵਿਦਨ 24 ਆਵਰਸ ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ ਇਹ ਕਿਹਾ ਗਿਆ ਕਿ ਜੀ ਪਾਕਿਸਤਾਨ ਦੇ ਹਿਜ਼ਬੁਲ ਮੁਜਾਹਿਦੀਨ ਲਸ਼ਕਰੇ ਤੌਇਬਾ ਨੇ ਕੀਤਾ ਔਰ ਜਿਸ ਤਰੀਕੇ ਨਾਲ ਭਾਰਤ ਨੇ ਅਨਪ੍ਰੋਵੋਕਡ ਪਾਕਿਸਤਾਨ ਦੇ ਉੱਤੇ ਮਿਜ਼ਾਈਲਾਂ ਦੇ ਨਾਲ ਡਰੋਨਸ ਦੇ ਨਾਲ ਪਹਿਲਾਂ ਉਹਨਾਂ ਨੇ 9 ਥਾਵਾਂ ਦੇ ਉੱਤੇ ਅਟੈਕ ਕੀਤਾ ਜਿਸ 'ਚ 5 ਥਾਵਾਂ ਦੇ ਉੱਤੇ ਮਸੀਤਾਂ ਦੇ ਉੱਤੇ ਅਟੈਕ ਸੀ। ਪਾਕਿਸਤਾਨ ਨੇ ਜਵਾਬੀ ਕਾਰਵਾਈ ਕੀਤੀ। ਲੇਕਿਨ ਇਸ ਸਾਰੇ 'ਚ ਜਿਹੜਾ ਸਿੱਖ ਫੈਕਟਰ ਹੈ ਉਹ ਬੜੀ ਅਹਿਮੀਅਤ ਵਾਲਾ ਹੈ। ਇਹ ਪਹਿਲੀ ਜੰਗ ਹੈ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਜਿਹਦੇ 'ਚ ਫੌਜ ਮੂਵ ਨਹੀਂ ਹੋਈ, ਮਿਜ਼ਾਈਲ ਔਰ ਡਰੋਨ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਭਾਰਤ ਨੂੰ ਐਡਵਾਂਟੇਜ ਹੈ ਵੈਸਟਰਨ ਫਰੰਟ ਦੇ ਉੱਤੇ, ਲਾਹੌਰ ਵਾਲੇ ਪਾਸਿਓਂ, ਹੁਸੈਨੀ ਵਾਲੇ ਪਾਸਿਓਂ। ਕਸ਼ਮੀਰ ਦੇ ਵਿੱਚ ਡਿਸਐਡਵਾਂਟੇਜ ਹੈ। ਇਸੇ ਲਈ ਪੁੰਛ ਦੇ ਵਿੱਚ ਪਾਕਿਸਤਾਨ ਦੀ ਸ਼ੈਲਿੰਗ ਨਾਲ 16 ਬੇਗੁਨਾਹ ਲੋਕ ਮਾਰੇ ਗਏ। ਪਰ ਕਿਉਂ ਇਸ ਵਾਰ ਭਾਰਤ ਨੇ ਡਰੋਨਸ ਔਰ ਮਿਜ਼ਾਈਲਾਂ ਦਾ ਸਹਾਰਾ ਤਾਂ ਲਿਆ ਲੇਕਿਨ ਗਰਾਊਂਡ ਦੇ ਉੱਤੇ ਟਰੂਪਸ ਮੂਵ ਨਹੀਂ ਕੀਤੇ? ਕਿਉਂਕਿ ਅੱਜ ਤੱਕ ਸਿੱਖਾਂ ਨੂੰ ਰਾ ਮਟੀਰੀਅਲ ਬਣਾ ਕੇ ਮਰਨ ਲਈ ਵਰਤਦੇ ਰਹੇ ਨੇ। ਪਰ ਹੁਣ ਜਿਵੇਂ ਡਾਇਸਪੋਰਾ ਸਿੱਖਾਂ ਨੇ ਕਾਲ ਦਿੱਤੀ ਕਿ ਅਸੀਂ ਭਾਰਤ ਔਰ ਪਾਕਿਸਤਾਨ ਦੀ ਇਸ ਜੰਗ ਵਿੱਚ ਅਸੀਂ ਨਿਊਟਰਲ ਫੈਕਟਰ ਹੈ, ਦੋਵੇਂ ਪਾਸੇ ਸਾਡੇ ਪੰਜਾਬਾਂ ਦੀ ਬਰਬਾਦੀ ਹੈ। ਉਧਰ ਸਾਡਾ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਹੈ, ਇਧਰ ਸਾਡੀ ਸਾਰੀ ਸਿਵਲਾਈਜੇਸ਼ਨ ਹੈ। ਨਤੀਜੇ ਦੇ ਤੌਰ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਵਾਰ ਜਿਹੜੇ ਸਰਕਾਰੀ ਪਿੱਠੂ ਵੀ ਨੇ ਉਹਨਾਂ ਨੇ ਵੀ ਕੋਈ ਅੱਡੀਆਂ ਚੁੱਕ ਕੇ ਪਾਕਿਸਤਾਨ ਦੇ ਖਿਲਾਫ ਲਾਈਨ ਨਹੀਂ ਲਈ ਜਾਂ ਜੰਗਬਾਜ਼ੀ ਦੀਆਂ ਦਲੀਲਾਂ ਨਹੀਂ ਦਿੱਤੀਆਂ। ਉਹ ਬਿਲਕੁਲ ਪੰਜਾਬ ਦੇ ਸਿੱਖਾਂ ਨੇ ਬੈਲੈਂਸਡ ਇਫੈਕਟ ਦਿੱਤਾ ਹੈ, ਜਦੋਂ ਕਿ ਡਾਇਸਪੋਰਾ ਸਿੱਖਾਂ ਨੇ ਮੈਸੇਜ ਦਿੱਤਾ ਹੈ ਕਿ ਅਸੀਂ ਭਾਰਤ ਦਾ ਹਿੱਸਾ ਨਹੀਂ ਹੈ, ਅਸੀਂ ਤੀਸਰੀ ਧਿਰ ਹੈ। ਪਾਕਿਸਤਾਨ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਵਿੱਚ ਖਾਲਿਸਤਾਨ ਦਾ ਇਸ਼ੂ ਲਿਆਏ, ਅਸੀਂ ਇਸ ਜੰਗ ਦੇ ਵਿੱਚ ਕੋਈ ਧਿਰ ਨਹੀਂ ਹੈ। ਇਹ ਬਹੁਤ ਵੱਡੀ ਗੱਲ ਹੈ, ਇਹ ਛੋਟੀ ਗੱਲ ਨਹੀਂ ਹੈ। ਔਰ ਦੂਸਰੀ ਗੱਲ, ਇਸ ਸਾਰੇ ਦੇ ਵਿੱਚ ਇੱਕ ਫਿਕਰ ਜਿਹੜਾ ਅਕਸਰ ਸਰ ਸਿਮਰਨਜੀਤ ਸਿੰਘ ਮਾਨ ਵੀ ਹਾਈਲਾਈਟ ਕਰਦੇ ਨੇ ਕਿ ਅਸੀਂ ਸੈਂਡਵਿਚ ਹੈ 3 ਨਿਊਕਲੀਅਰ ਪਾਵਰਸ ਦੇ ਵਿਚਾਲੇ, ਚਾਈਨਾ, ਭਾਰਤ, ਪਾਕਿਸਤਾਨ। ਜਿਹੜੀ ਅਮਰੀਕਨ ਇੰਟੈਲੀਜੈਂਸ ਦੀ ਰਿਪੋਰਟ ਹੈ, ਅਸੀਂ ਥੈਂਕਫੁਲ ਹੈ ਪ੍ਰੈਜ਼ੀਡੈਂਟ ਟਰੰਪ ਦੇ ਕਿ 72 ਘੰਟੇ ਦੀ ਇਸ ਡਰੋਨ ਮਿਜ਼ਾਈਲ ਵਾਰ ਤੋਂ ਬਾਅਦ ਜਿਹਦੇ 'ਚ ਭਾਰਤ ਦੇ 3 ਰਾਫੇਲ ਜਹਾਜ਼ ਪਾਕਿਸਤਾਨੀ ਡਰੋਨਸ ਨੇ ਜਾਂ ਉਹਨਾਂ ਦੀਆਂ ਮਿਜ਼ਾਈਲਾਂ ਨੇ ਜਾਂ ਉਹਨਾਂ ਦੇ ਪਲੇਨਸ ਨੇ ਵਿਦਨ ਪਾਕਿਸਤਾਨੀ ਟੈਰੀਟਰੀ, ਕਿਉਂਕਿ ਇੰਡੀਅਨ ਪਲੇਨਸ ਨੇ ਪਾਕਿਸਤਾਨ ਦੀ ਸੋਵਰਨਿਟੀ ਵਾਇਲੇਟ ਨਹੀਂ ਕੀਤੀ, ਵਿਦਨ ਭਾਰਤੀ ਟੈਰੀਟਰੀ। ਚਾਈਨੀਜ਼ ਜਿਹੜਾ ਉਹਨਾਂ ਦਾ ਥੰਡਰ 35 ਹੈ, ਉਹਨਾਂ ਨੇ 3 ਰਾਫੇਲ ਜਹਾਜ਼ ਸੁੱਟੇ। ਨਤੀਜੇ ਦੇ ਤੌਰ ਤੇ ਰਾਫੇਲ ਦੇ ਸ਼ੇਅਰ 20% ਥੱਲੇ ਡਿਗੇ, ਚਾਈਨਾ ਦੇ 15% ਉੱਪਰ ਗਏ। ਔਰ ਇਸ ਵਾਰ ਜਿਵੇਂ ਪਾਕਿਸਤਾਨ 'ਚ ਇੱਕ ਸੈਲੀਬ੍ਰੇਸ਼ਨ ਦਾ ਮਾਹੌਲ ਹੈ, ਪਰ ਸਾਡੇ ਲਈ ਇੱਕ ਫੀਅਰ ਦਾ ਮਾਹੌਲ ਵੀ ਹੈ। ਅਮਰੀਕਨ ਸੋਰਸਿਸ ਨੇ ਕਿਹਾ, ਪ੍ਰੈਜ਼ੀਡੈਂਟ ਟਰੰਪ ਦਾ ਫਸਟ ਹੈਂਡ ਅਕਾਊਂਟ ਹੈ ਕਿ ਸਾਨੂੰ ਪਤਾ ਲੱਗਾ ਸੀ ਕਿ ਦੇ ਹੈਵ ਕਮ ਸੋ ਕਲੋਜ਼ ਟੂ ਦਾ ਨਿਊਕਲੀਅਰ ਵਾਰ, ਕਿਉਂਕਿ ਇੰਡੀਅਨ ਮਿਜ਼ਾਈਲ ਨੇ ਜਦੋਂ ਰਾਵਲਪਿੰਡੀ ਦੇ ਨੇੜੇ ਕਾਹੂਟਾ ਨਿਊਕਲੀਅਰ ਪਲਾਂਟ ਜਿੱਥੇ ਉਹਨਾਂ ਦੀਆਂ ਕੁਝ ਮਿਜ਼ਾਈਲਸ ਪਈਆਂ ਨੇ, ਨਿਊਕਲੀਅਰ ਹੈਡਡ ਮਿਜ਼ਾਈਲਸ ਬਹੁਤ ਸਾਰੀਆਂ ਦੇ ਮੋਬਿਲ ਨੇ, ਤੇ ਉੱਥੇ ਹਿੱਟ ਕੀਤਾ ਤੇ ਅਮਰੀਕਾ ਨੂੰ ਲੱਗਾ ਕਿ ਬਈ ਹੁਣ ਇੰਟਰਵੀਨ ਕਰਨ ਦੀ ਲੋੜ ਹੈ। ਮਿਸਟਰ ਜੇ ਵੈਂਸ ਨੇ, ਮਾਰਕੋ ਰੂਬੀਓ ਨੇ ਫੌਰਨ ਐਸ ਜੈਸ਼ੰਕਰ ਨੂੰ ਕਮਿਊਨੀਕੇਟ ਕੀਤਾ, ਪਾਕਿਸਤਾਨ ਦੀ ਫੌਰਨ ਮਿਨਿਸਟਰੀ ਨੂੰ ਕਮਿਊਨੀਕੇਟ ਕੀਤਾ ਔਰ ਇਹ ਲੜਾਈ ਰੁਕਵਾ ਦਿੱਤੀ ਗਈ। ਹੁਣ ਮੈਂ ਕਨਕਲੂਜਨ ਦੇ ਵਿੱਚ ਇਹ ਕਹਿਣਾ ਚਾਹੁੰਦਾ ਹਾਂ, ਇਹ ਸਾਡੇ ਲਈ ਇੱਕ ਬੜੀ ਗੋਲਡਨ ਅਪਰਚੁਨਿਟੀ ਹੈ। ਇੰਡੀਆ ਨੇ ਪਹਿਲਗਾਮ ਦੇ ਰਿਐਕਸ਼ਨ ਤੋਂ ਬਾਅਦ ਇੰਡਸ ਵਾਟਰ ਟ੍ਰੀਟੀ ਸਸਪੈਂਡ ਕਰ ਦਿੱਤੀ। ਪਿਛਲੇ ਕੱਲ ਤੁਸੀਂ ਸਟੇਟਮੈਂਟ ਦੇਖੀ ਹੋਏਗੀ, ਇਹ ਵੀ ਸਾਡੇ ਲਈ ਫਖਰ ਦੀ ਗੱਲ ਹੈ ਕਿ ਵਰਲਡ ਬੈਂਕ ਦਾ ਚੇਅਰਪਰਸਨ ਅਜੈ ਸਿੰਘ ਬੰਗਾ, ਜਿਹੜਾ ਇੱਕ ਸਿੱਖ ਦਸਤਾਰਧਾਰੀ ਸਿੱਖੀ ਸਰੂਪ ਵਾਲਾ ਹੈ, ਉਹਨੇ ਇਹ ਕਿਹਾ ਕਿ ਇੰਡਸ ਵਾਟਰ ਟ੍ਰੀਟੀ ਜਿਹੜੀ 1960 ਦੇ ਵਿੱਚ ਸਾਈਨ ਹੋਈ ਸੀ, ਜਿਹਨੂੰ ਸਾਈਨ ਕਰਨ ਦੇ ਲਈ ਜਵਾਹਰ ਲਾਲ ਨਹਿਰੂ ਦਿੱਲੀ ਤੋਂ ਫਲਾਈ ਕਰਕੇ ਕਰਾਚੀ ਗਿਆ, ਉਦੋਂ ਇਸਲਾਮਾਬਾਦ ਅਜੇ ਨਹੀਂ ਸੀ ਬਣਿਆ ਕੈਪੀਟਲ, ਔਰ ਅਯੂਬ ਖਾਨ ਦੇ ਨਾਲ ਉਹ ਇੰਡਸ ਵਾਟਰ ਟ੍ਰੀਟੀ 1960 ਚ ਸਾਈਨ ਹੋਈ ਸੀ, ਜਿਹਦੇ ਥੱਲੇ 3 ਦਰਿਆ ਸਤਲੁਜ, ਬਿਆਸ, ਰਾਵੀ ਸਾਡੇ ਪੰਜਾਬ ਦਾ ਹਿੱਸਾ ਮੰਨੇ ਗਏ ਸਨ, ਔਰ ਚਨਾਬ, ਜੇਹਲਮ ਤੇ ਇੰਡਸ ਇਹਦੇ ਅਪਰ ਰਾਈਪੇਰੀਅਨ, ਲੋਅਰ ਰਾਈਪੇਰੀਅਨ ਇਹ ਪਾਕਿਸਤਾਨ ਨੂੰ ਦਿੱਤੇ ਗਏ ਸਨ। ਔਰ ਜਿਵੇਂ ਇਹਨਾਂ ਨੇ ਸਾਡੇ 3 ਦਰਿਆਵਾਂ ਨੂੰ ਲੁੱਟਿਆ, ਹਰਿਆਣਾ ਔਰ ਰਾਜਸਥਾਨ ਨਾਨ ਰਾਈਪੇਰੀਅਨ ਸਟੇਟਸ ਲੁੱਟ ਰਹੀਆਂ ਨੇ। ਸਾਡਾ ਕਲੇਮ ਹੈ
ਕਿ ਹੁਣ ਜੇ ਭਾਰਤ ਨੇ ਉਸ ਟ੍ਰੀਟੀ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਵਰਲਡ ਬੈਂਕ ਨੇ ਜੇ ਰੀਨੈਗੋਸ਼ੀਏਟ ਕਰਨੀ ਹੈ ਟ੍ਰੀਟੀ, ਇੰਡਸ ਵਾਟਰ ਟ੍ਰੀਟੀ, ਤੇ ਸਿੱਖ ਫੈਕਟਰ ਇਸ ਨੂੰ ਮੱਦੇਨਜ਼ਰ ਰੱਖਦੇ ਹੈ ਪੰਜਾਬ ਦੇ ਇੰਡੀਅਨ ਆਕੂਪਾਈਡ ਪੰਜਾਬ ਦੇ ਸਿੱਖ ਔਰ ਡਾਇਸਪੋਰਾ ਸਿੱਖ ਇੱਕ ਤੀਸਰੀ ਧਿਰ ਵਜੋਂ ਗੱਲਬਾਤ ਦੇ ਵਿੱਚ ਸ਼ਮੂਲੀਅਤ ਕਰਨਗੇ। ਦੂਸਰੀ ਗੱਲ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਕਹੀ ਕਿ ਇੰਡੀਆ ਤੇ ਪਾਕਿਸਤਾਨ ਆਪਸੀ ਮਸਲਿਆਂ ਨੂੰ ਕਿਸੇ ਨਿਊਟਰਲ ਥਾਂ ਦੇ ਉੱਤੇ ਬੈਠ ਕੇ ਡਿਸਕਸ ਕਰੇ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਸ ਦੇ ਵਿੱਚ ਹੁਣ ਤੀਸਰਾ ਫੈਕਟਰ ਸਿੱਖ ਫੈਕਟਰ ਵੀ ਹੈ। ਜਿੱਥੇ ਵੀ ਇੰਡੀਆ ਪਾਕਿਸਤਾਨ ਨੇ ਇੰਡੀਅਨ ਆਕੂਪਾਈਡ ਕਸ਼ਮੀਰ ਦੀ ਗੱਲ ਕਰਨੀ ਹੈ, ਉੱਥੇ ਇੰਡੀਅਨ ਆਕੂਪਾਈਡ ਪੰਜਾਬ ਦੀ ਗੱਲਬਾਤ ਸਿੱਖ ਨੁਮਾਇੰਦਿਆਂ ਦੀ ਪ੍ਰੈਜ਼ੈਂਸ ਹੋਏ। ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਤੱਕ ਟਰੰਪ ਐਡਮਿਨਿਸਟ੍ਰੇਸ਼ਨ ਨੇ ਐਸਾ ਕੋਈ ਰੁਖ ਨਹੀਂ ਦਿੱਤਾ ਜਿਸ ਤੋਂ ਇਹ ਲੱਗਦਾ ਹੋਏ ਕਿ ਟਰੰਪ ਐਡਮਿਨਿਸਟ੍ਰੇਸ਼ਨ ਪ੍ਰੋ ਇੰਡੀਆ। ਤੁਸੀਂ ਦੇਖਿਆ ਹੋਵੇਗਾ ਕਿ ਮੋਦੀ ਦੀ ਆਮਦ ਵੇਲੇ ਜਦੋਂ ਜੁਆਇੰਟ ਪ੍ਰੈਸ ਕਾਨਫਰੰਸ ਹੋਈ ਔਰ ਦੋ ਪੱਤਰਕਾਰਾਂ ਤੋਂ ਪਲਾਂਟਡ ਕੁਐਸਚਨ, ਇਹਨੂੰ ਜਰਨਲਿਜ਼ਮ ਦੀ ਲੈਂਗੁਏਜ ਕਿਹਾ ਜਾਂਦਾ ਹੈ, ਇਹ ਪੁੱਛਵਾਏ ਗਏ ਕਿ ਜੀ ਖਾਲਿਸਤਾਨ ਦਾ ਮੁੱਦਾ ਔਰ ਦੂਸਰਾ ਟਰੰਪ ਨੇ ਦੋਨੋਂ ਵਾਰ ਉਹਨਾਂ ਨੂੰ ਪਾਸੇ ਰੱਖਦੇ ਕਿਹਾ ਆਈ ਡੋਂਟ ਨੋ ਵਟ ਯੂ ਆਰ ਟਾਕਿੰਗ, ਔਰ ਨਾਲ ਦੀ ਨਾਲ ਉਹਨੇ ਕਿਹਾ ਦੂਜਾ ਉਹਨਾਂ ਨੇ ਲੇਡੀ ਤੋਂ ਪੁੱਛਵਾਇਆ, ਉਦੋਂ ਵੀ ਟਰੰਪ ਨੇ ਇਹੀ ਜਿਹੜਾ ਆਪਣਾ ਰਿਐਕਸ਼ਨ ਦਿੱਤਾ। ਸੋ ਅਸੀਂ ਸਮਝਦੇ ਹਾਂ ਕਿ ਸਾਡਾ ਮੁੱਦਾ ਇਸ ਵੇਲੇ ਰਡਾਰ ਸਕਰੀਨ ਤੇ ਹੈ। ਇੰਡੀਆ ਬਿਲਕੁਲ ਬੁਰੀ ਤਰ੍ਹਾਂ ਪਿੱਟਿਆ। ਈਵਨ ਇਹ 72 ਘੰਟੇ ਦੀ ਜੰਗ 'ਚ ਦੁਨੀਆ ਦਾ ਕੋਈ ਮੁਲਕ ਭਾਰਤ ਦੇ ਨਾਲ ਨਹੀਂ ਖੜਿਆ। ਦੋ ਨੇ ਮਦਦ ਕੀਤੀ। ਅੰਦਾਜ਼ਾ ਲਾਓ ਕਿ ਰੌਗ ਸਟੇਟ ਕਿਹਨੂੰ ਕਹਿੰਦੇ ਨੇ, ਇੱਕ ਸਟੇਟ ਆਫ ਇਜ਼ਰਾਈਲ ਤੇ ਇੱਕ ਅਫਗਾਨਿਸਤਾਨ ਦੇ ਤਾਲਿਬਾਨ। ਕੱਲ ਤੱਕ ਜਿਨ੍ਹਾਂ ਦੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਸੀ, ਅੱਜ ਤਾਲਿਬਾਨ ਦੀ ਹਕੂਮਤ ਜਿਹੜੀ ਹੈ ਉਹ ਭਾਰਤ ਦੀ ਸਪੋਰਟ ਕਰ ਰਹੀ ਹੈ। ਸੋ ਇਹ ਵੇਲੇ ਜਿੱਥੇ ਸਾਨੂੰ ਸਿਰ ਜੋੜ ਕੇ ਬੈਠ ਕੇ ਆਪਸ ਦੇ ਵਿੱਚ ਆਪਣੇ ਮੁਲਕ ਦੀ, ਅਸੀਂ 47 ਦੀ ਲੀਡਰਸ਼ਿਪ ਨੂੰ ਦੋਸ਼ ਦਿੰਦੇ ਕਿ ਉਹਨਾਂ ਨੇ ਵੇਲਾ ਨਹੀਂ ਸੰਭਾਲਿਆ, ਉਹ ਸਮੇਂ ਦੇ ਹਾਣ ਦੇ ਨਹੀਂ ਹੋਏ। ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਬਣੀ ਬਣਾਈ ਨਹੀਂ ਮਿਲਦੀ, ਹਾਲਾਤ ਪੈਦਾ ਹੁੰਦੇ ਨੇ। ਉਹਨਾਂ ਨੂੰ ਵਾਈਜ਼ ਲੋਕ, ਵਾਈਜ਼ ਲੀਡਰਸ਼ਿਪ ਉਸ ਓਪਰਚੁਨਿਟੀ ਨੂੰ ਇਸਤੇਮਾਲ ਕਰਦੀ ਹੈ ਆਪਣੇ ਹੱਕ ਦੇ ਵਿੱਚ। ਅੱਜ ਫਿਜ਼ਾ ਖਾਲਿਸਤਾਨ ਦੇ ਹੱਕ 'ਚ ਹੈ। ਇਹ ਤੁਹਾਡੇ ਇਕੱਠ ਬਾਮਾਨੇ ਨੇ, ਬੇਮਾਨੇ ਨਹੀਂ ਨੇ। ਇਹ ਤੁਹਾਡੀ ਸੌਫਟ ਪਾਵਰ ਰਿਫਲੈਕਟ ਕਰਦਾ ਹੈ। ਕੋਵਿਡ-19 ਦੇ ਚੱਲਦੇ ਹੈ, ਜਿਵੇਂ ਸਿੱਖ ਬਾਹਰ ਨਿਕਲੇ, ਸਿੱਖਾਂ ਦੀ ਸੌਫਟ ਪਾਵਰ ਸਾਹਮਣੇ ਆਈ। ਜੇ ਯੂਕਰੇਨ ਕ੍ਰਾਈਸਿਸ ਯੂਨਾਈਟਿਡ ਸਿੱਖਸ ਜਾ ਕੇ ਉੱਥੇ ਹਿਊਮੈਨਿਟੇਰੀਅਨ ਸਰਵਿਸ ਕਰਦੇ ਨੇ ਤਾਂ ਉਹਨਾਂ ਦੀ ਹਕੂਮਤ ਥੈਂਕਫੁਲ ਹੁੰਦੀ ਹੈ। ਇਹ ਤੁਹਾਡੀ ਸੌਫਟ ਪਾਵਰ ਹੈ। ਸਿੱਖ ਹਰ ਪਾਸੇ, ਸਾਡੇ ਗੁਰੂ ਸਾਹਿਬਾਨ ਨੇ ਸਾਡੀ ਪ੍ਰੋਗਰਾਮਿੰਗ ਐਸੀ ਕੀਤੀ ਹੋਈ ਹੈ। ਅਸੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਯਕੀਨ ਰੱਖਦੇ ਹਾਂ। ਉਹ ਵਕਤ ਬਹੁਤਾ ਦੂਰ ਨਹੀਂ ਹੈ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਅਲਟੀਮੇਟ ਰਿਐਲਿਟੀ ਹੋਣ ਜਾ ਰਿਹਾ ਹੈ। ਲੇਕਿਨ ਇਸ ਗੱਲ ਦਾ ਧਿਆਨ ਰਹੇ, ਗੁਰੂ ਕਲਗੀਧਰ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ कि कोऊ किसी को राज न दे हैं, जो लहे निज बल से लहे। असी इस आस से भी ना बैठिए कि अमरीका ने सानू खालिस्तान बना के दे देने। हमेशा समझौते म्यूचुअल इंटरेस्ट हुंदे ने, नवी मैप मेकिंग जरूर होनी है। सैकेंड वर्ल्ड वॉर वेले दा ऑर्डर टुट रहा बड़ी बुरी तरह, जिवें प्रेजिडेंट ट्रंप दा वर्ल्ड विंड टूर होया, कतर दा, सऊदीया दा $2 ट्रिलियन लैके वो घरे मुड़ रहे ने। पर नाल दी नाल साउथ एशिया दे विच इंडिया पाकिस्तान क्रैश जिहड़ा है हाईलाइट होने दे नाल सिख फैक्टर, सिख पंजाब दा फैक्टर फिर हाईलाइट होया है। खालिस्तान रेफरेंडम भी अपने आप दे विच ये जवाब सी कि किवें डायस्पोरा सिख खालिस्तान दे लई वचनबद्ध है। वो वक्त बहुत करीब है, पर इस वेले सिर जोड़ के बैठ के ਜਿਹੜਾ ਮੈਸੇਜ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਵੱਡੇ ਘੱਲੂਘਾਰੇ ਵੇਲੇ ਮਿਸਲਦਾਰ ਸਰਦਾਰਾਂ ਨੂੰ ਦਿੱਤਾ ਸੀ ਕਿ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਅੱਜ ਇਸੇ ਭਾਵਨਾ ਦੇ ਥੱਲੇ ਸਾਨੂੰ ਕੰਮ ਕਰਨ ਦੀ ਲੋੜ ਹੈ। ਔਰ ਅਲਟੀਮੇਟਲੀ ਪੁਰਾਤਨ ਸਿੰਘਾਂ ਦਾ ਵਿਸ਼ਵਾਸ ਜੋ ਅੱਜ ਵੀ ਸਾਡੇ ਜੁਝਾਰੂ ਉਹ ਭਾਈ ਜਗਤਾਰ ਸਿੰਘ ਹਵਾਰਾ ਤਿਹਾੜ ਜੇਲ੍ਹ 'ਚ ਹੋਣ, ਭਾਈ ਬਲਵੰਤ ਸਿੰਘ ਰਾਜੋਆਣਾ ਜੇ ਪਟਿਆਲਾ ਜੇਲ੍ਹ 'ਚ होन, जे अमित शाह लुधियाने की रैली च कहते इनको कैसे छोड़ दें, इन्होंने तो अभी तक मुआफी नहीं मांगी है। ये साडी स्ट्रेंथ है। 35-35 सालों तो जेलों च बैठे भारतीय हुकूमत चाहती है एक लफज एक बारी मूंहों माफी कह देन। ये वही सिख ने जेड़े 325 वरे तो
सतत खालसाई घालना घाल रहे ने। सतगुरु रहमत करन, दिल्ली तख्त पर बहेगी आप गुरु की फौज, छतर चुलेंगे सीस पर बड़ी करेगी मौज। किसी भी भुल चुक लई माफी। वाहिगुरु जी का खालसा, वाहिगुरु जी की फतेह। साध संगत जी, वाहिगुरु जी का खालसा, वाहिगुरु जी की फतेह। मैं हुण अपने अगले स्पीकर ਨੂੰ ਸਟੇਜ ਤੇ ਨਿਮੰਤਰਣ ਕਰਨ ਤੋਂ ਪਹਿਲਾਂ ਡਾਕਟਰ ਅਮਰਜੀਤ ਸਿੰਘ ਜੀ ਦਾ ਖਾਲਿਸਤਾਨ ਅਫੇਅਰ ਸੈਂਟਰ ਵੱਲੋਂ ਆਪਣੇ ਵੱਲੋਂ ਅਤੇ ਆਪਣੇ ਸਮੁੱਚੇ ਕਾਰਜ ਸੰਗਤ ਵੱਲੋਂ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਸਾਨੂੰ ਬਹੁਤ ਹੀ ਸਿੰਪਲ ਅਤੇ ਸੁਚੱਜੇ ਢੰਗ ਨਾਲ ਸਾਨੂੰ ਮੌਜੂਦਾ ਜਿਓਪੋਲਿਟਿਕ ਸਿਚੁਏਸ਼ਨ ਨਾਲ ਜਾਣੂ ਕਰਵਾਇਆ ਤੇ ਸਾਨੂੰ ਇਹੋ ਜਿਹੇ ਸੂਝਵਾਨ ਸਿੱਖ ਮੈਂਬਰਾਂ ਦਾ ਹਮੇਸ਼ਾ ਇਕਜੁੱਟ ਹੋ ਕੇ ਸਾਥ ਦੇਣਾ ਚਾਹੀਦਾ ਹੈ ਤੇ ਉਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਕਿ ਆਪਾਂ ਆਪਣੀ ਸਿੱਖੀ ਨੂੰ ਕਿਸੇ ਇੱਕ ਸਿੰਪਲ ਤੇ ਆਪਣੇ ਇੱਕ ਸਿੱਧੇ ਪ੍ਰੋਜੈਕਟ ਵੱਲ ਚੱਲ ਸਕੀਏ ਤਾਂ ਕਿ ਜਿਵੇਂ ਆਪਾਂ ਬਹੁਤ ਬਿਖਰੇ ਹੋਏ ਹਾਂ ਤਾਂ ਕਿ ਆਪਾਂ ਆਪਣੇ ਮਕਾਮ ਤੇ ਪਹੁੰਚ ਸਕੀਏ। ਤੇ ਆਪਣੇ ਅਗਲੇ ਸਪੀਕਰ ਨੂੰ ਬੁਲਾਉਣ ਤੋਂ ਪਹਿਲਾਂ ਅਸੀਂ ਡਾਕਟਰ ਅਮਰਜੀਤ ਸਿੰਘ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਤੇ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੁੰਦੇ ਹਾਂ ਤੇ ਮੈਂ ਸਾਰੇ ਸਟੇਜ ਤੇ ਬੈਠੇ ਸਾਰੇ ਵੀਰਾਂ ਨੂੰ ਇਨਵਾਈਟ ਕਰਦਾ ਕਿ ਅਸੀਂ ਇਹਨਾਂ ਨੂੰ ਸਨਮਾਨਿਤ ਕਰੀਏ। ਬੋਲੇ ਸੋ ਨਿਹਾਲ। ਸੰਗਤ ਜੀ, ਹੁਣ ਸਾਡੇ ਅਗਲੇ ਸਪੀਕਰ ਨੇ ਸਰਦਾਰ ਜਗਦੀਪ ਸਿੰਘ ਜੀ, ਸਿੱਖਸ ਫॉर ਜਸਟਿਸ ਤੋਂ। ਉਹ ਕੁਝ ਸ਼ਬਦਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚੋਂ ਇਸ ਨਗਰ ਕੀਰਤਨ ਦਾ ਨਿੱਘ ਮਾਣ ਰਹੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਡਾਕਟਰ ਅਮਰਜੀਤ ਸਿੰਘ ਨੇ ਬੋਲ ਕੇ ਗਏ ਆ, ਮੈਂ ਉੱਥੋਂ ਹੀ ਸ਼ੁਰੂ ਕਰੂੰਗਾ ਜਿੱਥੋਂ ਡਾਕਟਰ ਸਾਹਿਬ ਖਤਮ ਕਰਕੇ ਗਏ ਨੇ, ਕਿਉਂਕਿ ਆਪਣੇ ਬਜ਼ੁਰਗਾਂ ਦੀਆਂ ਪੈੜਾਂ ਦੇ ਉੱਤੇ ਪੈੜਾਂ ਧਰੀ ਦੀਆਂ ਨੇ, ਉਹਨਾਂ ਨੂੰ ਫੋਲੋ ਕਰੀਦਾ ਤਾਂ ਕਿ ਤੁਸੀਂ ਕੁਝ ਸਿੱਖ ਸਕੀਏ। ਸੋ ਮੇਰੇ ਕੋਲ ਇੱਕ ਪਰਚਾ ਆ ਜਿਹਦੇ ਤੇ ਲਿਖਿਆ 17 ਅਗਸਤ ਨੂੰ ਖਾਲਿਸਤਾਨ ਦੀਆਂ ਵੋਟਾਂ ਵਾਸ਼ਿੰਗਟਨ ਡੀਸੀ ਦੇ ਵਿੱਚ ਪੈਣੀਆਂ। ਅੱਜ ਜਦੋਂ ਅਸੀਂ ਇਸ ਨੂੰ ਵੰਡ ਰਹੇ ਸੀ ਤੇ ਇੱਕ ਸੱਜਣ ਕਹਿਣ ਲੱਗਾ ਵਾਸ਼ਿੰਗਟਨ ਕੀ ਕਰਨ ਜਾਣਾ, ਵਾਸ਼ਿੰਗਟਨ ਖਾਲਿਸਤਾਨ ਮਿਲ ਜੂਗਾ। ਤੇ ਮੈਂ ਕਿਹਾ ਜੀ ਅਸੀਂ ਤਾਂ ਸਟੇਟਲੈਸ ਲੋਕ ਆ, ਅਸੀਂ ਸਟੇਟਲੈਸ ਲੋਕ ਆ, ਅਸੀਂ ਵਾਸ਼ਿੰਗਟਨ ਚੱਲੇ ਆ। ਤੂੰ ਦੇਖ ਤੇਰੀ ਸਟੇਟ ਮੋਦੀ ਵਾਸ਼ਿੰਗਟਨ ਫਿਰਦਾ। ਜਿਨ੍ਹਾਂ ਕੋਲ ਸਟੇਟਾਂ ਨੇ, ਇਸਲਾਮਾਬਾਦ, ਪਾਕਿਸਤਾਨ, ਉਹਨਾਂ ਦੇ ਫੈਸਲੇ ਕਿਹਨੇ ਕਰਾਏ ਨੇ? ਇਹ ਜੰਗਬੰਦੀ ਕਿਹਨੇ ਕਰਾਈ ਆ? ਸਾਨੂੰ ਤਾਂ ਤੁਸੀਂ ਕਹਿ ਲਓਗੇ ਵੀ ਅਮਰੀਕਾ ਰਾਜ ਦੇ ਦੂਗਾ, ਅਮਰੀਕਾ ਫੈਸਲਾ ਕਰਾ ਦੂਗਾ, ਪਰ ਜਿਨ੍ਹਾਂ ਕੋਲ ਸਟੇਟਾਂ ਨੇ ਉਹਨਾਂ ਨੂੰ ਪੁੱਛੋ ਵੀ ਉਹ ਤਰਲੋ ਮੱਛੀ ਰਾਤ ਨੂੰ ਵਾਸ਼ਿੰਗਟਨ ਡੀਸੀ ਜੈ ਸ਼ੰਕਰ ਕਾਲਾ ਕਰਕੇ ਕਹਿੰਦਾ ਜੀ ਜੰਗਬੰਦੀ ਕਰਾਓ, ਸਾਡਾ ਫੈਸਲਾ ਕਰਾਓ। ਫੈਸਲੇ ਜਿੱਥੇ ਹੋ ਰਹੇ ਨੇ, ਕਿਸੇ ਵੇਲੇ ਇਹ ਫੈਸਲੇ ਲੰਡਨ 'ਚ ਹੋਇਆ ਕਰਦੇ ਸੀ, ਕਿਸੇ ਵੇਲੇ ਲੰਡਨ ਫੈਸਲੇ ਕਰਿਆ ਕਰਦਾ ਸੀ ਦੁਨੀਆ ਦੇ। ਅੱਜ ਦੁਨੀਆ ਦੇ ਫੈਸਲੇ ਵਾਸ਼ਿੰਗਟਨ 'ਚ ਹੋ ਰਹੇ ਨੇ। ਭਾਰਤ ਨੇ ਆਪਣੇ ਫੈਸਲਿਆਂ ਦੇ ਲਈ ਜੈਵਲਿਨ ਪਾਰਟਨਰ ਜਿਹੜੀ ਆ ਫਰਮ ਹਾਇਰ ਕੀਤੀ ਹੋਈ ਆ। ਪਾਕਿਸਤਾਨ ਨੇ ਪੈਰਲਲ 2 ਫਰਮਾਂ ਹਾਇਰ ਕੀਤੀਆਂ ਨੇ। ਸਿੱਖਸ ਫॉर ਜਸਟਿਸ ਨੇ ਉਹਨਾਂ ਦੇ ਪੈਰਲਲ ਤੀਜੀ ਫਰਮ ਹਾਇਰ ਕੀਤੀ ਆ। ਜਿੱਥੇ ਜਿੱਥੇ ਉਹ ਲੈ ਕੇ ਜਾਂਦੇ ਨੇ ਵੀ ਸਾਡਾ ਫੈਸਲਾ ਕਰਾਓ, ਉੱਥੇ ਸਿੱਖਸ ਫॉर ਜਸਟਿਸ ਦੀ ਫਰਮ ਵੀ ਜਾਂਦੀ ਹੈ ਵੀ ਭਾਜੀ ਇਹ ਝੂਠੇ ਨੇ, ਸਾਡੀ ਵੀ ਧਿਰ ਵਿੱਚ ਹੈਗੀ, ਅਸੀਂ ਵੀ ਉਸ ਖਿੱਤੇ ਦੇ ਦਾਅਵੇਦਾਰ ਆ। ਤੇ ਵਾਸ਼ਿੰਗਟਨ ਕਹਿੰਦਾ ਤੁਸੀਂ ਕਿੱਦਾਂ ਦਾਅਵੇਦਾਰ ਆ? ਉਹ ਕਹਿੰਦੇ ਜੀ ਜਿਹੜੇ ਪਾਣੀਆਂ ਦਾ ਰੌਲਾ ਮੋਦੀ ਪਾ ਰਿਹਾ, ਅਸੀਂ ਪੰਜਾਬ, ਸਾਡਾ ਪੰਜਾਬ ਉਹਨਾਂ ਪਾਣੀਆਂ ਦੇ ਨਾਂ ਦੇ ਉੱਤੇ ਆ, ਉਹਨਾਂ ਪਾਣੀਆਂ ਦੇ ਉੱਤੇ ਦਾਅਵਾ ਸਾਡਾ ਆ। ਜਿਹੜੀ ਲੜਾਈ ਆ ਇਹ ਪਾਣੀਆਂ ਦੀ, ਉਹ ਤਾਂ ਸਾਡੇ ਨੇ, ਉਹ ਤਾਂ ਸਾਡੇ ਪਾਣੀ ਨੇ ਜਿਨ੍ਹਾਂ ਦੇ ਪਾਕਿਸਤਾਨ ਤੇ ਹਿੰਦੁਸਤਾਨ ਲੜਦਾ। ਵਾਸ਼ਿੰਗਟਨ ਕਹਿੰਦਾ ਜੀ ਸਾਨੂੰ ਇਹ ਗੱਲਾਂ ਨਹੀਂ ਦੱਸੀਆਂ ਗਈਆਂ। ਅਸੀਂ ਕਿਹਾ ਜੀ ਅਸੀਂ ਥਰਡ ਧਿਰ ਆ, ਅਸੀਂ ਪਾਰਟੀ ਆ। ਸੋ ਇਸ ਕਰਕੇ ਵਾਸ਼ਿੰਗਟਨ ਜਾਣਾ ਜ਼ਰੂਰੀ ਆ। ਜਿੱਥੇ ਮੋਦੀ ਬੈਠਾ ਜਾਂਦਾ, ਜਿੱਥੇ ਇਸਲਾਮਾਬਾਦ ਜਾਂਦਾ,
47 ਵਾਲੀ ਗਲਤੀ ਨਾ ਕਰੀਏ ਵੀ ਭਾਜੀ ਕਿਰਪਾਨਾਂ ਧੂ ਲਿਆਂਗੇ XYZ ਕਰ ਦਿਆਂਗੇ। ਤੇ ਸਮਾਂ ਸੀ 47 ਚ ਗਾਂਧੀ ਤੇ ਜਨਾਹ ਨੂੰ ਪਤਾ ਲੱਗ ਗਿਆ ਸੀ ਵੀ ਰਾਜ ਕਿੱਥੇ ਕਿਵੇਂ ਲਾਈਨਾਂ ਖਿੱਚੀਆਂ ਜਾ ਰਹੀਆਂ। ਅਗਲੇ ਪਹਿਲਾਂ ਹੀ ਜਾ ਕੇ ਬਹਿ ਗਏ ਸੀ ਉੱਥੇ ਲੰਡਨ ਦੇ ਵਿੱਚ। ਤੇ ਇਹ ਮੌਕਾ ਹੁਣ ਮਿਸ ਨਹੀਂ ਕਰਨਾ। ਅਸੀਂ ਪਹਿਲਾਂ ਹੀ ਵਾਸ਼ਿੰਗਟਨ 'ਚ ਬੈਠਾ ਸਿੱਖ ਪਹਿਲਾਂ ਹੀ ਦੱਸ ਰਿਹਾ ਵੀ ਇਹ ਖਿੱਤਾ ਸਾਡਾ ਆ, ਸਾਡਾ ਦਾਵਾ ਆ। ਇਹ ਪਾਣੀਆਂ ਦੀ ਲੜਾਈ 5 ਦਰਿਆ ਸਾਡੇ ਨੇ, 6ਵੇਂ ਦਾ ਫੈਸਲਾ ਤੁਸੀਂ ਕਰ ਲਓ। ਅੱਜ ਕਸ਼ਮੀਰ ਦਾ ਰੌਲਾ ਵੀ ਪੈਂਦਾ, ਚੇਤਾ ਰੱਖਿਓ। ਅੱਜ ਜਦੋਂ ਪਹਿਲਗਾਮ ਹਮਲੇ ਤੋਂ ਪਹਿਲਾਂ ਆਸਿਮ ਮਨੀਰ ਇੱਕ ਤਕਰੀਰ ਕਰਦਾ ਤੇ ਉਸ ਤਕਰੀਰ ਦੇ ਵਿੱਚ ਕਹਿੰਦਾ ਆ ਇਹ ਪਾਕਿਸਤਾਨ ਕਲਮਾ, ਇਹ ਪਾਕਿਸਤਾਨ ਕਹਿੰਦਾ ਇਸ ਤੋਂ ਪਹਿਲਾਂ ਜਿਹੜਾ ਸਾਊਦੀ ਅਰਬ ਜਿੱਥੇ ਮੁਸਲਮਾਨਾਂ ਦਾ ਜਗ੍ਹਾ ਆ, ਕਹਿੰਦਾ ਇੱਕ ਉਹ ਦੇਸ਼ ਬਣਿਆ ਸੀ। ਇੱਕ 1300 ਸਾਲ ਬਾਅਦ ਪਾਕਿਸਤਾਨ ਇਸ ਕਲਮਾ ਦੇ ਨਾਂ ਦੇ ਉੱਤੇ ਬਣਿਆ। ਹਿੰਦੁਸਤਾਨ ਕਹਿੰਦਾ ਜੀ ਇਹ ਭਾਰਤ ਦੇ ਨਾਂ ਦੇ ਉੱਤੇ ਭਾਰਤ ਬਣਿਆ। ਪਰ ਇਹਨਾਂ ਮੁਲਕਾਂ ਦੀਆਂ ਹੱਦਬੰਦੀਆਂ ਦੱਸਦੀਆਂ ਨੇ ਵੀ ਪਾਕਿਸਤਾਨ ਦੀ ਹੱਦਬੰਦੀ ਕਹਿੰਦੀ ਆ ਸਰ ਡੁਰਾਂਡ ਲਾਈਨ। ਉਹ ਕਹਿੰਦਾ ਤੇਰੀ ਹੱਦਬੰਦੀ ਬ੍ਰਿਟਿਸ਼ ਨੇ ਤੈਅ ਕੀਤੀ ਆ, ਕਲਮਾ ਨੇ ਨਹੀਂ ਤੈਅ ਕੀਤੀ। ਹੱਦਬੰਦੀਆਂ ਦੇਣ ਵਾਲੇ ਹੱਦਬੰਦੀਆਂ ਦੀਆਂ ਲਾਈਨਾਂ ਆਪਣੇ ਨਾਵਾਂ ਤੇ ਖਿੱਚ ਗਏ ਨੇ। ਉਧਰ ਭਾਰਤ ਨੂੰ ਪੁੱਛੋ, ਭਾਰਤ ਦੇ ਨਾਂ ਤੇ ਨਹੀਂ, ਮੈਕ ਮੋਹਨ ਲਾਈਨ ਜਿਹਨੇ ਲਾਈਨ ਖਿੱਚੀ ਆ ਨਾ, ਜਿਹਨੇ ਹੱਦਬੰਦੀਆਂ ਬਣਾਈਆਂ, ਉਹ ਲਾਈਨਾਂ ਤੇ ਨਾਂ ਆਪਣੇ ਦੇ ਗਏ ਨੇ ਵੀ ਇਹ ਸਾਡੀ ਲਾਈਨ ਆ, ਅਸੀਂ ਬਣਾ ਕੇ ਗਏ ਆ ਮੁਲਕ। ਤੇ ਜਿਹਨੂੰ ਅੱਜ ਕਸ਼ਮੀਰ ਦਾ ਰੌਲਾ ਪੈਂਦਾ ਵੀ ਇਹ ਕਿਹਦਾ ਆ, ਇਹ ਚੇਤਾ ਰਹੇ ਨਾ ਇਹ ਅਫਗਾਨਾਂ ਦਾ ਸੀ। ਇਹ ਦर्रा ਖੈਬਰ, ਇਹ ਪਿਸ਼ਾਵਰ, ਇਹ ਗਿਲਗਿਤ ਬਲਤਿਸਤਾਨ, ਉੱਥੇ ਅੱਜ ਵੀ ਸਰਕਾਰੇ ਖਾਲਸਾ ਦੇ ਨਾਂ ਦੇ ਉੱਤੇ ਜ਼ਮੀਨਾਂ ਬੋਲਦੀਆਂ ਨੇ। ਇਹ ਉਹ ਆ ਜਦੋਂ ਅਫਗਾਨ ਚੜ ਕੇ ਆਉਂਦੇ ਸੀ। ਗੁਜਰਾਂਵਾਲੇ ਤੋਂ ਨੌਜਵਾਨ ਉੱਠਾ, ਰਣਜੀਤ ਸਿੰਘ ਉਹਨੇ ਕਿਹਾ ਜੀ ਨੱਥ ਪਾਵਾਂਗੇ, ਤੇ ਉਹਨਾਂ ਨੇ ਫਿਰ ਪੰਜਾਬ 'ਚ ਰਾਜ ਕਾਇਮ ਕੀਤਾ। ਤੇ ਜਦੋਂ ਪਿਸ਼ਾਵਰ, ਕਸ਼ਮੀਰ, ਦर्रा ਖੈਬਰ ਜਾਂ ਇਲਾਕਾ ਗੈਰ ਜਿੱਤਣ ਦੀ ਗੱਲ ਕਰਦੇ ਆ, ਕੋਈ ਐਕਸਪੈਂਸ਼ਨਿਸਟ ਚੋਂ ਨਹੀਂ ਆਇਆ ਵੀ ਐਕਸਪੈਂਡ ਕੀਤਾ। ਉਹ ਜਿੱਦਾਂ ਅੱਜ ਟਰਕੀ ਨੇ ਸੀਰੀਆ 'ਚ ਵੜ ਕੇ 25 ਕਿਲੋਮੀਟਰ ਅੰਦਰ ਜਾ ਕੇ ਆਪਣੀ ਲਾਈਨ ਤੈਅ ਕੀਤੀ ਆ ਵੀ ਘੱਟੋ ਘੱਟ ਸਾਡੇ ਇਸ ਖਿੱਤੇ 'ਚੋਂ ਹਮਲਾਵਰ ਦਾਖਲ ਨਾ ਹੋ ਸਕਣ। ਜਿਹੜੀਆਂ ਸਟ੍ਰੈਟਜੀਜ਼ ਤੁਸੀਂ ਅੱਜ ਸੀਰੀਆ ਵਰਗੇ ਮੁਲਕ ਜਿਹਨੂੰ ਪ੍ਰੀਐਮਪਟਿਵ ਅਟੈਕ ਕਹਿੰਦੇ ਨੇ, ਅਮਰੀਕਾ ਜਿਹਨੂੰ ਅੱਜ ਉਹ ਪਾਲਿਸੀ ਯੂਜ਼ ਕਰਦਾ, ਇਹ ਕਦੇ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਜਿੱਤ ਕੇ, ਕਸ਼ਮੀਰ ਨੂੰ ਜਿੱਤ ਕੇ ਪ੍ਰੀਐਮਪਟਿਵ ਜਿਹੜੀ ਅਪਰੋਚ ਕੀਤੀ ਸੀ ਵੀ ਜਿਨ੍ਹਾਂ ਖਿੱਤਿਆਂ ਦੇ ਵਿੱਚੋਂ ਇਹ ਚੜ ਕੇ ਆਉਂਦੇ ਨੇ ਅਸੀਂ ਉਹਨਾਂ ਨੂੰ ਉੱਥੇ ਹੀ ਠੱਲ ਪਾਈਏ। ਸੋ ਜ਼ਿਆਦਾ ਸਮਾਂ ਨਹੀਂ ਮੈਂ ਲੈਣਾ। 17 ਅਗਸਤ ਨੂੰ ਵਾਸ਼ਿੰਗਟਨ DC ਖਾਲਿਸਤਾਨ ਦੀਆਂ ਵੋਟਾਂ ਪੈਣੀਆਂ ਨੇ, ਜ਼ਰੂਰ ਪਾਉਣ ਜਾਣਾ। ਕਈਆਂ ਨੇ ਕਹਿਣਾ ਕੀ ਹੋਊਗਾ, ਕੀ ਬਣੂਗਾ, ਅਗਲੇ ਦੇ ਦੇਣਗੇ। ਉਹਨਾਂ ਨੂੰ ਐਂ ਦੱਸਿਆ ਕਰੋ ਸਿੰਪਲ ਤਰੀਕੇ 'ਚ ਵੀ ਭਾਜੀ ਮੋਦੀ ਵੀ ਉੱਥੇ ਹੀ ਮਿੰਨਤਾਂ ਕਰਦਾ ਤੇ ਇਸਲਾਮਾਬਾਦ ਵੀ ਉੱਥੇ ਹੀ ਬੈਠਾ, ਅਸੀਂ ਵੀ ਆਪਣਾ ਜਾ ਕੇ ਕਲੇਮ ਦੁਨੀਆ ਦੇ ਵਿੱਚ ਰੱਖਣਾ ਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਅਸੀਂ ਬਹੁਤ ਧੰਨਵਾਦੀ ਹਾਂ ਸਰਦਾਰ ਜਗਦੀਪ ਸਿੰਘ ਜੀ ਫਰੋਮ ਸਿੱਖਸ ਫॉर ਜਸਟਿਸ, ਆਪਣੇ ਵਿਚਾਰ ਸਾਂਝੇ ਕੀਤੇ ਉਹਨਾਂ ਨੇ ਸਾਡੇ ਨਾਲ। ਤੇ ਹੁਣ ਮੈਂ ਅਰਵਿੰਦਰ ਸਿੰਘ ਜੀ ਨੂੰ ਸਟੇਜ ਤੇ ਬੁਲਾਵਾਂਗਾ, ਉਹ ਵੀ ਆਪਣੇ ਵਿਚਾਰ ਸਾਂਝੇ ਕਰਨਗੇ। ਤੇ ਸਾਧ ਸੰਗਤ ਦਾ ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਸੋ 17ਵਾਂ ਨਗਰ ਕੀਰਤਨ ਜਿਹੜਾ ਕਿ ਆਪ ਸਭਨਾਂ ਦੇ ਸਹਿਯੋਗ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਅੱਜ ਕੱਢਿਆ ਗਿਆ। ਸੋ ਇਸ ਸਮਾਰੋਹ ਦੀ ਨਗਰ ਕੀਰਤਨ ਦੀ ਸਿੱਖ ਡੇ ਪਰੇਡ ਦੀ ਸਮਾਪਤੀ ਹੈ। ਸੋ ਸਭ ਤੋਂ ਪਹਿਲਾਂ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਦਰਸ਼ਨ ਦਿਦਾਰੇ ਦੇ ਕੇ ਸਾਡਾ ਮਾਰਗਦਰਸ਼ਨ ਕਰਕੇ ਇਹ ਨਗਰ ਕੀਰਤਨ ਦੇ ਵਿੱਚ ਸਾਨੂੰ ਹਾਜ਼ਰੀਆਂ ਭਰਨ ਲਈ ਇੱਥੇ ਤੱਕ ਅਸੀਂ ਪਹੁੰਚੇ ਹਾਂ। ਸੋ ਤਿਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਉਪਰੰਤ ਧੰਨਵਾਦ ਹੈ ਸਮੂਹ ਸੰਗਤ ਦਾ, ਜਿਨ੍ਹਾਂ ਨੇ ਥਾਂ ਪਰ ਥਾਂ ਸੇਵਾਵਾਂ ਨਿਭਾ ਕੇ, ਗੁਰੂ ਘਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਕੇ, ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹਨੇ ਵੀ ਵੀਰਾਂ ਨੇ ਲੰਗਰ ਰਾਹੀਂ ਸੇਵਾਵਾਂ ਕੀਤੀਆਂ, ਜਦੋਂ ਕਿ ਸੰਗਤ ਟਾਊਨ ਹਾਲ ਤੋਂ ਤੁਰ ਕੇ ਇੱਥੇ ਤੱਕ ਪਹੁੰਚੀ ਹੈ, ਉਹਦੇ ਵਿੱਚ ਹੋਰ ਸੇਵਾਵਾਂ ਨਿਭਾਈਆਂ ਨੇ, ਵੋਲੰਟੀਅਰਸ ਕੀਤੇ ਨੇ। ਸੋ ਗੁਰੂ ਸਾਹਿਬਾਨ ਦੇ ਕੀਰਤਨੀਆਂ ਦਾ, ਢਾਡੀ ਜਥੇ ਦਾ, ਬੱਚਿਆਂ ਨੇ ਕੀਰਤਨ ਦੇ ਰਾਹੀਂ
ਤੇ ਹੋਰ ਸੇਵਾਵਾਂ ਨਿਭਾਈਆਂ ਨੇ। ਸੋ ਸਭਨਾਂ ਦਾ ਹੀ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਆਪਣੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਆਪਣੇ ਦਰ ਘਰ ਦੀ ਸੇਵਾ ਇਸੇ ਤਰ੍ਹਾਂ ਵੱਧ ਤੋਂ ਵੱਧ ਸਤਿਗੁਰੂ ਮਹਾਰਾਜ ਜੀ ਆਪ ਆਪਣਾ ਹੱਥ ਦੇ ਕੇ ਅਸੀਸਾਂ ਬਖਸ਼ ਕੇ ਲੈਂਦੇ ਰਹਿਣ। ਸਾਧ ਸੰਗਤ ਜੀਓ, ਇਹ ਸਾਡੇ ਜਿਹੜੇ ਪ੍ਰੋਗਰਾਮ ਨੇ ਇਹ ਉਦੋਂ ਹੀ ਸਫਲਾ ਹੁੰਦੇ ਨੇ ਜਦੋਂ ਕਿ ਜਿਹੜਾ ਸਾਨੂੰ ਸਤਿਗੁਰਾਂ ਮਹਾਰਾਜ ਜੀ ਨੇ ਮਾਰਗਦਰਸ਼ਨ ਦਿੱਤਾ ਹੈ, ਜਿਹੜੇ ਸਾਨੂੰ ਪਥ ਦਿਖਾਇਆ ਹੈ, ਉਹਦੇ ਉੱਤੇ ਅਸੀਂ ਤੁਰਦੇ ਹਾਂ। ਅਸੀਂ ਹਰ ਇੱਕ ਪੱਧਰ ਦੇ ਉੱਤੇ ਕੁਝ ਸਿੱਖਦੇ ਹਾਂ ਤਾਂ ਸਾਡਾ ਫਰਜ਼ ਬਣਦਾ ਐਜ਼ ਏ ਸਿੱਖ ਕਿ ਅਸੀਂ ਉਹਨੂੰ ਆਪਣੇ ਜੀਵਨ ਦੇ ਵਿੱਚ ਅਪਣਾਈਏ। ਸੋ ਜਿਹਦਾ ਇੱਕ ਉਦਾਹਰਣ ਇਹ ਹੈਗਾ ਕਿ ਇਸ ਸਮੇਂ ਸਿੰਘ ਸਭਾ ਗੁਰੂ ਘਰ ਦੇ ਵਿੱਚ 10ਵੇਂ ਪਾਤਸ਼ਾਹ ਜੀ ਦਾ ਬਖਸ਼ਿਆ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਇਆ ਜਾ ਰਿਹਾ ਹੈ। ਸੋ ਇੱਕ ਵਾਰ ਫਿਰ ਸਮੂਹ ਸੰਗਤ ਨੂੰ ਅਪੀਲ ਹੈ ਕਿ ਹਰ ਇੱਕ ਸਾਲ ਆਪਾਂ ਇਹ ਅੰਮ੍ਰਿਤ ਸੰਚਾਰ ਆਯੋਜਨ ਕਰਦੇ ਹਾਂ, ਰੱਖਦੇ ਹਾਂ ਗੁਰੂ ਘਰ ਵਿਖੇ। ਸੋ ਸਾਰੇ ਹੀ ਰਲ ਮਿਲ ਕੇ ਵੱਧ ਤੋਂ ਵੱਧ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ ਅਤੇ ਗੁਰੂ ਘਰ ਦੀ ਸੇਵਾਵਾਂ ਦੇ ਵਿੱਚ ਆਪਣਾ ਵਾਧਾ ਯੋਗਦਾਨ ਪਾਓ। ਸਾਧ ਸੰਗਤ ਜੀਓ, ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪ ਜੀ ਸਾਰਿਆਂ ਨੇ ਹੀ ਵੇਖਿਆ ਹੋਣਾ ਕਿ ਜਿੱਥੇ ਆਪਾਂ ਲੰਗਰ ਦੇ ਟੈਂਟ ਲੱਗੇ ਨੇ, ਨਾਲ ਹੀ ਜਿਹੜੀ ਸਿੰਘ ਸਭਾ ਦੀ ਨਵੀਂ ਬਿਲਡਿੰਗ ਆਪਾਂ ਤਿਆਰ ਕਰਨ ਜਾ ਰਹੇ ਹਾਂ ਆਪ ਸਭਨਾਂ ਦੇ ਸਹਿਯੋਗ ਦੇ ਨਾਲ, ਉਹਦਾ ਵੀ ਇੱਕ ਟੈਂਟ ਲੱਗਾ ਹੈ। ਸੋ ਆਪ ਜੀ ਨੇ ਜ਼ਰੂਰ ਉੱਥੇ ਰੁਕਣ ਦੀ ਕਿਰਪਾਲਤਾ ਕਰਨੀ। ਉੱਥੇ ਪ੍ਰਬੰਧਕ ਵੀਰ ਖੜੇ ਨੇ, ਸੋ ਉਹਨਾਂ ਪਾਸੋਂ ਬਿਲਡਿੰਗ ਦਾ ਜੋ ਵੀ ਆਪ ਜੀ ਦੇ ਕੁਐਸਚਨ ਹੈ, ਆਪਣੇ ਸੁਝਾਅ ਹੈ, ਉਹਨਾਂ ਨੂੰ ਦੇ ਸਕਦੇ ਹੋ ਤਾਂ ਕਿ ਆਪਾਂ ਜਿਹੜਾ ਪ੍ਰੋਜੈਕਟ ਹੈ ਰਲ ਮਿਲ ਕੇ ਸੰਗਤੀ ਰੂਪ ਦੇ ਵਿੱਚ ਅੱਗੇ ਵਧਾ ਸਕੀਏ। ਸੋ ਇੱਕ ਵਾਰ ਫਿਰ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਕਿ ਟਰਾਈ ਸਟੇਟ ਦੀ ਸੰਗਤਾਂ ਨਿਊਯਾਰਕ ਤੋਂ, ਗਲੈਂਡਰੌਕ ਤੋਂ, ਪਾਈਨ ਹਿਲ ਤੋਂ, ਡਾਕਟਰ ਅਮਰਜੀਤ ਸਿੰਘ ਜੀ ਦੂਰੋਂ ਤੀਜੇ ਸਟੇਟ ਤੋਂ, ਕਨੈਕਟੀਕਟ, ਹੋਰ ਵਾਸ਼ਿੰਗਟਨ DC ਪਾਸਿਓਂ ਆਏ ਨੇ। ਸੋ ਸਭਨਾਂ ਦਾ ਹੀ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰ ਮਹਾਰਾਜ ਚੜ੍ਹਦੀਆਂ ਕਲਾ ਬਖਸ਼ਣ। ਜਿਹੜੀ ਬਾਣੀ ਅਤੇ ਬਾਣੇ ਦੇ ਨਾਲ ਅਸੀਂ ਜੁੜਨ ਦੀ ਕੋਸ਼ਿਸ਼ ਕਰਦੇ ਹਾਂ, ਸਤਿਗੁਰ ਮਹਾਰਾਜ ਆਪ ਸਾਡੇ ਸਿਰਾਂ ਦੇ ਉੱਤੇ ਹੱਥ ਰੱਖ ਕੇ ਸਾਨੂੰ ਉਸ ਪਾਸੇ, ਉਸ ਰਾਹ ਤੇ ਤੋਰੀ ਜਾਣ। ਸੋ ਇਹਨਾਂ ਕਹਿੰਦਾ ਹੋਇਆ ਮੈਂ ਖਿਮਾ ਦਾ ਯਾਚਕ ਹਾਂ ਜੀ। ਵਿਚਾਰਾਂ ਕਰਦੇ ਅਨੇਕਾਂ ਗਲਤੀਆਂ ਭੁੱਲ ਚੁੱਕਾਂ ਹੋ ਜਾਂਦੀਆਂ ਨੇ। ਸਤਿਗੁਰਾਂ ਦੀ ਸੰਗਤ ਬਖਸ਼ਣ ਹਾਰੇ ਬਖਸ਼ ਲੈਣਾ ਜੀ। ਸੋ ਇੱਕ ਵਾਰ ਅੰਤ ਵਿੱਚ ਆਪਾਂ ਸਾਰੇ ਹੀ ਜੈਕਾਰਾ ਛੱਡੀਏ ਅਤੇ ਸਤਿਗੁਰ ਮਹਾਰਾਜ ਨੂੰ ਯਾਦ ਕਰੀਏ ਤੇ ਉਚਾਰਨ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ